ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 22 ਤਰੀਕ ਆ, ਦਿਨ ਸ਼ਨਿਚਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਜਿਹੜਾ ਸਾਡਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦਾ ਹੈ, ਉਹ ਲੈ ਕੇ ਹਾਜ਼ਰ ਹੋਏ ਆ। ਤੇ ਸਾਡੇ ਨਾਲ ਅਟਾਰਨੀ ਜੇ ਟਿਰਕੀਆਣਾ ਜੀ ਜੁੜੇ ਹੋਏ ਆ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ। ਸੋ ਬਿਲਕੁਲ ਸਰੋਤਿਓ, ਪਹਿਲਾਂ ਆਪਾਂ ਕੁਛ ਕੁ ਜਿਹੜੇ ਆ ਕੁਐਸਚਨ ਵਕੀਲ ਸਾਹਿਬ ਨੂੰ ਪੁੱਛਾਂਗੇ, ਉਹ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਕਾਲਸ ਲਵਾਂਗੇ। ਮੈਂ ਅੱਜ ਬੇਨਤੀ ਕੀਤੀ ਹੈ ਇਹਨਾਂ ਨੂੰ ਵੀ ਆਪਾਂ ਵੱਧ ਤੋਂ ਵੱਧ ਕਾਲਸ ਲਵਾਂਗੇ। ਕੋਸ਼ਿਸ਼ ਇਹ ਰੱਖਿਓ ਵੀ ਇੱਕ ਹੀ ਕੁਐਸਚਨ ਹੋਵੇ ਤੇ ਆਪਾਂ ਜਲਦੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਫਾਇਦਾ ਹੋ ਸਕੇ, ਉਹਦੇ ਤੇ ਫਿਰ ਆਪਾਂ ਉਹਨਾਂ ਤੋਂ ਕੁਐਸਚਨ ਆਨਸਰ ਲਵਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰੀਏ ਕੀ ਕੁਝ ਇਮੀਗ੍ਰੇਸ਼ਨ ਦੇ ਵਿੱਚ ਵਾਪਰ ਰਿਹਾ ਹੈਗਾ ਆ, ਕੀ ਅਪਡੇਟਸ ਆ ਪਿਛਲੇ ਹਫ਼ਤੇ ਦੀਆਂ, ਲੇਟੈਸਟ ਇਮੀਗ੍ਰੇਸ਼ਨ ਕੋਰਸ ਦਾ ਕੀ ਹੈਗਾ? ਸੋ ਅਲੱਗ-ਅਲੱਗ ਕੋਰਟਸ ਦਾ ਅਲੱਗ-ਅਲੱਗ ਹਿਸਾਬ ਕਿਤਾਬ ਆ। ਸੋ ਅੱਜ ਇਹ ਵੀ ਜਿਹੜਾ ਸਭ ਤੋਂ ਜ਼ਿਆਦਾ ਐਕਟਿਵ ਸੈਨ ਫਰਾਂਸਿਸਕੋ ਕਹਿ ਸਕਦੇ ਹਾਂ ਤੁਸੀਂ, ਜਿੱਥੇ ਜ਼ਿਆਦਾ ਸਪੀਡ ਦੇ ਨਾਲ ਕੰਮ ਚੱਲ ਰਿਹਾ। ਜੀ, ਸੈਕਰਾਮੈਂਟੋ ਕੋਰਟ ਵੀ ਚੱਲ ਪਿਆ ਕੰਮ। ਪਹਿਲਾਂ ਤਾਂ ਜਿੱਦਾਂ ਤਰੀਕਾਂ ਆ ਨਹੀਂ ਰਹੀਆਂ ਸੀਗੀਆਂ, ਉਹ 'ਚ ਹੁਣ ਤਰੀਕਾਂ ਜਿਹੜੀਆਂ ਪੈ ਰਹੀਆਂ ਨੇ। ਜੀ, ਤੇ ਨਿਊਯਾਰਕ ਵਾਲਾ ਥੋੜ੍ਹਾ ਜਿਹਾ ਕੰਮ ਪੌਜ਼ ਆ, ਜਿੱਦਾਂ ਜ਼ਿਆਦਾਤਰ ਉੱਥੇ ਕੇਸ ਥੋੜ੍ਹੇ ਜਿਹੇ ਸਲੋ ਚੱਲ ਰਿਹਾ, ਉਹਦਾ ਹੁਣ ਰੀਜ਼ਨ ਨਹੀਂ ਪਤਾ। ਸੈਕਰਾਮੈਂਟੋ ਦੇ ਜਿਹੜੇ ਕਈ ਕੇਸ ਸੀਗੇ ਉਹ ਉਹਨਾਂ ਨੇ ਜਿੱਦਾਂ ਪੋਸਟਪੋਨ ਕਰਤੇ ਆ। ਉਹ ਕਹਿੰਦੇ ਕਿ ਹੁਣ ਅਕਤੂਬਰ ਦੇ ਵਿੱਚ ਕੌਂਕਰਡ ਦੇ ਵਿੱਚ ਵਾਲਨਟ ਕ੍ਰੀਕ ਦੇ ਲਾਗੇ ਨਵਾਂ ਕੋਰਟ ਬਣਾ ਦੇਣਾ। ਜੀ, ਤੇ ਹੁਣ ਦੇਖਦੇ ਆ ਜਿਹੜੀ ਫਰੈਜ਼ਨੋ ਵਾਲੀ ਬੈਲਟ ਆ ਉਹਨੂੰ ਸੈਨ ਫਰਾਂਸਿਸਕੋ ਵੱਲ ਭੇਜਦੇ ਆ ਕਿ ਕੌਂਕਰਡ ਵੱਲ ਭੇਜਦੇ ਆ। ਤੇ ਜੀ, ਪੂਰੀ ਇਨਫੋਰਮੇਸ਼ਨ ਤਾਂ ਨਹੀਂ ਹੈਗੀ, ਜਿੰਨਾ ਕਿ ਜੱਜਾਂ ਤੋਂ ਪਤਾ ਲੱਗਦਾ ਉਹੀ ਕਹਿ ਰਹੇ ਆ ਕਿ 12 ਤੋਂ ਉੱਤੇ ਜੱਜ ਜਿੱਦਾਂ ਉੱਥੇ ਰੱਖਣੇ ਆ ਤੇ ਸੈਕਰਾਮੈਂਟੋ ਨਾਲੋਂ ਜਿਹੜੀ ਵੱਡੀ ਕੋਰਟ ਬਣਨੀ ਹੈ। ਜੀ। ਤੇ ਬਾਰਡਰ ਦੀ ਸਿਚੁਏਸ਼ਨ ਕੀ ਆ ਜੀ ਅੱਜ-ਕੱਲ੍ਹ? ਬਾਰਡਰ ਦੀ ਸਿਚੁਏਸ਼ਨ ਮਈ ਦਾ ਜਿੱਦਾਂ ਆਪਾਂ ਦੱਸਿਆ ਸੀਗਾ ਇਹਨਾਂ ਨੇ ਕਿ ਹੁਣ ਰੂਲ ਪਾਸ ਕਰਨ ਜਾ ਰਹੇ ਆ ਕਿ ਥਰਡ ਕੰਟਰੀ ਦੇ ਵਿੱਚ ਅਸਾਈਲਮ ਫਾਈਲ ਕਰਨਾ ਜ਼ਰੂਰੀ ਆ। ਜੀ, ਤੇ ਸੁਣਨ ਨੂੰ ਫਿਰ ਇਹੀ ਆਇਆ ਕਿ ਉਹਦੇ ਕਰਕੇ ਜਿਹੜੇ ਜ਼ਿਆਦਾ ਰਸ਼ ਹੁਣ ਇਸ ਵੇਲੇ ਕਾਫੀ ਜ਼ਿਆਦਾ ਪੈ ਗਿਆ। ਇਸ ਵੇਲੇ ਕਾਫੀ ਜ਼ਿਆਦਾ ਲੋਕੀ ਜਿਹੜੇ ਬਾਰਡਰ ਤੋਂ ਆ ਰਹੇ ਆ, ਕਿਉਂਕਿ ਲੋਕਾਂ ਨੂੰ ਹੁਣ ਇਹ ਲੱਗਦਾ ਕਿ ਇਹਨਾਂ ਨੇ ਰੂਲ ਪਾਸ ਕਰ ਦੇਣਾ ਥਰਡ ਕੰਟਰੀ ਵਾਲਾ, ਤੇ ਜਿਹਦੇ ਕਰਕੇ ਕਿ ਅਸਾਈਲਮ ਇੱਥੇ ਮਿਲਣਾ ਔਖਾ ਹੋ ਜਾਣਾ। ਕੈਨੇਡਾ ਵਾਲਿਆਂ ਨੇ ਆਲਰੇਡੀ ਪਾਸ ਕਰ ਹੀ ਦਿੱਤਾ ਕਿ ਜਿਹੜਾ ਕੈਨੇਡਾ ਤੋਂ ਹੁਣ ਆਊਗਾ ਤੇ ਪਹਿਲਾਂ ਉੱਥੇ ਅਸਾਈਲਮ ਆਪਣਾ ਫਾਈਲ ਕਰਕੇ, ਤੇ ਜੇ ਨਹੀਂ ਪਾਸ ਹੁੰਦਾ ਫਿਰ ਹੀ ਇੱਥੇ ਉਹਨੂੰ ਜੀ, ਆਪਸ਼ਨ ਮਿਲੂਗੀ, ਨਹੀਂ ਤਾਂ ਉਹ ਕੇਸ ਰਿਜੈਕਟ ਕਰ ਸਕਦੇ ਆ। ਤੇ ਬਾਰਡਰ ਦੀ ਸਿਚੁਏਸ਼ਨ ਵੀ ਇਸ ਵੇਲੇ ਜਿਹੜੀ ਬਿਜ਼ੀ ਹੈ ਕਾਫੀ, ਤੇ ਜ਼ਿਆਦਾਤਰ ਲੋਕਾਂ ਦੇ ਬਿਆਨ ਜਿਹੜੇ ਅਜੇ ਵੀ ਨਹੀਂ ਹੋ ਰਹੇ। ਤੇ ਦੇਖਦੇ ਹਾਂ ਹੁਣ ਕਿੰਨਾ ਚਿਰ ਇਹ ਚੱਲਦਾ। ਤੇ ਕੋਵਿਡ ਦੇ ਮੈਂਡੇਟ ਜਿਹੜੇ ਸੀਗੇ ਮਈ ਦੇ ਵਿੱਚ ਹਟ ਜਾਣੇ ਆ, ਤੇ ਇੱਕ ਵਾਰੀ ਕੋਵਿਡ ਦੇ ਮੈਂਡੇਟ ਜੇ ਹਟ ਜਾਂਦੇ ਆ ਤਾਂ ਉਸ ਤੋਂ ਬਾਅਦ ਬਾਈਡਨ ਸਰਕਾਰ ਨੇ ਕਿਹਾ ਕਿ ਲੋਕਾਂ ਨੂੰ ਫਿਰ ਰੋਕ ਨਹੀਂ ਸਕਦੇ, ਉਹ ਲੋਕੀ ਸਿੱਧੇ ਬਾਰਡਰ ਤੇ ਚੌਂਕੀ ਤੇ ਆ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦੇ ਆ। ਤੇ ਉਹਦੇ ਕਰਕੇ ਰੋਕਣ ਦਾ, ਕਿਉਂਕਿ ਹੁਣ ਸੀਗੇ ਤੇ ਬਾਈਡਨ ਹੋਣਾ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੀ ਸਿਚੁਏਸ਼ਨ ਆ ਕੋਰਟ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਆ, ਜੀ, ਤੇ ਉਹਨੂੰ ਰੋਕਣ ਦਾ ਫਿਰ ਆਹੀ ਤਰੀਕਾ ਸੀਗਾ ਕਿ ਥਰਡ ਕੰਟਰੀ ਵਾਲਾ ਰੂਲ ਜਿਹੜਾ ਉਹਨੂੰ ਪਾਸ ਕੀਤਾ ਜਾਵੇ, ਤਾਂ ਕਿ ਲੋਕੀ ਪਹਿਲਾਂ ਮੈਕਸੀਕੋ ਜਾਂ ਹੋਰ ਕਿਤੇ ਅਸਾਈਲਮ ਫਾਈਲ ਕਰਕੇ ਆਉਣ ਇੱਧਰ। ਤੇ ਮੈਕਸੀਕੋ ਦਾ ਜੇ ਹਾਲ ਦੱਸੀਏ ਤਾਂ ਆਪਾਂ ਦੱਸਿਆ ਹੀ ਸੀਗਾ, ਖਬਰ ਡਿਸਕਸ ਕੀਤੀ ਸੀ ਕਿ ਜੇਲ੍ਹ ਦੇ ਵਿੱਚ ਜਿਹੜੀ ਅੱਗ ਲੱਗ ਗਈ ਸੀਗੀ, ਇਮੀਗ੍ਰੈਂਟ ਮਰ ਗਏ ਸੀਗੇ। ਤੇ ਹੋਰ ਅੱਗੇ ਜਿਹੜਾ ਸਕੈਮ ਕਾਫੀ ਸਾਹਮਣੇ ਆਇਆ ਕਿ ਪੈਸੇ ਪੂਸੇ ਲੈਂਦੇ ਸੀਗੇ ਇਮੀਗ੍ਰੈਂਟਾਂ ਤੋਂ, ਕਿ ਜਿਹੜਾ $200 ਦੇ ਦਿੰਦਾ ਸੀਗਾ ਉਹਨੂੰ ਛੱਡ ਦਿੰਦੇ ਸੀਗੇ, ਤੇ ਜਿਹੜਾ ਨਹੀਂ ਦੇ ਪਾਉਂਦਾ ਸੀਗਾ ਉਹਨੂੰ ਉੱਥੇ ਡੱਕ ਦਿੰਦੇ ਸੀਗੇ ਰਾਤ ਨੂੰ, ਚਾਬੀ ਜਿਹੜਾ ਸੁਪਰਟੈਂਡੈਂਟ ਘਰ ਲੈ ਜਾਂਦਾ ਸੀਗਾ। ਤੇ ਜਿਹਦੇ ਕਰਕੇ ਜਿਹੜੀ ਅੱਗ ਲੱਗੀ ਤਾਂ 40 ਲੋਕੀ ਜਿਹੜੇ ਮਰ ਗਏ ਸੀਗੇ ਹਨਾ। ਤੇ ਹੁਣ ਸਵਾਲ ਸਰਕਾਰ ਲਈ ਕਾਫੀ ਖੜੇ ਆ, ਅਮਰੀਕੀ ਸਰਕਾਰ ਲਈ, ਕਿ ਬਾਰਡਰ ਕਿ ਮੈਕਸੀਕੋ 'ਚ ਤੁਸੀਂ ਕਹਿੰਦੇ ਆ ਅਸਾਈਲਮ ਫਾਈਲ ਕਰਕੇ ਆਓ, ਪਰ ਮੈਕਸੀਕੋ ਦੇ ਵਿੱਚ ਫਰਾਡ ਬਹੁਤ ਜ਼ਿਆਦਾ, ਕਰਪਸ਼ਨ ਬਹੁਤ ਜ਼ਿਆਦਾ ਹੈਗੀ ਆ, ਤੇ ਉਹਨੂੰ ਪਹਿਲਾਂ ਸੋਲਵ ਕਰੋ। ਸੋ ਦੇਖਦੇ ਹਾਂ ਹੁਣ ਕਿੱਧਰਲੇ ਪਾਸੇ ਗੱਲ ਜਿਹੜੀ ਜਾਂਦੀ ਹੈ। ਜੀ, ਬਿਲਕੁਲ ਬਹੁਤ ਹੀ ਦਰਦਨਾਕ ਖਬਰ ਉੱਥੋਂ ਆਈ ਸੀ, ਜੇਲ੍ਹ 'ਚ ਕਿੰਨੇ ਜਾਣੇ ਜਿਹੜੇ ਮਰ ਗਏ ਸੀ। ਸੋ ਆਪਾਂ ਇਸ ਇਸ਼ੂ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਕਾਫੀ ਕੁਝ ਡਿਸਕਸ ਕੀਤਾ ਹੈ। ਇੱਕ ਵਾਰੀ ਥੋੜ੍ਹਾ ਜਿਹਾ ਕਲੀਅਰ ਕਰ ਦਿਓ ਵੀ ਜੇ ਕੋਈ ਬੰਦਾ ਫਿਰ ਮੈਕਸੀਕੋ ਆਉਂਦਾ ਆ, ਮੈਕਸੀਕੋ ਤੋਂ ਬਾਰਡਰ ਕ੍ਰਾਸ ਕਰਕੇ ਅਮਰੀਕਾ 'ਚ ਆਉਂਦਾ ਹੈ, ਪਰ ਉਹਨੂੰ ਮੈਕਸੀਕੋ 'ਚ ਪੋਲੀਟੀਕਲ ਅਸਾਈਲਮ ਅਪਲਾਈ ਕਰਨਾ ਪਊਗਾ ਪਹਿਲਾਂ, ਰਾਈਟ? ਜੀ ਇੱਥੇ ਪੂਰੀ ਅਜੇ ਰੂਲ ਜਿਹੜਾ ਇਹਦਾ ਸਾਰੀ ਇਨਫੋਰਮੇਸ਼ਨ ਆਪਾਂ ਮਈ ਦੇ ਵਿੱਚ ਦੱਸਾਂਗੇ ਜਦੋਂ ਸਾਡੇ ਕੋਲ ਆਊਗੀ, ਤੇ ਫਿਰ ਆਪਾਂ ਦੇਖਦੇ ਹਾਂ ਕਿੱਥੇ ਗੱਲ ਜਾਂਦੀ ਆ ਉਦੋਂ। ਪਰ ਹਾਂਜੀ, ਮਤਲਬ ਇਹ ਜਿਹੜਾ ਸਰਕਾਰ ਨੇ ਆਪਣਾ ਇਰਾਦਾ ਇੰਡੀਕੇਟ ਕਰਤਾ ਕਿ ਇਦਾਂ ਉਹਨਾਂ ਨੇ ਕਰਨਾ। ਜੀ। ਇੱਕ ਜ਼ਰੂਰ ਮੈਂ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ, ਉਹਨਾਂ ਨੂੰ ਬੇਨਤੀ ਕਰਦਾ ਕਿਉਂਕਿ ਆਲ ਓਵਰ ਦੀ ਵਰਲਡ ਸੁਣਦੇ ਆ, ਖਾਸ ਕਰਕੇ ਜਿਹੜਾ ਇਮੀਗ੍ਰੇਸ਼ਨ ਵਾਲਾ ਪ੍ਰੋਗਰਾਮ ਤਾਂ ਹੁੰਦਾ।
ਸਾਨੂੰ ਬਹੁਤ ਕਾਲਸ ਆਉਂਦੀਆਂ, ਭਾਜੀ ਦੱਸਿਓ ਬਾਰਡਰ ਤੇ ਕੀ ਸਿਚੁਏਸ਼ਨ ਆ, ਆਈਏ ਨਾ ਆਈਏ। ਉਧਰ ਅਟਾਰਨੀ ਸਾਹਿਬ ਦੇ ਆਫਿਸ ਵੀ ਕਾਲਾਂ ਕਰਦੇ, ਪਲੀਜ਼ ਜੇ ਕੋਈ ਇਲੀਗਲੀ ਯੂਐਸਏ ਚ ਐਂਟਰ ਹੋ ਰਿਹਾ ਉਹਦੇ ਬਾਬਤ ਨਾ ਤਾਂ ਤੁਸੀਂ ਸਾਡੇ ਆਫਿਸ ਕਾਲ ਕਰੋ ਤੇ ਨਾ ਹੀ ਉਹਨਾਂ ਦੇ ਆਫਿਸ ਕਾਲ ਕਰੋ। ਠੀਕ ਤੇ ਹੈ ਕਿ ਨਹੀਂ? ਆਪਣੇ ਵੀ ਜੇ ਕਿਸੇ ਹੁਣ ਜਿੱਦਾਂ ਇੱਕ ਘਰ ਵਾਲੀ ਦਾ ਕੇਸ ਸੀਗਾ ਤੇ ਉਹਦੇ ਵਿੱਚ ਵੀ ਜਿੱਦਾਂ ਹੁਣ ਉਹ ਨਾ ਹਾਰਡ ਟਾਈਮ ਬਹੁਤ ਦਿੰਦੇ ਆ ਜੇ ਤੁਸੀਂ ਆਪਣੇ ਹੁਣ ਰਿਸ਼ਤੇਦਾਰ ਦੀ ਵੀ ਮਦਦ ਕਰਦੇ ਆ ਤੇ ਜਿੱਦਾਂ ਹੁਣ ਕੋਈ ਅੰਕਲ ਤੇ ਨੈਫੀ ਵਾਲਾ ਰਿਲੇਸ਼ਨ ਉਹਦੇ ਵਿੱਚ ਕਈ ਜਿਹੜੇ ਯੂਐਸ ਸਿਟੀਜ਼ਨ ਵੀ ਆ ਉਹ ਲੋਕਾਂ ਨੇ ਸਾਨੂੰ ਜਿੱਦਾਂ ਕਾਲ ਕੀਤੀ ਸੀਗੀ ਕਿ ਕੋਈ ਜਿੱਦਾਂ ਬਾਰਡਰ ਤੇ ਕਿਸੇ ਨੂੰ ਲੈਣ ਤੁਰ ਪਿਆ ਤਾਂ ਉਹਨਾਂ ਨੂੰ 18 ਮਹੀਨੇ ਦੀ ਜਿੱਦਾਂ ਜੇਲ੍ਹ ਹੋਈ ਆ, ਫਾਈਨ ਹੋਇਆ ਕਿ ਤੁਸੀਂ ਏਲੀਅਨ ਸਮਗਲਿੰਗ ਕਰਦੇ ਆ। ਜੀ ਸੋ ਇਹ ਜਿਹੜਾ ਕੰਮ ਆ ਇਹਦੇ ਵਿੱਚ ਆਪਣੇ ਲੈਵਲ ਤੇ ਜਿਹਨੇ ਜੋ ਵੀ ਹੈਲਪ ਕਰਨੀ ਆਪਣਾ ਰਿਸਕ ਲੈ ਕੇ ਕਰ ਰਿਹਾ, ਪਰ ਲਾਅ ਦੇ ਅਕੋਰਡਿੰਗ ਉਹਨੂੰ ਏਲੀਅਨ ਸਮਗਲਿੰਗ ਜਿਹੜਾ ਮੰਨਿਆ ਜਾਂਦਾ। ਸੋ ਉਹ ਚੀਜ਼ ਦਾ ਧਿਆਨ ਰੱਖਿਓ। ਤੇ ਸੇਮ ਰੀਜ਼ਨ ਕਰਕੇ ਜਿਹੜੇ ਅੰਬੈਸੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਘਰਦਿਆਂ ਦੀ ਜਦੋਂ ਇੰਟਰਵਿਊ ਹੁੰਦੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਕੇਸ ਜਿਹੜੇ ਇਹਨਾਂ ਨੇ ਹੁਣ ਸੀਗੇ ਕਿ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਿਆ, ਪੈਸੇ ਦਿੱਤੇ ਏਜੰਟ ਨੂੰ, ਉਹਨੂੰ ਵੀ ਏਲੀਅਨ ਸਮਗਲਿੰਗ ਜਿਹੜੀ ਮੰਨਦੇ ਆ। ਸੋ ਉਹ ਵੀ ਜਿਹੜਾ ਅੰਬੈਸੀਆਂ ਦੇ ਵਿੱਚ ਸਵਾਲ ਹੋ ਰਿਹਾ ਪੇਰੈਂਟਸ ਤੋਂ, ਉਹ ਤੋਂ ਵੀ ਥੋੜਾ ਧਿਆਨ ਨਾਲ ਕਿ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਜਵਾਬ ਦੇਣਾ, ਕਿ ਵਾਕਈ ਉਹਨਾਂ ਦਾ 2 ਨੰਬਰ ਭੇਜਣ 'ਚ ਹੱਥ ਸੀਗਾ ਜਾਂ ਨਹੀਂ ਸੀਗਾ, ਹੈ ਨਾ। ਤੇ ਕਈ ਵਾਰੀ ਉੱਥੋਂ ਉਲਝਾ ਲੈਂਦੇ ਆ ਤੇ ਫਿਰ ਏਲੀਅਨ ਸਮਗਲਿੰਗ ਦੀ ਧਾਰਾ ਲਾ ਦਿੰਦੇ ਆ। ਸੋ ਉਹ ਚੀਜ਼ ਦਾ ਵੀ ਧਿਆਨ ਜਿਹੜਾ ਰੱਖਣਾ। ਜੀ ਬਿਲਕੁਲ, ਏਲੀਅਨ ਸਮਗਲਿੰਗ ਦੇ ਵਿੱਚ ਬਹੁਤ ਵੱਡਾ ਕ੍ਰਾਈਮ ਆ। ਤੁਹਾਨੂੰ ਫੋਨ ਆਉਂਦੇ ਆ, ਫੋਨ ਕਿਸੇ ਬਹੁਤ ਧਿਆਨ ਰੱਖੋ, ਕੋਈ ਤੁਸੀਂ ਇੱਦਾਂ ਦੀ ਕਿਸੇ ਨੂੰ ਵੀ ਜਿਹੜੀ ਆ ਸਲਾਹ ਨਾ ਦਿਓ ਵੀ ਤੁਸੀਂ ਜੀ ਇੱਦਾਂ ਆ ਸਕਦੇ ਹੈਗੇ ਆ। ਤੇ ਇਸ ਤੋਂ ਅੱਗੇ ਚੱਲੀਏ, ਆਰਕੇਕੇ ਤੇ ਫਰਾਡ ਕੇਸਿਸ ਦੇ ਸੰਬੰਧ ਦੇ ਵਿੱਚ ਕੀ ਅਪਡੇਟ ਹੈਗੀ ਆ ਜਾਂ ਇਨਫੋਰਮੇਸ਼ਨ ਕੀ ਆ? ਸੋ ਪੋਰਟਲੈਂਡ ਵਾਲਾ ਕੋਰਟ ਤਾਂ ਮੈਟਰ ਆਫ ਆਰਕੇਕੇ ਇੱਕ ਕੇਸ ਆ, ਉਹਦੇ ਤਹਿਤ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਲੋਕਾਂ ਦੀਆਂ ਵੀ ਸੇਮ ਕਹਾਣੀਆਂ ਵਾ, ਫੈਕਟ ਪੈਟਰਨ ਰਲਦੇ ਆ ਤੇ ਉਹ ਸਾਰੇ ਕੇਸਾਂ ਨੂੰ ਜਿਹੜਾ ਕੋਰਟ ਫਰਾਡ ਸਮਝ ਸਕਦੀ ਆ ਜੇ ਸਰਕਾਰੀ ਵਕੀਲ ਕਵੇ ਕਿ ਇਹ ਫਰਾਡ ਆ, ਪਰ ਮੌਕਾ ਦਿੱਤਾ ਜਾਊਗਾ ਬੰਦੇ ਨੂੰ ਆਪਣੀ ਸਫਾਈ ਪੇਸ਼ ਕਰਨ ਦਾ। ਤੇ ਪੋਰਟਲੈਂਡ ਵਾਲਾ ਕੋਰਟ ਤਾਂ ਸਾਰੇ ਪੰਜਾਬੀ ਕੇਸਾਂ ਦੇ ਵਿੱਚ ਆਰਕੇਕੇ ਫਾਈਲ ਕਰਦਾ। ਤੇ ਹੁਣ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਵੀ ਉਹ ਜਿਹੜਾ ਸਰਕਾਰ ਨੇ ਕਰਨਾ ਸ਼ੁਰੂ ਕਰ ਦਿੱਤਾ। ਜੀ, ਤੇ ਤੇ ਅਗਲਾ ਰੈਲੋਕੇਸ਼ਨ ਇਸ਼ੂ ਦੇ ਜੀ। ਇਹਦਾ ਹੁਣ ਮੁੱਦਾ ਇਹ ਆ ਕਿ ਦੇਖਦੇ ਆ ਹੁਣ ਕਿੰਨੀ ਡੂੰਘਾਈ 'ਚ ਜਾਂਦੇ ਆ, ਕਿੰਨਾ ਜ਼ਿਆਦਾ ਲੋਕਾਂ ਨੂੰ ਟੰਗਦੇ ਆ। ਤੇ ਜੇ ਹੁਣ ਸੈਨ ਫਰਾਂਸਿਸਕੋ 'ਚ ਵੀ ਉਹਨਾਂ ਨੇ ਆਰਕੇਕੇ ਫਾਈਲ ਕਰਨਾ ਸ਼ੁਰੂ ਕਰਤਾ ਤੇ ਫਿਰ ਜਿਹੜੇ ਕੇਸ ਆ ਉਹ ਬਹੁਤ ਜ਼ਿਆਦਾ ਟਫ ਹੋ ਜਾਣੇ ਆ। ਪੋਰਟਲੈਂਡ ਵਾਲਾ ਜੀ, ਹਾਲ ਹੋ ਜਾਣਾ ਤੇ ਉਹਨਾਂ ਨੇ ਹੁਣ ਇਹ ਸ਼ੁਰੂਆਤ 'ਚ ਹੀ ਇਹਦੇ ਬਾਰੇ ਆਪਾਂ ਖਬਰ ਜਿਹੜੀ ਆ ਦਿੰਦੇ ਰਵਾਂਗੇ। ਰੈਲੋਕੇਸ਼ਨ ਦੇ ਮੁੱਦੇ ਤੇ ਕੀ ਜਿਹੜਾ ਹੈਗਾ ਆ ਅਪਡੇਟ? ਰੀਲੋਕੇਸ਼ਨ ਦੇ ਮੁੱਦੇ ਤੇ ਜੀ ਸੇਮ ਹੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਚੱਲ ਰਹੀਆਂ ਕਿ ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਕਿ ਤੁਸੀਂ ਆਪਣੇ ਹੱਕਾਂ ਦੀ ਦੂਜੀ ਜਗ੍ਹਾ ਕਿਉਂ ਨਹੀਂ ਮੰਗ ਕਰ ਸਕਦੇ ਆ। ਤੇ ਅਜੇ ਜਿਹੜੇ ਸੀਗੇ ਨਵੇਂ ਜਿੱਦਾਂ ਅੰਮ੍ਰਿਤਪਾਲ ਨਾਲ ਹੋਰ ਜਿਹੜੀਆਂ ਸਿਆਸੀ ਖਬਰਾਂ ਵਾ, ਉਹ ਜਿਹੜੀਆਂ ਸਾਰੀਆਂ ਖਬਰਾਂ ਉਹਦੇ ਰਿਲੇਟਿਡ ਲੋਕਾਂ ਨੂੰ ਤਾਂ ਫਿਲਹਾਲ ਕੰਟਰੀ ਕੰਡੀਸ਼ਨ ਵਾਈਜ਼ ਤਾਂ ਉਹਨਾਂ ਨੂੰ ਹੈਲਪ ਹੀ ਮਿਲ ਰਹੀ ਹੈ। ਤੇ ਜੀ, ਰੀਲੋਕੇਸ਼ਨ ਦਾ ਮੁੱਦਾ ਅਜੇ ਤੱਕ ਤਾਂ ਜਿਹੜਾ 9th ਸਰਕਿਟ ਆ ਉਹਦੇ ਵਿੱਚ ਈਜ਼ੀਲੀ ਥੋੜਾ ਹੈਂਡਲ ਹੋ ਜਾਂਦਾ ਤੇ 2nd ਸਰਕਿਟ ਦੇ ਵਿੱਚ ਰੀਲੋਕੇਸ਼ਨ ਦੇ ਵਿੱਚ ਉਹ ਕੇਸਾਂ 'ਚ ਪ੍ਰੋਬਲਮ ਆ ਜਿਹਨਾਂ 'ਚ ਪੁਲਿਸ ਇਨਵੋਲਵ ਨਹੀਂ ਹੈਗੀ। ਜੀ। ਪਰ ਮੇਰੇ ਹਿਸਾਬ ਨਾਲ ਤੁਹਾਨੂੰ ਆਪਣੀ ਆਪਾਂ ਰੇਡੀਓ ਦੀ ਐਗਜ਼ਾਮਪਲ ਦਿੰਦੇ ਆ। ਸਾਡੀਆਂ ਪੰਜਾਬੀ ਰੇਡੀਓ ਯੂਐਸਏ ਦੀਆਂ ਜਿੰਨੀਆਂ ਵੀ ਯੂਟਿਊਬ ਹੈਗੀਆਂ ਜਾਂ ਫੇਸਬੁੱਕ ਤੇ ਅਮਰਤਪਾਲ ਸਿੰਘ ਹੋਣਾ ਦੇ ਨਾਲ ਰਿਲੇਟਡ, ਭਾਈ ਅਮਰਤਪਾਲ ਸਿੰਘ ਹੋਣਾ ਦੇ ਨਾਲ, ਉਹ ਸਾਰੀਆਂ ਇੰਡੀਆ ਦੇ ਵਿੱਚ ਉਹਨਾਂ ਨੇ ਬਲੌਕ ਕਰ ਦਿੱਤੀਆਂ। ਸੋ ਆਪਾਂ ਇਕੱਲੇ ਨਹੀਂ, ਕਿਉਂਕਿ ਜਦੋਂ ਫੇਸਬੁੱਕ ਤੋਂ ਮੈਸੇਜ ਆਉਂਦਾ ਉਹਨਾਂ ਨੇ ਕਿਹਾ ਵੀ ਸਾਨੂੰ ਲੀਗਲੀ ਇੰਡੀਆ ਦੀ ਸਰਕਾਰ ਨੇ ਇਹ ਕਿਹਾ ਹੈ। ਸੋ ਬਹੁਤ ਸਾਰੇ ਜਰਨਲਿਸਟ ਅੰਦਰ ਵੀ ਕੀਤੇ ਆ, ਉਹਨਾਂ ਦੇ ਵੈਬਸਾਈਟ ਵੀ ਬੰਦ ਕੀਤੇ ਆ। ਸੋ ਚਾਹੇ ਰੀਲੋਕੇਟ ਵੀ ਹੋ ਜਾਣ ਇੱਕ ਸਟੇਟ ਤੋਂ ਦੂਜੇ ਤੇ ਉਹਨਾਂ ਦੀ ਸਿਚੁਏਸ਼ਨ ਤਾਂ ਸੇਮ ਹੀ ਆ, ਰਾਈਟ? ਜੀ। ਜੀ। ਤੇ ਅਗਲਾ ਜਿਹੜਾ ਫਰਮ ਰੀਸੈਟਲਮੈਂਟ ਬਾਰ ਇਸ਼ੂ ਜਿਹੜਾ ਯੂਰਪੀਅਨ ਪੰਜਾਬੀਜ਼ ਦੇ ਲਈ ਆ, ਉਹਦੀ ਅਪਡੇਟ? ਜਿਹੜਾ ਯੂਰਪੀਅਨ ਪੰਜਾਬੀਆਂ ਦਾ ਜਿਹੜੇ ਕੇਸ ਆ, ਸਾਡਾ ਹੁਣ ਜਿੱਦਾਂ ਇੱਕ ਕੇਸ ਚੱਲਦਾ ਸੀਗਾ ਤੇ ਉਹ ਤੀਜੀ ਚੌਥੀ ਉਹਦੀ ਹੀਅਰਿੰਗ ਪਾਤੀ ਤੇ ਡਾਕੂਮੈਂਟ ਜਿਹੜੇ ਸਾਰੇ ਉਹਨੂੰ ਟਰਾਂਸਲੇਟ ਕਰਾ ਕੇ ਇਟਲੀ ਦੇ ਟਰਾਂਸਲੇਟ ਕਰਾ ਕੇ ਦਿਓ ਸਾਰਾ। ਤੇ ਜਿਹੜਾ ਜ਼ਿੰਮੇਵਾਰੀ ਆ ਉਹ ਹੁੰਦੀ ਤਾਂ ਸਰਕਾਰ ਦੀ ਆ ਕਿ ਉਹਨਾਂ ਨੇ ਸ਼ੋਅ ਕਰਨਾ, ਪਰ ਜਿਹੜਾ ਜੱਜ ਆ ਉਹ ਜਿਹੜਾ ਰਿਸਪੋਂਡੈਂਟ ਆ, ਜਿਹੜਾ ਜਿਹਨੇ ਅਸਾਈਲਮ ਮੰਗਣਾ, ਉੱਤੇ ਪ੍ਰੈਸ਼ਰ ਪਾ ਰਹੇ ਆ ਕਿ ਤੁਸੀਂ ਦੱਸੋ ਸਾਨੂੰ ਕੋਈ ਕਿੱਦਾਂ, ਹੈ ਨਾ, ਕਿ ਆਈਡੀ ਆਪਣੀ ਕਿੱਥੇ ਰਹਿੰਦੇ ਸੀਗੇ, ਕਿਉਂ ਨਹੀਂ ਉੱਥੇ ਲੌਂਗ ਟਰਮ ਰਹਿ ਸਕਦੇ ਸੀਗੇ। ਸੋ ਯੂਰਪ ਵਾਲੇ ਜਿਹੜੇ ਕੇਸ ਹੈਗੇ ਉਹਨਾਂ ਨੂੰ ਫਰਮ ਰੀਸੈਟਲਮੈਂਟ ਬਾਰ ਇੱਕ ਕੇਸ ਸਾਡਾ ਐਕਚੁਅਲੀ ਪਾਸ ਹੋਇਆ ਫਰਮ ਰੀਸੈਟਲਮੈਂਟ ਦਾ, ਕਾਫੀ ਤਕੜਾ ਉਹਦਾ ਮੁੱਦਾ ਸੀਗਾ ਤੇ ਬੰਦਾ ਇੰਡੀਆ ਵੀ 3-4 ਵਾਰੀ ਜਿਹੜਾ ਸੀਗਾ ਜਾ ਕੇ ਆਇਆ ਸੀਗਾ। ਸੋ ਕਈ ਜੱਜ ਜਿਹੜਾ ਹੈਗਾ ਕਿ ਉਹ ਜ਼ਿਆਦਾ ਸਰਕਾਰ ਵੱਲ ਸਟ੍ਰਿਕਟ
ਸਟੈਂਡਰਡ ਰੱਖਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਪ੍ਰੂਵ ਕਰਨਾ ਪਹਿਲਾਂ ਕਿ ਇੱਕ ਉਹ ਗ੍ਰੀਨ ਕਾਰਡ ਸੀਗਾ ਉੱਥੇ ਦਾ ਇਕੁਇਵਲੈਂਟ ਜਾਂ ਉੱਥੇ ਪੱਕਾ ਸੀਗਾ। ਤੇ ਜਿਹੜੇ ਕਈ ਜੱਜ ਹੁੰਦੇ ਆ ਉਹ ਥੋੜਾ ਨਿਊਟਰਲ ਜਿਹੇ ਹੁੰਦੇ ਆ ਕਿ ਸਰਕਾਰ ਨੇ ਤਾਂ ਜਾਣਾ ਨਹੀਂ, ਹੁਣ ਬੰਦੇ ਤੋਂ ਪੁੱਛਿਆ ਜਾਵੇ ਪਹਿਲਾਂ ਕਿ ਤੂੰ ਸੀਗਾ ਪੱਕਾ ਕਿ ਨਹੀਂ ਸੀਗਾ, ਤੇਰੇ ਕੋਲ ਡਾਕੂਮੈਂਟ ਹੈਗਾ ਕਿ ਨਹੀਂ ਹੈਗਾ। ਤੇ ਪਹਿਲੀ ਤਰੀਕ ਤੋਂ ਬਾਅਦ ਬੰਦਾ ਕਹਿੰਦਾ ਕਿ ਮੇਰੇ ਕੋਲ ਸੀਗਾ ਨਹੀਂ, ਤੇ ਜੱਜ ਨੇ ਅਗਲੀ ਡੇਟ ਦੇ ਦਿੱਤੀ, ਕਹਿੰਦਾ ਆਬਟੇਨ ਕਰਕੇ ਲੈ ਕੇ ਆਓ ਇਟਲੀ ਤੋਂ, ਹਨਾ। ਤੇ ਆਪਾਂ ਉਹ 'ਚ ਜਾ ਕੇ ਕਿਹਾ ਕਿ ਨਹੀਂ ਭਾਈ ਸਾਡਾ ਆਪਾਂ ਟਰਾਈ ਕੀਤਾ ਸੀਗਾ, ਸਾਨੂੰ ਤਾਂ ਮਿਲਿਆ ਨਹੀਂ, ਹਨਾ, ਕਿਉਂਕਿ ਹੁਣ ਟਾਈਮ ਬਹੁਤ ਹੋ ਗਿਆ, ਬੰਦੇ ਨੂੰ ਕੋਈ ਰਹਿੰਦਾ ਨਹੀਂ ਉੱਥੇ ਜਾਣਕਾਰ। ਤੇ ਸਰਕਾਰੀ ਵਕੀਲ ਪੁੱਛੇ ਕਿ ਕਿਉਂ ਨਹੀਂ ਮਿਲਿਆ, ਤੇ ਹੁਣ ਬੰਦਾ ਇਹੀ ਕਹਿ ਸਕਦਾ ਕਿ ਭਾਈ ਮੈਂ ਟਰਾਈ ਕੀਤਾ ਸੀਗਾ, ਮੈਨੂੰ ਨਹੀਂ ਮਿਲਿਆ। ਤੇ ਸਰਕਾਰੀ ਵਕੀਲ ਕਹਿੰਦੀ ਕਿ ਮੈਨੂੰ ਹੋਰ ਟਾਈਮ ਚਾਹੀਦਾ, ਆਪਾਂ ਆਪਣੇ ਲੈਵਲ ਤੇ ਜਾ ਕੇ ਜਿਹੜਾ ਰਿਸਰਚ ਕਰਨਾ ਚਾਹੁੰਦੇ ਆ। ਤੇ ਉਹਨੂੰ ਆਪਾਂ ਕਿਹਾ ਸੀਗਾ ਕਿ ਤੈਨੂੰ ਟਾਈਮ ਤਾਂ ਹੁਣ ਇੰਨਾ ਸੀਗਾ, ਤੀਜੀ ਤਾਂ ਬੰਦੇ ਦੀ ਹੀਅਰਿੰਗ ਪਾਤੀ ਆ, ਹੋਰ ਕਿੰਨਾ ਟਾਈਮ ਚਾਹੀਦਾ। ਤੇ ਉਹਨਾਂ ਨੇ ਕੋਈ ਜਿੱਦਾਂ ਕਈ ਵਾਰੀ ਕੀ ਹੁੰਦਾ ਕਿ ਬਹਾਨਾ ਲੱਭ ਲੈਂਦੇ ਕੋਈ ਕਿ ਆਹ ਡਾਕੂਮੈਂਟ ਟਰਾਂਸਲੇਟ ਨਹੀਂ, ਆਹ ਡਾਕੂਮੈਂਟ ਇੱਦਾਂ ਨਹੀਂ। ਤੇ ਉਹਨਾਂ ਨੂੰ ਅਗਲੀ ਤਰੀਕ ਜਿੱਦਾਂ ਫਿਰ ਦੁਬਾਰਾ ਹੁਣ ਚੌਥੀ ਤਰੀਕ ਬੰਦੇ ਦੀ ਪਾਤੀ, ਸਿਰਫ ਰੀਲੋਕੇਸ਼ਨ ਵਾਲਾ ਹੀ ਜਿਹੜਾ ਮੁੱਦਾ ਉਹ ਹੈਗਾ। ਤੇ ਇਹਦੇ ਵਿੱਚ ਹੁਣ ਸਿਚੁਏਸ਼ਨ ਇਹ ਹੈ ਕਿ ਕਈ ਜੱਜ ਇੱਦਾਂ ਦੇ ਸੀਗੇ ਕਿ ਕਈ ਜੱਜ ਇੱਦਾਂ ਦੇ ਆ ਕਿ ਉਹਨਾਂ ਦੇ ਮੂਹਰੇ ਇਹ ਇਸ਼ੂ ਸੌਖੇ ਤਰੀਕੇ ਨਾਲ ਪਾਸ ਹੋ ਸਕਦਾ, ਕਈ ਵਾਰੀ ਮੁੱਦਾ ਨਹੀਂ ਵੀ ਬਣਦਾ। ਤੇ ਕਈ ਜੱਜ ਆ ਜਿਹੜੇ ਉਹ ਰੀਲੋਕੇਸ਼ਨ ਦਾ ਜਿਹੜਾ ਫਰਮ ਰੀਸੈਟਲਮੈਂਟ ਦਾ ਮੁੱਦਾ ਜਿਹੜਾ ਉਹਨੂੰ ਕਾਫੀ ਸੀਰੀਅਸ ਮੰਨਦੇ ਆ, ਤੇ ਇੰਨਾ ਸੌਖਾ ਛੱਡਦੇ ਨਹੀਂ, 2-2 3-3 4-4 ਹੀਅਰਿੰਗਾਂ ਆਮ ਗੱਲ ਜਿੱਦਾਂ ਕਈ ਵਾਰੀ ਹੋ ਜਾਂਦੀ ਹੈ। ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਹੁਣ ਸਾਡੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਲਾਈਵ ਸ਼ੋਅ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ। ਘੰਟਾ ਕੁ ਅਸੀਂ ਕਾਲ ਲਵਾਂਗੇ 10:30 ਵਜੇ ਤਾਈਂ। ਹੁਣ 9:30 ਹੋਏ ਹੈਗੇ ਆ। ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408-272-5200 408-272-5200। ਤੇ ਜੇ ਤੁਸੀਂ ਟਰਕੀ ਆਉਣਾ ਹੋਣਾ ਤੇ ਆਫਿਸ ਦੇ ਵਿੱਚ ਅਪੁਆਇੰਟਮੈਂਟ ਸੈਟਅਪ ਕਰਨੀ ਆ, ਤੇ ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 415-909-0503 415-909-0503। ਉਹ ਹਮੇਸ਼ਾ ਕਹਿੰਦੇ ਹੀ ਹੁੰਦੇ ਆ ਵੀ ਉਹਨਾਂ ਨੂੰ ਈਮੇਲ ਜਾਂ ਉਹਨਾਂ ਦੇ ਆਫਿਸ ਤੇ ਕਾਲ ਕਰੋ ਤਾਂ ਉਹ ਬੈਟਰ ਰਹੂਗੀ। ਤੇ ਕਾਲਸ ਲੈਣ ਤੋਂ ਪਹਿਲਾਂ ਮੈਂ ਕੁਛ ਕੁ ਇਨਪੁਟ ਵੀ ਦੇਣੀ ਆ, ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਨਗਰ ਕੀਰਤਨ ਵੀ ਬਹੁਤ ਹੋਏ ਆ, ਚਾਹੇ ਉਹ ਸੈਕਰਾਮੈਂਟੋ ਸੀ, ਸਟਾਕਟਨ ਸੀ, ਹੋਰ ਵੀ ਈਵੈਂਟਸ ਹੋਈਆਂ, ਆਪਾਂ ਜਾਂਦੇ ਰਹੇ ਆ। ਉੱਥੋਂ ਬਹੁਤ ਇਨਪੁਟ ਵੀ ਤੁਹਾਡੇ ਸ਼ੋਅ ਬਾਰੇ ਹੁੰਦਾ ਰਿਹਾ। ਬਹੁਤ ਸਾਰੇ ਪੋਜ਼ੀਟਿਵ ਰਿਸਪੌਂਸ ਵੀ ਆਏ ਆ, ਕੁਛ ਕੁ ਕੰਪਲੇਨ ਵੀ ਹੁੰਦੀਆਂ। ਉਹ ਜਾਇਜ਼ ਵੀ ਹੁੰਦੀਆਂ, ਉਹਨਾਂ ਦੇ ਵਿੱਚ ਕਈ ਆਪਣਾ ਵੀ ਸਾਡਾ ਕਸੂਰ ਹੁੰਦਾ, ਕਿਉਂਕਿ ਮੇਰਾ ਖੁਦ ਦਾ ਬਿਜ਼ਨਸ ਵੀ ਆ, ਮੈਨੂੰ ਪਤਾ ਆ। ਸੋ ਇੱਕ ਤਾਂ ਜਿੰਨੇ ਵੀ ਸਾਡੇ ਸਰੋਤੇ ਆ ਨਾ, ਜਦੋਂ ਤੁਸੀਂ ਆਫਿਸ 'ਚ ਕਾਲ ਕਰਦੇ, ਇਹ ਕਰਿਆ ਕਰੋ ਵੀ ਇੱਕ ਜਣਾ ਫੈਮਿਲੀ ਮੈਂਬਰ 'ਚੋਂ ਡਿਸਾਈਡ ਕਰ ਲਓ ਵੀ ਕਿਹਨੂੰ ਹੈਂਡਲ ਕਰਨਾ। ਯੂਜੂਅਲੀ ਕੀ ਆ, ਜਿੱਦਾਂ ਆਪਾਂ ਸਾਰੇ ਪੰਜਾਬੀਆਂ ਦੀ ਆਦਤ ਆ, ਹਸਬੈਂਡ ਵਾਈਫ ਆ, ਪਹਿਲਾਂ ਹਸਬੈਂਡ ਨੇ ਗੱਲ ਕਰਨੀ, ਫਿਰ ਵਾਈਫ ਨੇ ਕਰਨੀ ਆ, ਫਿਰ ਚਾਚੇ ਨੂੰ ਲਿਆਉਂਦੇ, ਫਿਰ ਡੈਡੀ ਨੂੰ ਲਿਆਉਂਦੇ। ਉਹਦੇ ਨਾਲ ਕੀ ਹੁੰਦਾ ਨਾ, ਫਿਰ ਉਹ ਟਾਈਮ ਸਾਰਾ ਵੇਸਟ ਹੁੰਦਾ ਜੇ ਤੁਸੀਂ ਦੁਬਾਰਾ ਕੀ ਆਨਸਰ ਸੇਮ ਪੁੱਛੀ ਜਾਣਾ ਆ। ਤੇ ਕੋਸ਼ਿਸ਼ ਨਾਲੇ ਇਹ ਕਰੀਏ ਆਪਾਂ, ਜੇ ਈਮੇਲ ਤੇ ਹਨਾ, ਜੇ ਹੋਰ ਕਮਿਊਨਿਟੀਆਂ ਇਦਾਂ ਕਰਦੀਆਂ ਆ, ਉਹਦੇ ਨਾਲ ਇੱਕ ਤਾਂ ਨਾਲ ਇਹ ਆ ਵੀ ਤੁਹਾਡੇ ਕੋਲ ਸਾਰਾ ਕੁਝ ਸੇਵ ਰਹਿੰਦਾ ਆ ਤੁਹਾਡੇ ਕੰਪਿਊਟਰ ਦੇ ਵਿੱਚ, ਤੁਹਾਡੀ ਈਮੇਲ ਦੇ ਵਿੱਚ। ਜਵਾਨੀ ਗੱਲ ਹੋਈ ਆ, ਫਿਰ ਉਹ ਕਈ ਵਾਰ ਮਿਸਅੰਡਰਸਟੈਂਡਿੰਗ ਹੋ ਜਾਂਦੀ ਆ, ਫਿਰ ਕੁਛ ਹੁੰਦਾ ਨਹੀਂ ਹੈਗਾ, ਹਨਾ। ਤੇ ਇਸ ਕਰਕੇ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ। ਤੇ ਬਾਕੀ ਆਪਾਂ ਜਿਹੜੀਆਂ ਕਾਲਸ ਵੀ ਸ਼ੁਰੂ ਕਰਦੇ ਆ। ਤੇ ਸਾਡੇ ਪਹਿਲੇ ਕਾਲਰ ਆ ਪਰਮਪਾਲ ਜੀ। ਇੱਕ ਜ਼ਰੂਰ ਮੈਂ ਬੇਨਤੀ ਕਰਦਾ, ਜਿੰਨੇ ਵੀ ਸਾਡੇ ਸਰੋਤੇ ਆ, ਸਾਰੇ ਹੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿ ਦਿੰਦੇ ਆ, ਕੋਈ ਆਪਾਂ ਗੁੱਸਾ ਨਹੀਂ ਕਰਦੇ। ਸੋ ਸਾਡੀ ਕੋਸ਼ਿਸ਼ ਇਹ ਰਹੂਗੀ ਵੀ ਵੱਧ ਤੋਂ ਵੱਧ ਆਪਾਂ ਕਾਲਸ ਲਈਏ, ਕਿਉਂਕਿ ਕਈ ਵਾਰ ਸਤਿ ਸ਼੍ਰੀ ਅਕਾਲ ਕਹਿਣ 'ਚ ਹੀ ਕਾਫੀ ਸਮਾਂ ਲੰਘ ਜਾਂਦਾ ਹੈ। ਤੇ ਕਾਲਰ ਆ ਪਰਮਪਾਲ ਜੀ। ਹਾਂਜੀ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਜੀ। ਏਸੀ ਸਾਡਾ ਨਾ ਇੱਕ ਰਿਲੇਟਿਵ ਬੱਚਾ ਹੈ, 17.5 ਸਾਲ ਦਾ, ਸਪੇਨ ਦੀ ਨੈਸ਼ਨੈਲਿਟੀ ਉਹਦੇ ਕੋਲ, ਇੱਥੇ ਉਹਦਾ ਅਡਾਪਸ਼ਨ ਦਾ ਕੇਸ ਲੱਗ ਸਕਦਾ ਹੈ? ਨਹੀਂ, 14 ਸਾਲ ਤੋਂ ਪਹਿਲਾਂ ਜਿਹੜਾ ਹੁੰਦਾ ਅਡਾਪਸ਼ਨ ਦਾ ਕੇਸ ਜਿਹੜਾ ਹੁੰਦਾ ਵਾ, ਤੇ 14 ਸਾਲ ਤੋਂ ਬਾਅਦ ਜਿਹੜਾ ਹੁੰਦਾ ਉਹ ਗਾਰਡੀਅਨਸ਼ਿਪ ਵਾਲੇ ਕੇਸ ਹੁੰਦੇ ਆ। ਸਟੇਟ ਟੂ ਸਟੇਟ ਡਿਪੈਂਡ ਕਰਦਾ। ਤੇ ਕਈ ਸਟੇਟਾਂ 'ਚ 18 ਸਾਲ ਦਾ ਰੂਲ ਆ, ਕਈਆਂ 'ਚ 21 ਸਾਲਾਂ ਦਾ ਰੂਲ ਆ। ਤੇ ਗਾਰਡੀਅਨਸ਼ਿਪ ਦਾ ਕੇਸ ਉਹਨਾਂ ਦਾ ਹੁੰਦਾ ਜਿਹਨਾਂ ਦੇ ਘਰ ਦੇ ਉਹਨਾਂ ਨੂੰ ਅਬੈਂਡਨ ਕਰ ਦਿੰਦੇ ਆ ਬੱਚੇ ਨੂੰ। ਸੋ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ ਸਿਨੈਰੀਓ, ਉਹਦੇ ਵਿੱਚ ਨਾ ਹੀ ਅਡਾਪਸ਼ਨ ਵਾਲਾ, ਨਾ ਹੀ ਗਾਰਡੀਅਨਸ਼ਿਪ ਵਾਲਾ। ਧੰਨਵਾਦ ਜੀ। ਤੇ ਅਗਲੇ ਕਾਲਰ ਆ ਮਨੀਸ਼ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਹਾਂਜੀ ਬੋਲੋ। ਆਵਾਜ਼ ਨਹੀਂ ਭਾਜੀ ਤੁਹਾਡੀ ਆ ਰਹੀ। ਮਨੀਸ਼ ਜੀ, ਤੁਸੀਂ ਰੇਡੀਓ ਸੁਣੀ ਜਾਂਦੇ ਬੈਕਗ੍ਰਾਉਂਡ ਤੇ, ਤੁਸੀਂ ਕੁਐਸਚਨ ਕਰੋ ਆਪਣਾ। ਨਹੀਂ, ਹੋਲਡ ਰੱਖਿਓ, ਤੁਹਾਡੀ ਕਾਲ ਨਹੀਂ ਆ ਰਹੀ। ਤੇ ਅਗਲੇ ਕਾਲਰ ਆ ਕਰਨੈਲ ਸਿੰਘ ਜੀ। ਹਾਂਜੀ, ਮੈਂ ਜੀ ਆਪਣਾ ਲੈਸਾ ਤੋਂ ਬੋਲਦਾ ਜੀ। ਜੀ ਮੇਰੀ ਬੇਨਤੀ ਸੀ ਵੀ ਤੁਸੀਂ ਹਮੇਸ਼ਾ ਨਾ ਜਾਂ ਤਾਂ ਇਲੀਗਲ ਇਮੀਗ੍ਰੇਸ਼ਨ ਵੱਲ ਜ਼ਿਆਦਾ ਕਰਦੇ ਰਹਿਣਾ, ਗੱਲਾਂ ਲੀਗਲ ਇਮੀਗ੍ਰੇਸ਼ਨ ਵਿੱਚ ਕਈ ਡਿਟੇਲ ਦਿੱਤੀ,
भाई किन्ने बैकलॉग खत्म हो गया, किन्ना कुछ रह गया, की पोजीशन चल रही है। हमेशा मैं जो सुनता है रोज, जितना भी ਤੁਹਾਡਾ टाइम ਹੁੰਦਾ है, ਜਾਂ ਤਾਂ इलीगल इमिग्रेशन वास्ते ਬਾਰਡਰ ਕਿਵੇਂ, ਇਹ ਕਿਵੇਂ ਹੈ, ਲੀਗਲ ਇਮੀਗ੍ਰੇਸ਼ਨ ਕਦੇ ਗੱਲ ਨਹੀਂ ਕਰਦੇ। ਨਹੀਂ, ਤੁਸੀਂ ਸਾਰੇ ਪ੍ਰੋਗਰਾਮ ਨਹੀਂ ਸੁਣੇ, ਨਾਲੇ ਅਸੀਂ ਕਦੇ ਇਲੀਗਲ ਇਮੀਗ੍ਰੇਸ਼ਨ ਦੀ ਨਹੀਂ ਗੱਲ ਕਰਦੇ। ਬਿਲਕੁਲ ਸੁਣਦਾ, ਜਿਹੜਾ ਬੰਦਾ ਕੋਈ ਮਿਸ ਨਹੀਂ ਕਰਦਾ। ਨਹੀਂ, ਮੈਂ ਤੁਹਾਨੂੰ ਦੱਸਦਾ ਇਲੀਗਲ ਇਮੀਗ੍ਰੇਸ਼ਨ ਕਿੱਦਾਂ ਹੋ ਗਈ। ਜਿਹੜਾ ਬੰਦਾ ਅਮਰੀਕਾ 'ਚ ਆ ਗਿਆ, ਉਹ ਲੀਗਲੀ ਜਿਹੜਾ ਤੁਹਾਡੇ ਕੋਲ ਤੁਹਾਡਾ ਹੱਕ ਆ ਉਹ ਲੈ ਰਿਹਾ, ਰਾਈਟ। ਸੋ ਉਹਨੂੰ ਤੁਸੀਂ ਉਹ ਨਹੀਂ ਕਹਿ ਸਕਦੇ। ਬਾਕੀ ਜਿਹੜੇ ਤੁਹਾਡੇ ਕਿਹੜੀ ਡੇਟ ਕੀ ਚੱਲ ਰਹੀ ਆ, ਉਹ ਵਿੱਚ ਡਿਸਕਸ ਕਰਦੇ ਰਹਿੰਦੇ ਆ, ਠੀਕ ਹੈ। ਇਹ ਆਪਾਂ ਹਰ ਪ੍ਰੋਗਰਾਮ ਦੇ ਵਿੱਚ ਹੀ ਕੋਈ ਨਾ ਕੋਈ ਸਵਾਲ ਪੁੱਛਿਆ ਹੁੰਦਾ ਕਿੰਨਾ ਬੈਕਲੌਗ ਰਹਿ ਗਿਆ, ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਨਾ। ਅੱਛਾ ਮੇਰਾ ਵੀਰ, ਗੱਲ ਏਦਾਂ ਦੇਖੋ, ਕੋਈ ਸਾਡਾ ਓਬਲੀਗੇਸ਼ਨ ਨਹੀਂ ਹੈਗਾ ਕਿ ਕਿਹਨੂੰ ਕੀ ਦੱਸਣਾ ਵਾ। ਪਹਿਲੀ ਗੱਲ ਤਾਂ ਏਦਾਂ ਕਿ ਆਪਣੀ ਮਰਜ਼ੀ ਹੈ ਕਿ ਕਿਹੜਾ ਟੌਪਿਕ ਆ, ਠੀਕ ਹੈ। ਇਹ ਕਟਸੀ ਦੋਨੋਂ ਪਾਸੇ ਜਾਂਦੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਇਹ ਵੀ ਗੱਲਾਂ ਡਿਸਕਸ ਹੁੰਦੀਆਂ ਰੋਜ਼ਾਨਾ ਦੇ ਵਿੱਚ। ਲੋਕ ਪੁੱਛਦੇ ਆ, ਜੇ ਤੁਸੀਂ ਸਾਡਾ ਪ੍ਰੋਗਰਾਮ ਸੁਣੋਗੇ, ਇਹ ਤਾਂ ਸਗੋਂ ਸਾਨੂੰ ਕਹਿਣਾ ਪੈਂਦਾ ਕਿ ਯਾਰ ਆਪਾਂ ਬੈਕਲੌਗ ਹਰ ਵਾਰੀ ਹੁਣੇ ਡਿਸਕਸ ਕਰਕੇ ਹਟੇ ਆ ਕਿ ਕੁਐਸਚਨ ਤੋਂ ਬਾਅਦ ਇਹ ਤਾਂ ਤੁਹਾਡੇ ਤੋਂ ਅਗਲੇ ਵਾਲੇ ਕੁਐਸਚਨ ਨੇ ਬੰਦਿਆਂ ਨੇ ਪੁੱਛ ਲੈਣਾ ਕਿ ਕੀ ਬੈਕਲੌਗ ਚੱਲਦਾ ਵਾ। ਹਰ ਰੋਜ਼ ਹਰ ਐਪੀਸੋਡ 'ਚ ਤਾਂ ਆਪਾਂ ਡੇਟਾ ਅਨਾਉਂਸ ਕਰੀ ਦੀਆਂ ਵੀਜ਼ੇ ਦੀਆਂ। ਧੰਨਵਾਦ ਜੀ, ਧੰਨਵਾਦ। ਸੋ ਭਾਜੀ ਆਵਾਜ਼ ਘੱਟ ਗਈ ਤੁਹਾਡੀ। ਹਰਜੋਤ ਜੀ ਤੁਹਾਡੀ ਨਾ ਆਵਾਜ਼ ਨਹੀਂ ਆ ਰਹੀ। ਟੈਕਨੀਕਲ ਸ਼ਾਇਦ ਪ੍ਰੋਬਲਮ ਆ ਗਈ। ਹਰਜੋਤ ਜੀ ਤੁਹਾਡੀ ਨਾ ਆਵਾਜ਼ ਆਣੀ ਬੰਦ ਹੋ ਗਈ। ਬ੍ਰੇਕ ਲੈ ਲੈਂਦੇ ਆ ਜਾਂ ਫਿਰ ਇੱਕ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਇਹਨਾਂ ਨੂੰ ਟੀਮ ਡਰਾਈਵਰਸ ਵੀ ਚਾਹੀਦੇ ਹਨ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। ਵੀਕਲੀ ਚੈੱਕ ਡਾਇਰੈਕਟ ਡਿਪੋਜ਼ਿਟ ਹੋਵੇਗੀ। ਹੋਰ ਜਾਣਕਾਰੀ ਲਈ ਕਾਲ 5307882588 530 788 2588 ਜਾਂ 559 660 2201 5596602201। ਓਹੋ, ਨਵੀਂ ਮੁਸੀਬਤ। ਟਰੱਕ ਖਰਾਬ ਹੋ ਗਿਆ, ਹੁਣ ਪਾਰਟਸ ਮਿਲਦੇ ਨਹੀਂ, ਚੱਕਣਾ ਲੋਡ ਵੀ ਹੈ। ਸਮਝ ਨਹੀਂ ਆਉਂਦੀ ਵੀ ਕਿੱਥੋਂ ਠੀਕ ਕਰਾਵਾਂ। ਉਹ ਫਿਕਰ ਨਾ ਕਰ, ਆਪਾਂ ਜਾਵਾਂਗੇ BJ ਗੇਅਰ ਸੈਕਰਾਮੈਂਟੋ ਵਾਲਿਆਂ ਦੇ ਕੋਲ। ਟਰਾਂਸਮਿਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲ ਹੀ ਹੁੰਦੇ ਆ। ਸਵੇਰੇ ਟਰੱਕ ਛੱਡੋ ਤੇ ਸ਼ਾਮੀ ਲੈ ਕੇ ਜਾਓ। ਇਹਨੂੰ ਲੋਡ ਦੀ ਵੀ ਫਿਕਰ ਕਰਨ ਦੀ ਲੋੜ ਨਹੀਂ। ਪਿਛਲੇ 30 ਸਾਲਾਂ ਤੋਂ ਇਹ ਸੇਵਾਵਾਂ ਦੇ ਰਹੇ ਹਨ। 501 ਗਲਾਈਡ ਐਵੀਨਿਊ ਸੈਕਰਾਮੈਂਟੋ। ਕਾਲ 9168794001 916 879 4001। ਕੀ ਤੁਹਾਡੇ ਗੈਸ ਸਟੇਸ਼ਨ, ਰੀਟੇਲ ਸਟੋਰ, ਅਪਾਰਟਮੈਂਟ ਕੰਪਲੈਕਸ ਜਾਂ ਸ਼ਾਪਿੰਗ ਸੈਂਟਰ ਦੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ ਜਾਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ? ਤਾਂ ਅੱਜ ਹੀ ਵਧੀਆ ਰੇਟਸ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹਨ। ਇੰਡੀਪੈਂਡੈਂਟ ਬ੍ਰੋਕਰ ਹਨ। 10 ਤੋਂ ਵੱਧ A+ ਰੇਟਡ ਇੰਸ਼ੋਰੈਂਸ ਕੰਪਨੀਆਂ ਨਾਲ ਕੰਮ ਕਰਦੇ ਹਨ। ਪੂਰੇ ਅਮਰੀਕਾ 'ਚ ਬਿਜ਼ਨਸ ਇੰਸ਼ੋਰੈਂਸ ਕਰਦੇ ਹਨ। ਕਾਲ 4082722500 408 272 2500। California Department of Insurance, license number 0F89805।
ਜੇਕਰ ਤੁਸੀਂ ਟਰੱਕ ਪਾਰਕਿੰਗ ਲੱਭ ਰਹੇ ਹੋ ਤਾਂ ਸੈਕਰਾਮੈਂਟੋ ਹਾਈਵੇ 99 ਤੋਂ ਐਗਜ਼ਿਟ 311 ਰੀਗੋ ਰੋਡ ਦੇ ਨੇੜੇ ਉਪਲਬਧ ਹੈ। ਕੈਮਰਾ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੈ। ਮਕੈਨਿਕ ਸ਼ਾਪ ਅਤੇ 5 ਰੂਮ ਵਾਲਾ ਘਰ ਵੀ ਕਿਰਾਏ ਲਈ ਅਵੇਲੇਬਲ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 916 729 9852 9167299852। ਤੁਸੀਂ ਰਿਸ਼ਤਾ ਕਰਨਾ ਹੈ, ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ USA ਤੇ ਇਸ ਬਾਰੇ ਐਡ ਚਲਾਓ। ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹੁਣਾ ਤੇ ਪੰਜਾਬੀ ਰੇਡੀਓ USA ਤੇ ਐਡ ਹੈ ਚਲਾਉਣਾ। ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭੈਣ ਜੀ, ਮੁੰਡਾ ਤੇ ਤੁਹਾਡਾ ਜਿੱਦਾਂ ਦਾ ਹੈਗਾ ਸੋ ਹੈਗਾ, ਸਾਨੂੰ ਤੁਹਾਡੇ ਮੁੰਡੇ ਨਾਲੋਂ ਵੱਧ ਤੁਹਾਡਾ ਫਰਨੀਚਰ ਪਸੰਦ ਆ ਗਿਆ। ਫਰਨੀਚਰ ਐਂਡ ਮੈਟਰੈਸ ਐਕਸਪ੍ਰੈਸ, ਜਿੱਥੇ ਮਿਲਦਾ ਹੈ ਗੁੱਡ ਕੁਆਲਿਟੀ ਦਾ ਕਸਟਮਾਈਜ਼ਡ ਫਰਨੀਚਰ, ਪੀਟੀ ਬੈੱਡ, ਦੀਵਾਨ ਬੈੱਡ, ਮੈਟਰੈਸ, ਕਸਟਮ ਸੈਕਸ਼ਨਲਸ, ਕਸਟਮ ਸੋਫਾਸ, ਕਸਟਮ ਅਲਮਾਰੀ, ਮਾਡਰਨ, ਟ੍ਰੈਡੀਸ਼ਨਲ, ਕੰਟੈਂਪਰਰੀ ਤੇ ਇਹਨਾਂ ਕੋਲ ਦੇਸੀ ਫਰਨੀਚਰ ਵੀ ਅਵੇਲੇਬਲ ਹੈ। ਫਰਨੀਚਰ ਐਂਡ ਮੈਟਰੈਸ ਐਕਸਪ੍ਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਹੌਬੀ ਲੌਬੀ ਐਂਡ ਰੋਜ਼ ਦੇ ਵਿਚਾਲੇ। 1529 ਕਿਲੂਸਾ ਹਾਈਵੇ, ਜੌਨ ਡੀਅਰ ਟਰੈਕਟਰ ਡੀਲਰਸ਼ਿਪ ਦੇ ਨੇੜੇ, ਰੋਜ਼ ਸਟੋਰ ਦੇ ਨੇੜੇ। ਕਾਲ 5304155959 ਔਰ 5303007663। ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰਸ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KLOK ਸੈਨ ਹੋਜ਼ੇ ਬੇ ਏਰੀਆ 1170 AM, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਬ੍ਰੇਕ ਤੋਂ ਬਾਅਦ ਫੇਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਾਡਾ ਕੋਈ ਪਹਿਲਾਂ ਟੈਕਨੀਕਲ ਇਸ਼ੂ ਸੀ ਤੇ ਹੁਣ ਆਪਾਂ ਜਿਹੜਾ ਆ ਦੁਬਾਰਾ ਕੀ ਫੇਰ ਤੁਹਾਡੇ ਜਿਹੜੇ ਕੁਐਸਚਨ ਲੈਣੇ ਆ। ਸਾਡੇ ਨਾਲ ਜੁੜੇ ਹੋਏ ਆ ਸੋਨ ਜੀ। ਜੀ ਹਾਂਜੀ ਭਾਜੀ, ਮੇਰਾ ਪਰਸਨਲ ਸਵਾਲ ਨਹੀਂ ਹੈ, ਕਮਿਊਨਿਟੀ ਦਾ ਸਵਾਲ ਹੈ ਜੀ। ਸੋ ਇੱਕ ਸਕਿੰਟ ਦੇ ਵਿੱਚ ਹੀ ਮੈਂ ਲੈ ਲੈਣਾ। ਇਹ ਭਾਜੀ, ਮੈਂ ਥੋੜੀ ਜਿਹੀ ਪੱਤਰਕਾਰੀ ਕਰਦਾ ਤਾਂ ਸੋ ਮੈਂ ਕਿਸੇ ਕੰਮ ਲਈ ਕਲਾਸਕੋ ਇਮੀਗ੍ਰੇਸ਼ਨ ਸੈਂਟਰ 'ਚ ਗਿਆ ਤੇ ਉੱਥੇ ਘੱਟੋ ਘੱਟ 50 ਬੰਦੇ ਉਧਰੋਂ ਆਇਓ ਬਾਰਡਰ ਟੱਪ ਕੇ। ਤੇ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਵਾਲਿਆਂ ਨੂੰ ਸਾਰਿਆਂ ਨੂੰ ਸਵਾਲ ਪੁੱਛੇ, ਇੱਕੋ ਹੀ ਸਵਾਲ ਸਾਰਿਆਂ ਦੇ ਕੋਲ ਕਿ ਸਾਨੂੰ ਮਾਨਦਾਲ ਦਾ ਜਿਹੜਾ ਪੋਸਟਰ ਲਾਉਂਦੇ ਸੀ ਉਹ ਕਰਦੇ ਸੀ। ਸੇਮ 50 ਬੰਦਿਆਂ ਦਾ ਇੱਕੋ ਹੀ ਵਰਕਾ ਉਹਨਾਂ ਦੇ ਹੱਥ ਤੇ। ਔਰ ਮੈਂ ਸਿਰਫ ਇਸੇ ਖਾਤਰ ਤੁਹਾਨੂੰ ਸਵਾਲ ਕੀਤਾ ਕਿ ਪੰਜਾਬੀ ਕਮਿਊਨਿਟੀ ਲਈ ਇਹ ਜਿਹੜਾ ਹੈਗਾ ਆ, ਆਪ ਜੀ ਕੁਝ ਸੁਝਾਅ ਦੱਸੋ ਕਿ ਜਿਹੜੇ ਬਿਨਾਂ ਉੱਦਾਂ ਹੀ ਬਿਨਾਂ ਉੱਥੋਂ ਇੱਕੋ ਹੀ ਏਜੰਟ ਵਰਕਾ ਦੇਈ ਜਾਂਦੇ ਆ ਤੇ ਇੱਥੇ ਆ ਕੇ ਉਹਨਾਂ ਦੇ ਲਈ ਬੈਨੀਫਿਟ ਆ ਜਾਂ ਨਹੀਂ। ਇਹ ਤੁਸੀਂ ਕਿੱਥੇ ਸੀਗੇ, ਕਿਹੜੇ ਸੈਂਟਰ ਤੇ ਸੀ?
ਜਿਵੇਂ ਕਲਾਸਕੋ ਮੈਕਸੀਕਲੀ ਜਿਹੜਾ ਹੈਗਾ ਆ। ਅੱਛਾ ਮੈਕਸੀਕਲ, ਠੀਕ ਜੀ। ਸੋ ਮੈਂ ਭਾਜੀ ਹੁਣਾਂ ਨੂੰ ਟੇਰਕੇਆਣਾ ਸਾਹਿਬ ਨੂੰ ਇਹੀ ਇੱਕ ਸਵਾਲ ਦਾ ਜਵਾਬ ਮੰਗਦਾ ਕਿ ਲੋਕਾਂ ਨੂੰ ਇਸ ਗੱਲ ਰਾਹੀਂ ਮੈਸੇਜ ਦਿਓ ਕਿ ਜੇ ਕਿਸੇ ਲਈ ਖਤਰਾ ਹੈਗਾ ਆ ਤੋ ਤਾਂ ਹੀ ਦਿਖਾਉਣ, ਨਹੀਂ ਤਾਂ ਉਹਨਾਂ ਲਈ ਜਾਨ ਨੂੰ ਖਤਰਾ ਹੋ ਸਕਦਾ ਜਾਂ ਇੱਥੇ ਆ ਕੇ ਕੀ ਪ੍ਰੋਬਲਮਾਂ ਆ ਸਕਦੀਆਂ। ਮਾਨ ਦੀ ਸਟੋਰੀ ਲੈ ਕੇ ਜੀ ਭਾਈ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਤਾਂ ਹੈਗਾ ਲਾਇਰ ਦਾ ਇਹਦੇ ਵਿੱਚ ਐਂਗਲ ਉਹ ਇਹ ਹੈ ਕਿ ਲਾਇਰ ਉਹਦੇ ਕੇਸ ਫਾਈਲ ਕਰ ਸਕਦਾ ਜਿਹੜਾ ਬੰਦਾ ਆਪਣਾ ਦੱਸ ਰਿਹਾ ਕਿ ਮੈਨੂੰ ਆਹ ਖਤਰਾ। ਪਹਿਲੀ ਗੱਲ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਨੂੰ ਦੱਸਣਾ ਕਿ ਉਹਨਾਂ ਨੂੰ ਕੀ ਖਤਰਾ ਨਹੀਂ ਹੈਗਾ। ਤੇ ਜਿਹਨੂੰ ਜਿਹੜੇ ਵੀ ਮੁੱਦਿਆਂ ਤੇ ਖਤਰਾ ਵਾ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਵਿਆਹ ਸ਼ਾਦੀ ਵਾਲੀ ਸਿਚੁਏਸ਼ਨ, ਜੋ ਵੀ ਉਹਨਾਂ ਨੂੰ ਖਤਰਾ ਉਹਦੇ ਬੇਸ ਤੇ ਉਹ ਹਰਜੋਤ ਜੀ ਅਜੇ ਵੀ ਡਿਸਟਰਬੈਂਸ ਸ਼ਾਇਦ ਵਿੱਚ ਆ ਰਹੀ ਥੋੜੀ, ਹੈਨਾ ਜੀ? ਉਹ ਕਾਲਰ ਵੱਲੋਂ ਸੀ ਮੇਰੇ ਖਿਆਲ ਨਾਲ, ਹੁਣ ਠੀਕ ਆ। ਹਾਂ ਤੇ ਹੁਣ ਪ੍ਰੋਬਲਮ ਇਹ ਹੈ ਕਿ ਯਾਰ ਜਿਹੜਾ ਬੰਦਾ ਪਹਿਲਾਂ ਤਾਂ ਬਾਰਡਰ ਟੱਪ ਕੇ ਆ ਰਿਹਾ ਰਾਈਟ, ਤੇ ਉਹਨੂੰ ਪਹਿਲਾਂ ਤਾਂ ਆਂਦੇ ਪੈਂਦੇ ਸੱਟੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਕੀ ਪ੍ਰੋਬਲਮ ਆ, ਮੇਰੀ ਹਿਸਟਰੀ ਕੀ ਆ। ਉਹਨੂੰ ਸਵਾਲ ਜਵਾਬ ਉਦੋਂ ਹੀ ਦੇਣੇ ਆਣੇ ਚਾਹੀਦੇ ਆ। ਤੇ ਵਿੱਚ ਕੀ ਹੋ ਗਿਆ ਸੀ, ਹੁਣ ਉਹਨਾਂ ਨੇ ਬਿਆਨ ਲੈਣੇ ਬੰਦ ਕਰਤੇ ਸੀਗੇ। ਤਾਂ ਬੰਦੇ ਕਈ ਵਾਰੀ ਨਾ ਫੋਨ ਕਰਦੇ ਸੀ ਕਿ ਭਾਜੀ ਹੁਣ ਬਿਆਨ ਲੈਂਦੇ ਆ ਕਿ ਨਹੀਂ ਲੈਂਦੇ ਆ, ਕਿ ਯਾਰ ਤੇਰਾ ਉਹਨਾਂ ਕੀ ਲੈਣਾ ਦੇਣਾ ਕਿ ਬਿਆਨ ਲੈਂਦੇ ਆ ਕਿ ਨਹੀਂ ਲੈਂਦੇ, ਤੈਨੂੰ ਤਾਂ ਪੂਰਾ ਪਤਾ ਹੋਣਾ ਚਾਹੀਦਾ, ਤੈਨੂੰ ਜਿਹੜੇ ਮਰਜ਼ੀ ਮੌਕੇ ਤੇ ਪੁੱਛਿਆ ਰਾਈਟ। ਤੇ ਹੁਣ ਜੇ ਤਾਂ ਤੁਸੀਂ ਏਜੰਟ ਤੇ ਰਿਲਾਈ ਕਰਦੇ ਆ, ਜਿੱਦਾਂ ਇਹ ਕਹਿੰਦਾ ਕਿ ਏਜੰਟ ਨੇ ਵਰਕਾ ਦੇ ਦਿੱਤਾ ਕਿ ਆਹ ਲੈ ਜਾ, ਏਜੰਟਾਂ ਨੂੰ ਹੁਣ ਕੀ ਪਤਾ, ਏਜੰਟਾਂ ਦਾ ਆਪਣਾ ਕੰਮ ਸੀਗਾ। ਉਹਨਾਂ ਨੇ ਤੁਹਾਨੂੰ ਇੱਕ ਵਾਰੀ ਉੱਥੋਂ ਦੀ ਕੱਢਤਾ, ਤੁਸੀਂ ਬਾਰਡਰ ਤੇ ਪਹੁੰਚ ਗਏ, ਉਹਨਾਂ ਨੇ ਆਪਣੇ ਪੈਸੇ ਬਣਾ ਲਏ, ਉਹਨਾਂ ਦਾ ਕੰਮ ਖਤਮ ਹੈ। ਤੇ ਪ੍ਰੋਬਲਮ ਹੁਣ ਇਹਦੇ ਵਿੱਚ ਇਹ ਹੈ ਕਿ ਜਿਹੜਾ ਮੈਟਰ ਆਫ RKK ਜਾਂ ਆਹ ਜਿਹੜਾ ਹੈਗਾ ਫਰਾਡ ਫਾਈਲਿੰਗ ਵਾਲਾ, ਉਹਨੂੰ ਹੁਣ ਜਿੱਦਾਂ ਸਰਕਾਰ ਜਦੋਂ ਫਾਈਲ ਕਰਦੀ ਹੈ ਨਾ, ਹਰਜੋਤ ਜੀ ਉਹਨਾਂ ਨੇ ਜਿੱਦਾਂ ਪੋਰਟਲੈਂਡ ਦੇ ਵਿੱਚ ਪੈਕੇਟ ਜਦੋਂ ਫਾਈਲ ਕੀਤਾ ਨਾ, ਉਹਦੇ ਵਿੱਚ 50 ਕੇਸਾਂ ਦੇ ਸੈਂਪਲ ਸੀਗੇ ਜੀ। ਕੇਸ ਸਿਰਫ ਆ ਨਹੀਂ ਸੀਗਾ ਕਿ ਮੈਂ ਪੋਸਟਰ ਆਂਦਾ ਸੀ ਮੈਨੂੰ ਫੜ ਲਿਆ, ਉਹਦੇ ਵਿੱਚ ਨਾ ਲਾਈਨਾਂ ਜਿੱਦਾਂ ਤੀਜੀ ਲਾਈਨ 'ਚ ਲਿਖਿਆ ਕਿ ਮੈਂ ਪੋਸਟਰ ਲਾਣਾ, ਦੂਜੇ ਬੰਦੇ ਦੇ ਵੀ ਤੀਜੀ ਲਾਈਨ 'ਚ ਉਹ ਲਿਖਿਆ, ਜਿੱਦਾਂ ਪੈਰਾਗ੍ਰਾਫ ਪੂਰੇ, ਜਿਹੜੀ ਉਹਦੀ ਲੈਂਗੁਏਜ ਸਾਰਾ ਸੇਮ, ਕਿ ਆਲਮੋਸਟ ਪਤਾ ਲੱਗ ਜਾਣਾ ਕਿ ਅੱਛਾ ਪਹਿਲੇ 'ਚ ਇਹ ਕਹਿੰਦਾ ਕਿ ਮੈਂ +2 ਕਰ ਲਈ, ਫਿਰ ਮੈਂ ਖੇਤਾਂ 'ਚ ਕੰਮ ਕਰਨਾ ਸ਼ੁਰੂ ਕਰਤਾ, ਫਿਰ ਮੈਂ ਗਿਆ, ਮੇਰੇ ਸਰੋਪਾ ਪਾਇਆ, ਮੈਂ ਪਾਰਟੀ ਦਾ ਉਹ ਬਣ ਗਿਆ, ਫਿਰ ਮੈਂ ਪੋਸਟਰ ਲਾਉਣਾ ਸੀਗਾ। ਪਹਿਲੀ ਵਾਰੀ ਕਰਕੇ ਚੱਲ ਗਏ ਸਾਰਿਆਂ ਦਾ, ਮਤਲਬ ਉਹੀ ਕਿ ਮੈਨੂੰ ਉੱਥੇ ਰੌਲਾ ਪੈ ਗਿਆ, ਕਿਸਾਨਾਂ ਨੇ ਮੈਨੂੰ ਬਚਾ ਲਿਆ। ਦੂਜੀ ਵਾਰੀ ਮੈਂ ਆਂਦਾ ਸੀਗਾ, ਰਾਹ 'ਚ ਮੈਨੂੰ ਘੇਰ ਲਿਆ, ਉਹਨੇ ਕਿਹਾ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਐਤਕੀ ਮੈਨੂੰ ਉਹਨਾਂ ਨੇ ਹੋਰ ਜ਼ਿਆਦਾ ਕੁੱਟਿਆ, ਹੁਣ ਮੈਂ ਹਸਪਤਾਲ ਪਹੁੰਚ ਗਿਆ। ਤੇ ਪਹਿਲੀ ਵਾਰੀ ਮੈਂ ਪੁਲਿਸ ਤੇ ਗਿਆ ਸੀ, ਪੁਲਿਸ ਨੇ ਕਿਹਾ ਜੇ ਤੂੰ ਦੁਬਾਰਾ ਆਇਆ ਤੈਨੂੰ ਵਾਪਸ ਉਹ ਕਰ ਦੇਣਾ। ਤੇ ਹੁਣ ਦੂਜੀ ਵਾਰੀ ਮੈਂ ਗਿਆ ਨਹੀਂ, ਤੇ ਫਿਰ ਮੇਰੇ ਘਰਦਿਆਂ ਨੇ ਕਿਹਾ ਕਿ ਤੂੰ ਲੁਕ ਛੁਪ ਕੇ ਰਹਿ, ਕਿਤੇ ਆਪਣੇ ਰਿਸ਼ਤੇਦਾਰ ਦੇ ਘਰ ਚਲ ਜਾ। ਤੇ ਰਿਸ਼ਤੇਦਾਰ ਦੇ ਘਰ ਮੈਂ ਗਿਆ, ਫਿਰ ਵੀ ਪਿੱਛੋਂ ਮੈਨੂੰ ਘਰੋਂ ਲੱਭਦੇ ਰਹੇ, ਫਿਰ ਮੈਂ ਅਮਰੀਕਾ ਆ ਗਿਆ, ਹਨਾ। ਤੇ ਉਹ ਜਿਹੜਾ ਸੀਗਾ ਸਾਰੇ 50 ਦੇ 50 ਇੱਕ ਲਾਈਨ ਬਾਏ ਲਾਈਨ ਸਾਰੇ, ਜਿੱਦਾਂ ਹੁਣ ਇਹ ਕੀ ਕਰਦੇ ਆ, ਇਹ ਹਾਇਰ ਕਰ ਲੈਂਦੇ ਕਿਉਂਕਿ ਟਰਾਂਸਲੇਟਰ ਇੰਟਰਪ੍ਰੀਟਰ। ਹੁਣ ਟਰਾਂਸਲੇਟਰ ਇੰਟਰਪ੍ਰੀਟਰ ਦਾ ਵੀ ਉਹਨਾਂ ਦਾ ਵੀ ਅੱਗੋਂ ਦੀ ਏਦਾਂ ਦਾ ਹੀ ਹੋਣਾ ਕਿ ਉਹਨਾਂ ਨੂੰ ਕੀ, ਉਹਨਾਂ ਨੇ ਵੀ ਆਪਣੇ ਪੈਸੇ ਲੈ ਕੇ ਤੁਹਾਡਾ ਕਰ ਦੇਣਾ, ਕੋਈ ਤੁਹਾਡੀ ਏਦਾਂ ਸੁਣ ਕੇ ਜਾਂ ਤਾਂ ਲਿਖੇ ਕਿ ਕੱਲੀ ਚੀਜ਼ ਬੰਦੇ ਦੀ ਅਲੱਗ ਆ, ਹਨਾ। ਸੋ ਕੋਰਟ ਇਹ ਨਹੀਂ ਕਹਿ ਰਿਹਾ ਕਿ ਮਾਨ ਦੀ ਉਹ ਪ੍ਰੋਬਲਮ ਆ, ਕੋਰਟ ਇਹ ਕਹਿ ਰਿਹਾ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਹਰੇਕ ਚੀਜ਼ ਲਾਈਨ ਵੀ ਉਹਦੀ ਤੁਹਾਡੀ ਉਦਾਂ ਕਰਦੇ ਆ, ਹਨਾ ਜੀ। ਉਹਨਾਂ ਦੇ ਲਾਅ ਫਰਮਾਂ ਵਾਲੇ ਵੀ ਫੜੇ ਕਿ ਇੱਕ ਬੰਦੇ ਦੇ ਕੇਸ ਦੀ ਜਿਹੜੀ ਲੈਂਗੁਏਜ ਆ ਦੂਜੇ ਬੰਦੇ ਦੇ ਨਾਲ ਮਿਲਦੀ ਆ, ਕਿ 3 ਕਾਲੇ ਕਾਨੂੰਨ। ਬੰਦੇ ਕੋਲ ਪੁੱਛੋ ਭਾਈ 3 ਕਾਲੇ ਕਾਨੂੰਨ ਕੀ ਹੈਗੇ ਆ, ਬੰਦੇ ਨੂੰ ਪਤਾ ਹੀ ਨਹੀਂ 3 ਕਾਲੇ ਕਾਨੂੰਨ ਕੀ ਹੈਗੇ, ਹਨਾ। ਬੰਦਿਆਂ ਨੂੰ ਇਹ ਨਹੀਂ ਪਤਾ ਪਾਰਟੀ ਬਣੀ ਕਦੋਂ ਆ, ਪਾਰਟੀ ਕਿਹੜੇ ਸਾਲ 'ਚ ਬਣੀ ਸੀਗੀ, ਕਦੋਂ ਪਾਰਟੀ ਦੇ ਲੀਡਰ ਕਦੋਂ ਇਲੈਕਸ਼ਨਾਂ ਜਿੱਤੇ ਸੀਗੇ, ਕੀ ਆ, ਕਿਹੜਾ ਉਹਨਾਂ ਦਾ ਉਮੀਦਵਾਰ ਤੁਹਾਡੇ ਇਲਾਕੇ 'ਚੋਂ ਖੜਦਾ। ਤੇ ਏਦਾਂ ਆ ਕਿ ਹੁਣ ਚਾਹੀਦੀ ਸਾਰਿਆਂ ਨੂੰ ਅਸਾਈਲਮ ਆ, ਪਰ ਏਦਾਂ ਆ ਕਿ ਜਿਹੜਾ ਇਹਦੇ ਵਿੱਚ ਮੇਨ ਆ ਕਿ ਹੁਣ ਅਸਾਈਲਮ ਤਾਂ ਉਹ ਬੰਦੇ ਨੂੰ ਵੀ ਮਿਲ ਸਕਦੀ ਹੈ ਜਿਹਦੇ ਭਾਵੇਂ ਉਹਨੂੰ ਪਿੱਛੇ ਕੋਈ ਖਤਰਾ ਨਹੀਂ ਸੀਗਾ ਉਦੋਂ, ਪਰ ਇੱਥੇ ਆ ਕੇ ਉਹਦੇ ਵਿੱਚ ਜਿਹੜੀ ਅਸਾਈਲਮ ਹੈਗੀ ਉਹ ਵਿਚਾਰਧਾਰਾ ਦੇ ਹਿਸਾਬ ਨਾਲ ਕਿ ਤੁਹਾਨੂੰ ਫਿਊਚਰ 'ਚ ਕੀ ਖਤਰਾ ਹੈ, ਉਹ ਇਹ ਸਾਰੀ ਤੁਹਾਡੀ ਵਿਚਾਰਧਾਰਾ ਨਾਲ ਸੰਬੰਧ ਰੱਖਦਾ। ਤੇ ਵਿਚਾਰਧਾਰਾ ਹੁਣ ਏਦਾਂ ਕਿ ਹਿਸਾਬ ਕਿਤਾਬ ਲੋਕਾਂ ਦਾ ਏਦਾਂ ਕਿ ਉਹ ਕਹਿੰਦਾ ਪੜ੍ਹਨਾ ਨਾ ਕੁਛ ਪਵੇ, ਪਤਾ ਨਾ ਕੁਛ ਹੋਵੇ, ਕਿ ਹਿਸਟਰੀ ਦਾ ਕੋਈ ਨਹੀਂ ਸਾਨੂੰ ਪਤਾ, ਤੇ ਅਸਾਈਲਮ ਬਸ ਵਕੀਲ ਦਵਾ ਕੇ ਦੇ ਦੇਵੇ ਕਿ ਅਸਾਈਲਮ ਬਸ ਜੱਜ ਕੋ ਜਾਵੇ ਤੇ ਜੱਜ ਕਹੇ ਕਿ ਮੈਂ ਕੁਛ ਪੁੱਛਣਾ ਨਹੀਂ। ਤੇ ਏਦਾਂ ਨਹੀਂ ਹੁੰਦਾ। ਹੁਣ ਇਹ ਏਦਾਂ ਕਿ ਜਿਹੜੇ ਲੋਕੀ ਤੁਸੀਂ ਕਹਿ ਰਹੇ ਆ ਕਿ ਉਹਨਾਂ ਨੂੰ ਦੱਸੋ ਕਿ ਕੀ ਉਹਨਾਂ ਨੂੰ ਸਲਾਹ, ਕੋਈ ਸਲਾਹ ਨਹੀਂ ਉਹਨਾਂ ਨੂੰ ਹੈਗੀ ਆ। ਉਹ ਬੰਦੇ ਡਿਜ਼ਰਵ ਕਰਦੇ ਆ ਏਦਾਂ ਕਿ ਤੁਸੀਂ ਜਦ ਪਹਿਲਾਂ ਆ ਰਹੇ ਆ ਤੁਹਾਨੂੰ ਕਿੱਦਾਂ ਨਹੀਂ ਪਤਾ ਕਿ ਜੇ ਤੁਸੀਂ ਕਹਿ ਰਹੇ ਕਿ ਮੈਂ ਪੋਲੀਟੀਕਲ ਅਸਾਈਲਮ ਲੈਣਾ, ਕਦੋਂ ਪਾਰਟੀ ਜੁਆਇਨ ਕੀਤੀ, ਕੀ ਸੀਗਾ, ਤੁਹਾਡੀਆਂ ਮੰਗਾਂ ਕੀ ਸਾਰੀਆਂ ਤੁਹਾਨੂੰ ਬਿਲਕੁਲ ਪਤਾ ਹੋਣਾ ਚਾਹੀਦਾ। ਜੇ ਤੁਸੀਂ ਉੱਥੇ ਨਹੀਂ ਦੱਸ ਸਕਦੇ, ਤੁਸੀਂ ਸਾਡੇ ਹੁਣ ਆਫਿਸ ਜਿਹੜਾ ਸਾਡਾ ਕਲਾਇੰਟ ਆ ਉਹ ਵੀ ਸਾਨੂੰ ਪੁੱਛਦਾ, ਉਹਨੂੰ ਕੋਈ ਏਦਾਂ ਥੋੜਾ ਕਿ ਮੈਂ ਉਹਨੂੰ ਕੋਈ ਕਹਾਣੀ ਬਣਾ ਕੇ ਦੇ ਦੇਣੀ ਕਿ ਤੂੰ ਆ ਜਾ ਕੇ ਬੋਲਦੇ, ਉਹ ਜਾ ਕੇ ਬੋਲਦੇ। ਉਹ ਆਫਿਸ 'ਚ ਵੀ ਜਦੋਂ ਆਉਂਦਾ ਉਹ ਵੀ ਹੈਰਾਨ ਹੋ ਜਾਂਦਾ ਕਿ ਯਾਰ ਇਹ ਮੇਰੇ ਕੋਲ ਵਕੀਲ ਤਾਂ ਇੰਨੇ ਸਵਾਲ ਪੁੱਛ ਰਿਹਾ, ਸਰਕਾਰੀ ਕਲਾਇੰਟ ਮੈਨੂੰ ਬਾਅਦ 'ਚ ਇਹੀ ਕਹਿੰਦੇ ਕਿ ਯਾਰ ਜਿੰਨੇ ਤੁਸੀਂ ਆਫਿਸ 'ਚ ਸਾਡੀ ਖਿੱਚ ਧੂ ਕੀਤੀ ਸੀਗੀ, ਐਕਚੁਅਲ ਕੋਰਟ ਦੇ ਵਿੱਚ ਨਹੀਂ ਇੰਨੀ ਕੀਤੀ, ਕਿ ਤੁਸੀਂ ਆਫਿਸ 'ਚ ਸਾਡੇ ਨਾਲ
ਜ਼ਿਆਦਾ ਧੱਕਾ ਕਰਦੇ ਆ ਤਾਂ ਉਹਦਾ ਏਦਾਂ ਕਿ ਕਲਾਇੰਟ ਪ੍ਰਿਪੇਅਰ ਹੁੰਦਾ ਅਗਲਾ ਕਿ ਸਰਕਾਰੀ ਵਕੀਲ ਨੇ ਉਹ ਤੋਂ ਘੱਟ ਹੀ ਕੁਐਸਚਨ ਪੁੱਛਣੇ। ਜੋ ਸਾਡਾ ਜਿਹੜਾ ਰੋਲ ਆ ਉਹ ਇਹ ਆ ਕਿ ਤੁਸੀਂ ਜਦੋਂ ਸਾਨੂੰ ਦੱਸਦੇ ਆ ਕਿ ਮੇਰੇ ਨਾਲ ਆਹ ਚੀਜ਼ ਹੋਈ ਆ, ਮੇਰਾ ਕੰਮ ਇਹ ਹੈ ਕਿ ਉਹਨੂੰ ਦੱਸਣਾ ਕਿ ਬਈ ਤੂੰ ਇਹਦਾ ਕੀ ਜਵਾਬ ਆ, ਇਹਦਾ ਕੀ ਜਵਾਬ ਆ, ਇਹਦਾ ਕੀ ਜਵਾਬ ਆ। ਤੇ ਜਿਹੜਾ ਇਹਦੇ ਵਿੱਚ ਏਦਾਂ ਕਿ ਜਿਹੜੇ ਬੰਦੇ ਨਾਲ ਹੋਇਆ ਜਾਂ ਜਿਹੜਾ ਬੰਦਾ ਸਮਝਦਾ ਗੱਲ ਨੂੰ, ਸਰਕਾਰੀ ਵਕੀਲ ਦੇ ਸਵਾਲ ਸਮਝਦਾ, ਉਹੀ ਬੰਦਾ ਜਿਹੜਾ ਤਰਦਾ ਵਾ। ਤੇ ਜਿਹੜਾ ਬੰਦਾ ਸੇਮ ਗੱਲ ਕਰੀ ਜਾਂਦਾ ਉਹਦਾ ਜੱਜ ਵੀ ਲਿਖ ਦਿੰਦਾ ਕਿ ਯਾਰ ਤੈਨੂੰ ਪਹਿਲਾਂ ਵੀ ਸਵਾਲ ਪੁੱਛਿਆ ਸੀ, ਤੂੰ ਉਹੀ ਜਵਾਬ ਦੇਈ ਜਾਂਦਾ ਤੇ ਤੈਨੂੰ ਹੁਣ ਵੀ ਕਿਉਂ ਲੱਭਦੇ ਆ, ਕਿਉਂਕਿ ਮੈਂ ਬਹੁਤ ਐਕਟਿਵ ਵਰਕਰ ਸੀਗਾ। ਨਹੀਂ, ਉਹਦਾ ਤੂੰ ਪਹਿਲਾਂ ਸੀਗਾ 2008 'ਚ, ਤੈਨੂੰ ਹੁਣ ਕਿਉਂ ਲੱਭਦੇ ਆ 2023 'ਚ, ਕਿਉਂਕਿ ਮੈਂ ਬਹੁਤ ਐਕਟਿਵ ਵਰਕਰ ਸੀਗਾ। ਸੋ ਜੱਜ ਵੀ ਇੱਕ ਦੋ ਵਾਰੀ ਪੁੱਛਦਾ। ਉਹ ਏਦਾਂ ਕਿ ਸਵਾਲਾਂ ਨੂੰ ਸਮਝਣ ਦੀ ਜਿਹੜੀ ਇੰਟੈਲੀਜੈਂਸ ਚਾਹੀਦੀ ਆ, ਪੇਸ਼ੈਂਸ ਚਾਹੀਦੀ ਆ, ਆਥੈਂਟਿਕ ਹੋਣਾ ਚਾਹੀਦਾ ਬੰਦਾ। ਸੋ ਸਾਰੀਆਂ ਏਦਾਂ ਦੀਆਂ ਚੀਜ਼ਾਂ। ਜੀ ਧੰਨਵਾਦ। ਰਣਜੀਤ ਸਿੰਘ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਦੋਹਾਂ ਭਰਾਵਾਂ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2005 ਦੇ ਵਿੱਚ ਆਪਣੇ ਭਰਾਵਾਂ ਦੀ ਪਟੀਸ਼ਨ ਕੀਤੀ ਸੀਗੀ ਜੀ। 2019 ਦੇ ਵਿੱਚ ਉਹ ਨਿਕਲਿਆ ਜੀ। ਜੀ। ਉਹਦੇ ਵਿੱਚੋਂ ਇੱਕ ਭਰਾ ਨੇ ਆਉਣਾ ਸੀ, ਇੱਕ ਨਹੀਂ ਸੀ ਆ ਸਕਦਾ ਜੀ। ਤੇ 2019 ਦੇ ਵਿੱਚ ਉਹ ਪਟੀਸ਼ਨ ਦੇ ਪੇਪਰ ਸਾਨੂੰ ਈਮੇਲ ਆ ਗਏ ਵੀ ਜਮ੍ਹਾਂ ਕਰਾਓ। ਅਸੀਂ ਸਾਰਾ ਪੇਪਰ ਵਰਕ ਤੇ ਵੀਜ਼ਾ ਫੀਸਾਂ ਜਮ੍ਹਾਂ ਕਰਾਤੀਆਂ ਜੀ। ਤੇ 29 ਅਪ੍ਰੈਲ 2022 ਚ ਉਹਨਾਂ ਦੀ ਇੰਟਰਵਿਊ ਹੋ ਗਈ ਜੀ। ਉਹ ਤੋਂ ਬਾਅਦ ਇੰਟਰਵਿਊ ਤੋਂ ਬਾਅਦ ਕੋਈ ਲੈਟਰ, ਕੋਈ ਨਹੀਂ ਆਇਆ ਉਹਨਾਂ ਨੇ, ਨਾ ਕੋਈ ਮੈਸੇਜ। ਅਸੀਂ ਇਨਕੁਆਰੀਆਂ ਵੀ ਪਾਈਆਂ, ਨਾ ਵੀਜ਼ਾ ਦਿੱਤਾ। ਸਾਨੂੰ ਇਹਦੇ ਬਾਰੇ ਕੀ ਕਰਨਾ ਚਾਹੀਦਾ ਜੀ? ਨਹੀਂ, ਮੈਸੇਜ ਤਾਂ ਉਹਨਾਂ ਨੂੰ ਰਿਪਲਾਈ ਤਾਂ ਕਰ ਦਿੰਦੇ ਆ, ਇੰਨਾ ਤਾਂ ਨਹੀਂ ਮਾੜਾ ਉਹਨਾਂ ਦਾ ਹਾਲ ਕਿ ਤੁਸੀਂ ਕਹਿੰਦੇ ਕਿ 22 ਤੇ ਕੀਤਾ ਨਹੀਂ। ਤੁਸੀਂ ਉਹਨਾਂ ਨਾਲ ਫੋਲੋ ਅਪ ਕਰੋ, ਤੇ ਜੇ ਫੋਲੋ ਅਪ ਦਾ ਤੁਹਾਨੂੰ ਜੋ ਨਹੀਂ ਆਉਂਦਾ ਤਾਂ ਤੁਸੀਂ ਇੱਥੇ ਜਿਹੜਾ ਕਾਂਗਰਸਮੈਨ ਦਾ ਆਫਿਸ ਹੈ ਨਾ, ਜਿਹੜਾ ਵੀ ਤੁਹਾਨੂੰ ਲੋਕਲ ਕਾਂਗਰਸਮੈਨ ਦਾ ਆਫਿਸ ਲੱਗਦਾ, ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਤੋਂ ਇਨਕੁਆਇਰੀ ਪਵਾਓ, ਉਹਨਾਂ ਨੂੰ ਜਵਾਬ ਦੇ ਦਿੰਦੇ ਆ। ਤੁਸੀਂ ਰਹਿੰਦੇ ਕਿੱਥੇ ਭਾਜੀ? ਮੈਂ ਯੂਬਾ ਸਿਟੀ ਆ ਜੀ। ਹਾਂਜੀ, ਯੂਬਾ ਸਿਟੀ ਦਾ ਜਿਹੜਾ ਕਾਂਗਰਸਮੈਨ ਆ ਨਾ, ਉੱਥੇ ਬਥੇਰੇ ਆਪਣੇ ਲੀਡਰ ਹੈਗੇ ਆ, ਕਿਸੇ ਨੂੰ ਨਾਲ ਲਾ ਕੇ ਨਾ ਉਹਨਾਂ ਦੇ ਆਫਿਸ ਜਾਓ ਜਿੱਦਾਂ ਵਕੀਲ ਸਾਹਿਬ ਕਹਿੰਦੇ। ਠੀਕ ਹੈ, ਠੀਕ ਹੈ ਜੀ। ਧੰਨਵਾਦ ਜੀ। ਧੰਨਵਾਦ। ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ। ਹਾਂਜੀ ਭਾਜੀ, ਮੈਂ ਪੁੱਛਣਾ ਆ, ਮੇਰੀ ਜਿੱਦਾਂ ਬੇਟੀ ਇੰਡੀਆ ਨੂੰ ਗਈ ਹੋਈ ਆ ਤੇ ਮੈਂ ਚਾਹੁੰਦੀ ਆ ਵੀ ਉੱਥੇ ਕੋਰਟ ਮੈਰਿਜ ਕਰਾ ਕੇ ਆ ਜਾਵੇ, ਤਾਂ ਫਿਰ ਅਸੀਂ ਜਾ ਕੇ ਜਿੱਦਾਂ ਮੂਹਰਲੇ ਸਾਲ ਜਾ ਕੇ ਵਿਆਹ ਕਰ ਲਈਏ। ਕੋਈ ਏਦਾਂ ਕੋਈ ਕੁੜੀ ਇੰਡੀਆ ਗਈ ਆ ਤੇ ਯੂਐਸ ਸਿਟੀਜ਼ਨ ਆ ਕੁੜੀ? ਹਾਂਜੀ, ਸਿਟੀਜ਼ਨ ਆ ਜੀ ਕੁੜੀ। ਉੱਥੇ ਜੀ ਵਕੀਲ ਹਾਇਰ ਕਰੋ, ਉਹਨਾਂ ਨੇ ਹੈਲਪ ਕਰ ਦੇਣੀ ਕਚਹਿਰੀ ਕਚੂਰੀ ਦੀ ਪ੍ਰੋਸੀਜਰ 'ਚ। ਤੇ ਐਨਆਰਆਈ ਹੁਣ ਪਤਾ ਲੱਗਣਾ, ਉੱਥੇ ਉਲਝੇ ਰਹੋਗੇ। ਤੇ ਵਕੀਲ ਹਾਇਰ ਕਰੋ, ਉਹਨਾਂ ਦੇ ਜੋ ਵੀ ਫੀਸ ਫੂਸ ਹੈਗੀ ਉਹਨਾਂ ਨੇ ਆਪੇ ਕਰਾ ਦੇਣਾ ਇੰਤਜ਼ਾਮ। ਹਾਂਜੀ, ਫਿਰ ਜਿੱਦਾਂ ਫਿਰ ਜਾ ਕੇ ਫਿਰ ਅਸੀਂ ਮੂਹਰਲੇ ਸਾਲ ਜਾ ਕੇ ਵਿਆਹ ਕਰ ਸਕਦੇ ਆ। ਫਿਰ ਇੱਕ ਵਾਰੀ ਸਰਟੀਫਿਕੇਟ ਜਿਹੜਾ ਵਿਆਹ, ਜਿਹੜਾ ਕੋਰਟ ਦੇ ਹਿਸਾਬ ਨਾਲ ਤਾਂ ਹੋਆ, ਕੋਰਟ ਵਾਲਾ ਜਿਹੜਾ ਸਰਟੀਫਿਕੇਟ ਮਿਲ ਗਿਆ, ਵਿਆਹ ਹੋ ਗਿਆ, ਪੇਪਰ ਤੁਸੀਂ ਫਾਈਲ ਕਰਤੇ। ਜਿਹੜਾ ਬਾਕੀ ਧਾਰਮਿਕ ਵਿਆਹ ਤੁਸੀਂ ਪਹਿਲਾਂ ਵੀ ਕਰ ਸਕਦੇ ਆ, ਬਾਅਦ ਚ ਵੀ ਕਰ ਸਕਦੇ ਆ। ਤੇ ਅਮਰੀਕਾ ਜਾ ਕੇ ਵੀ ਉਹ ਤੁਹਾਡੇ ਉਹ ਜਿਹੜਾ ਇਮੀਗ੍ਰੇਸ਼ਨ ਦਾ ਆਪਣਾ ਜਿਹੜਾ ਸ਼ੋਅ ਆ, ਉਹਦੇ ਹਿਸਾਬ ਨਾਲ ਤਾਂ ਜਿਹੜਾ ਕੋਰਟ ਦਾ ਇੱਕ ਵਾਰੀ ਤੁਹਾਨੂੰ ਸਰਟੀਫਿਕੇਟ ਜਿਹੜਾ ਮਿਲ ਗਿਆ, ਜਿਹੜਾ ਰਜਿਸਟਰ ਮੈਰਿਜ ਰਜਿਸਟਰ, ਤੇ ਆਪਣਾ ਉਹਨਾਂ ਇਮੀਗ੍ਰੇਸ਼ਨ ਤੁਸੀਂ ਪ੍ਰੋਸੀਡ ਕਰ ਸਕਦੇ ਆ। ਧੰਨਵਾਦ ਜੀ। ਠੀਕ ਹੈ ਸਰ। ਅਗਲੇ ਸਾਡੇ ਕਾਲਰ ਹੈ ਕੁਲਦੀਪ ਸਿੰਘ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿਹੜੇ ਦੋ ਸਵਾਲ ਹੋਏ ਨੇ ਉਹ ਲੀਗਲ ਇਮੀਗ੍ਰੇਸ਼ਨ ਤੇ ਹੋਏ ਨੇ। ਮੈਨੂੰ ਗੱਲ ਆਪਣੀ ਕਮਿਊਨਿਟੀ ਤੇ ਹੈਰਾਨਗੀ ਆਉਂਦੀ ਹੈ ਕਿ ਕਿੱਦਾਂ ਐਪਲੀਕੇਸ਼ਨ ਬਣਾ ਦਿੰਦੇ ਨੇ, ਹਨਾ। ਇੱਕ ਫ੍ਰੀ ਚ ਆਪਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਆ, ਠੀਕ ਹੈ ਜੀ, ਰੇਡੀਓ ਤੋਂ। ਇੱਥੇ ਅਮਰੀਕਾ 'ਚ ਕੋਈ ਫ੍ਰੀ ਹੈਗੀ ਚੀਜ਼? ਪਾਣੀ ਵੀ ਲਓ ਤੇ ਤਾਂ ਵੀ ਮੁੱਲ ਦੀ ਹੈਗੀ, ਠੀਕ ਹੈ। ਤੇ ਮੇਰਾ ਸਵਾਲ ਸੀ ਕਿ ਭਾਜੀ ਜਿਹੜੇ ਅਸਾਈਲੀ ਸਟੇਟਸ ਤੇ ਨੇ ਤੇ I-485 ਅਪਲਾਈ ਕਰਦੇ ਨੇ, ਕੀ ਉਹਨਾਂ ਨੂੰ ਦੁਬਾਰਾ ਤੋਂ ਫੇਰ ਐਡਵਾਂਸ ਪੈਰੋਲ ਅਪਲਾਈ ਕਰਨਾ ਪਏਗਾ ਜੇ ਉਹਨੇ ਪਹਿਲਾਂ ਕੀਤਾ ਹੋਇਆ I-31 ਅਪਲਾਈ ਕੀਤਾ ਹੋਇਆ ਜੀ ਰਿਫਿਊਜੀ ਟਰੈਵਲ ਰੂਲ ਦੇ ਮੁਤਾਬਕ? ਹਾਂਜੀ। ਨਾਰਮਲੀ ਪ੍ਰੈਕਟੀਕਲੀ ਤਾਂ ਕੀ ਹੈਗਾ, ਰਿਫਿਊਜੀ ਟਰੈਵਲ ਡਾਕੂਮੈਂਟ ਦੇ ਨਾਲ ਤੁਹਾਡਾ ਸਰ ਜਾਂਦਾ, ਉਹਨਾਂ ਤੁਸੀਂ ਆ ਸਕਦੇ ਆ। ਪਰ ਪ੍ਰੋਸੈਸ ਕੀ ਹੁੰਦਾ ਕਿ ਜਿਹੜੇ ਅਸਾਈਲਮ ਵਾਲੇ ਨਾ, ਜਿਹੜਾ ਐਡਵਾਂਸ ਪੈਰੋਲ ਆ, ਉਹ ਇੱਕ ਕਾਈਂਡ ਆਫ ਟਰੈਵਲ ਕਾਰਡ ਹੁੰਦਾ। ਤੇ ਐਡਵਾਂਸ ਪੈਰੋਲ ਜਿਹੜਾ ਤੁਹਾਡਾ ਨਾ, ਉਹਨੂੰ ਫਾਈਲ ਕਰਨ ਦੀ ਕੋਈ ਐਕਸਟਰਾ ਫੀਸ ਨਹੀਂ ਹੁੰਦੀ। ਜਦੋਂ ਤੁਸੀਂ 485 ਫਾਈਲ ਕਰਦੇ ਨਾ, ਇੱਕ ਫਾਰਮ ਹੀ ਭਰਨਾ ਹੁੰਦਾ। ਸੋ ਸਵਾਲ ਇਹ ਨਹੀਂ ਹੈਗਾ ਕਿ ਰਿਕੁਆਇਰਮੈਂਟ ਆ, ਪਰ ਜਦ ਉਹ ਤੁਹਾਡਾ $1 ਵੀ ਜ਼ਿਆਦਾ ਨਹੀਂ ਲੱਗ ਰਿਹਾ, 485 ਦੀ ਜਿਹੜੀ ਫੀਸ ਆ ਉਹਦੇ ਵਿੱਚ ਐਡਵਾਂਸ ਪੈਰੋਲ ਇਨਕਲੂਡਡ ਹੈਗਾ ਵਾ। ਤੇ ਤੁਹਾਨੂੰ ਉਹ ਜਿਹੜਾ ਵਰਕ ਪਰਮਿਟ ਵੀ ਤੁਸੀਂ ਜਿਹੜਾ ਫਾਈਲ ਕਰਨਾ, ਉਹ ਕੰਬੋ ਕਾਰਡ ਦੇ ਦਿੰਦੇ ਆ। ਜਿਹੜਾ ਵਰਕ ਪਰਮਿਟ ਥੱਲੇ ਉਹਦੇ ਲਿਖ ਦਿੰਦੇ ਆ ਸਰਵ ਐਜ਼ ਐਡਵਾਂਸ ਪੈਰੋਲ।
ਤੁਹਾਨੂੰ ਜੇ ਉਹ ਇੱਕ ਕਾਰਡ ਦੇ ਰਹੇ ਆ ਜਿਹਦੇ ਨਾਲ ਤੁਸੀਂ ਕੰਮ ਕਰ ਸਕਦੇ ਆ, ਟਰੈਵਲ ਕਰ ਸਕਦੇ ਆ, ਜਿਹਦੀ ਕੋਈ ਐਕਸਟਰਾ ਕਾਸਟ ਨਹੀਂ ਹੈਗੀ, ਤੇ ਉਹਨੂੰ ਤੁਸੀਂ ਜ਼ਰੂਰ ਫਾਈਲ ਕਰੋ। ਹੁਣ ਉਹਦਾ ਇਦਾਂ ਕਿ ਜੇ ਉਹਨੂੰ ਨਹੀਂ ਕੋਈ ਫਾਈਲ ਕਰਦਾ, ਉਹਦਾ ਰੀਜ਼ਨ ਇਹੀ ਆ ਕਿ ਉਹ ਤਾਂ ਬੰਦਾ ਫਿਰ ਤੁਹਾਡਾ ਬਣਾਉਣ ਵਾਲਾ ਕਹੇ ਕਿ ਮੈਨੂੰ ਫਾਰਮ ਨਾ ਕਿਤੇ ਐਕਸਟਰਾ ਭਰਨੇ ਪੈ ਜਾਣ, ਉਹਨੂੰ ਬਿਲਕੁਲ ਤੁਸੀਂ ਜਿਹੜਾ ਐਡਵਾਂਸ ਪੇਰੋਲ ਆ ਉਹਨੂੰ ਫਾਈਲ ਕਰੋ। ਉਹਨੂੰ ਨਾ ਫਾਈਲ ਕਰਨ ਦਾ ਕੋਈ ਰੀਜ਼ਨ ਨਹੀਂ ਹੈ। ਠੀਕ ਹੈ ਜੀ, ਟਾਈਮਿੰਗ ਉਹੀ ਹੈ 13-14 ਮਹੀਨੇ ਦੀ, ਉਹਦੀ ਵੀ ਐਡਵਾਂਸ ਪੇਰੋਲ ਦੇ ਆਉਣ ਦੀ ਟਾਈਮਿੰਗ ਉਹਦੀ ਉਹੀ ਹੈ। ਧੰਨਵਾਦ ਜੀ, ਧੰਨਵਾਦ। ਇੱਕ ਗੱਲ ਇਹ ਦੱਸਣੀ ਸੀ, ਜਿਹੜੀ ਆ ਹੁਣ ਗੱਲ ਕਹਿ ਰਹੇ ਆ ਨਾ ਇਦਾਂ ਕਿ ਓਬਲੀਗੇਸ਼ਨ ਕੋਈ ਨਹੀਂ, ਆਪਾਂ ਹੁਣ ਆਏ ਆ ਤਾਂ ਹਨਾ, ਆ ਕੇ ਜੇ ਅਸਾਈਲਮ ਦਾ ਟੌਪਿਕ ਆ ਉਹ ਜ਼ਿਆਦਾ ਆਡੀਅנס ਆ ਚੱਲਦੀ ਆ, ਤੇ ਆਪਾਂ ਉਹਦੇ ਹਿਸਾਬ ਨਾਲ ਆ ਕੇ ਆਪਣਾ ਟਾਈਮ ਲਾਈਦਾ, ਲੋਕਾਂ ਨਾਲ ਗੱਲਬਾਤ ਕਰੀਦੀ ਆ, ਸਾਰਿਆਂ ਨੂੰ, ਸਾਰੀਆਂ ਧਿਰਾਂ ਨੂੰ ਫਾਇਦਾ, ਸਾਰਿਆਂ ਦਾ ਇੱਕ ਕਹਿ ਲਓ ਕਿ ਰੂਟੀਨ ਬਣਿਆ ਹੋਇਆ ਸੈਟਰਡੇ ਦਾ ਕੀ ਕਰਨਾ, ਲੋਕਾਂ ਨੂੰ ਵੀ, ਸੁਣਨ ਵਾਲਿਆਂ ਨੂੰ ਵੀ ਮਜ਼ਾ ਆਉਂਦਾ। ਕਈ ਸਿਟੀਜ਼ਨ ਵੀ ਆ ਜਿਹੜੇ ਸਾਨੂੰ ਫੋਨ ਕਰਕੇ, ਕਈ ਵਾਰੀ ਆਫਿਸ ਵੀ ਫੋਨ ਕਰਕੇ ਇਹ ਕਹਿੰਦੇ ਆ ਕਿ ਸਾਨੂੰ ਕੋਈ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਆਪਣਾ, ਆਪਾਂ ਤਾਂ ਵੀ ਤੁਹਾਡਾ ਸ਼ੋਅ ਜਿਹੜਾ ਸੁਣਦੇ ਆ ਕਿ ਚੱਲ ਰੌਣਕ ਮੇਲਾ ਲੱਗਾ, ਸੁਣ ਕੇ ਮਜ਼ਾ ਆਉਂਦਾ। ਸੋ ਜਿਹੜੀ ਆਹ ਗੱਲ ਕਹਿਣੀ ਕਿ ਤੁਸੀਂ ਇਲੀਗਲ ਇਮੀਗ੍ਰੇਸ਼ਨ ਬਾਰੇ ਕਰਦੇ ਆ ਜਾਂ ਉਹਨਾਂ ਬਾਰੇ ਇਦਾਂ ਸੋਚਣਾ, ਪਹਿਲੀ ਗੱਲ ਤਾਂ ਇਦਾਂ ਕਿ ਜਿਹੜਾ ਵੀ ਬੰਦਾ ਫੇਰ ਜੇ ਤਾਂ ਤੁਸੀਂ ਆਹੀ ਕੱਚੇ ਪੱਕੇ ਵਾਲੀ ਗੱਲ ਕਰਨੀ ਆ, ਫੇਰ ਪੱਕੇ ਵਾਲਿਆਂ ਦਾ ਤਾਂ ਇਦਾਂ ਕਿ ਪਹਿਲਾਂ ਆਪਣਾ ਵੇਰਵਾ ਦਿਓ ਕਿ ਤੁਸੀਂ ਕਿੱਦਾਂ ਪੱਕੇ ਆਏ, ਜਿਹੜਾ ਨੇ ਤੁਹਾਡੇ ਪੇਪਰ ਫਾਈਲ ਕੀਤੇ ਆ ਉਹ ਕਿੱਦਾਂ ਪੱਕੇ ਹੋਏ ਆ ਇੱਥੇ। ਫਿਰ ਤਾਂ ਆਪਾਂ ਪੂਰਾ ਪਿੱਛੇ ਤੱਕ ਚੱਲ ਜਾਂਦੇ ਆ 1980-70 ਦੇ ਤੱਕ, ਤਾਂ ਫਿਰ ਪਹਿਲਾਂ ਮੈਨੂੰ ਦਿਖਾਓ ਕਿ ਤੁਹਾਡੇ ਰਿਸ਼ਤੇਦਾਰਾਂ ਕੋਲ ਕਿਹੜੀ PhD ਸੀਗੀ ਜਿਹਦੇ ਬੇਸ ਤੇ ਤੁਸੀਂ ਪੱਕੇ ਹੋਏ ਆ। ਸੋ ਇਹ ਤਾਂ ਉਹੀ ਗੱਲ ਹੋ ਗਈ ਕਿ ਇੱਕ ਵਾਰੀ ਬੰਦਾ ਆਪ ਕੱਚਿਆਂ ਦੇ ਥਰੂ ਪੱਕਾ ਹੋਇਆ ਹੋਵੇ ਤਾਂ ਫਿਰ ਉਹ ਦੂਜਿਆਂ ਨੂੰ ਭੰਡਣ ਲੱਗ ਪਵੇ ਕਿ ਬਈ ਕੱਚਿਆਂ ਬਾਰੇ ਗੱਲ ਕਰਦੇ ਆ। ਇਹ ਹੁਣ ਜਿੱਦਾਂ ਸੇਮ ਵਿਵਾਦ ਆਪਾਂ ਦੇਖਦੇ ਆ ਕੈਨੇਡਾ, ਇੱਧਰ ਹੋਰ ਕਈ ਕੰਟਰੀਆਂ ਦੇ, ਜਿਹੜਾ ਬੰਦਾ ਹੁਣ ਥੋੜਾ ਜਿਹਾ ਸੌਖਾ ਹੋ ਜਾਂਦਾ, ਚੰਗਾ ਲੈਡਰ ਤੇ ਚੜ ਜਾਂਦਾ, ਉਹ ਜਿਹੜੇ ਨਵੇਂ ਆਉਂਦੇ ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਅਕਲ ਨਹੀਂ, ਇਹਨਾਂ ਨੂੰ ਇਦਾਂ ਨਹੀਂ, ਇਹਨਾਂ ਨੂੰ ਉਦਾਂ ਨਹੀਂ। ਹੁਣ ਇਹ ਥੋੜਾ, ਹੁਣ ਇਹ ਤਾਂ ਕਿਸੇ ਵੇਲੇ ਆਪਾਂ ਵੀ ਸੀਗੇ ਜਦੋਂ ਨਵੇਂ ਆਏ, ਜਿਹੜੇ ਸੀਗੇ ਆਪਾਂ ਵੀ ਉਹਨਾਂ ਨੂੰ ਦੇਖਦੇ ਸੀਗੇ, ਉਹ ਵੀ ਸੋਚਦੇ ਕਿ ਯਾਰ ਇਹ ਕੱਚੇ ਆ, ਇਹਨਾਂ ਕੋਲ ਵਰਕ ਪਰਮਿਟ ਨਹੀਂ, ਇਹ ਇਦਾਂ ਨਹੀਂ ਉਦਾਂ ਨਹੀਂ। ਸੋ ਇਹ ਜਿਹੜੀ ਫਾਈਟ ਜਿਹੜੀ ਹੈਗੀ ਇਹ ਚੱਲਦੀ ਰਹਿਣੀ। ਪਰ ਹੁਣ ਕਮਿਊਨਿਟੀ ਸ਼ੋਅ ਦੇ ਉੱਤੇ ਜਿੱਤੇ ਕਿ ਸਾਡੀ ਆਪਣੀ ਮਰਜ਼ੀ ਹੈ ਕਿ ਪਹਿਲਾਂ ਆਪਾਂ ਕਿਤੇ ਬੋਲਣਾ, ਤਾਂ ਤੁਸੀਂ ਸਵਾਲ ਪੁੱਛ ਲਓ ਆਪਣਾ, ਤੁਹਾਨੂੰ ਸਵਾਲ ਦਾ ਜਵਾਬ, ਤੁਸੀਂ ਜੇ ਆਹ ਸਵਾਲ ਪੁੱਛਿਆ ਹੁੰਦਾ ਕਿ ਕਿੰਨੀ ਵੇਟ ਚੱਲਦੀ ਹੈ, ਮੈਂ ਜਵਾਬ ਦੇ ਦੇਣਾ ਸੀ। ਤੁਸੀਂ ਆਹ ਸਵਾਲ ਨਹੀਂ ਪੁੱਛਿਆ ਕਿ ਵੇਟ ਕਿੰਨੀ ਚੱਲਦੀ ਹੈ, ਆ ਕੇ ਤੁਸੀਂ ਭੰਡਣਾ ਸ਼ੁਰੂ ਕਰਤਾ ਕਿ ਕੱਚਿਆਂ ਬਾਰੇ ਗੱਲਾਂ ਕਰਦੇ ਇਦਾਂ। ਯਾਰ ਤੁਹਾਨੂੰ ਜਦ ਫੋਰਮ ਦਿੱਤੀ ਆ, ਇੰਨਾ ਨੈਗੇਟਿਵਿਟੀ ਲੈ ਕੇ ਕੌਣ ਮਤਲਬ ਸੈਟਰਡੇ ਨੂੰ ਸਵੇਰੇ ਉੱਠਦਾ? ਸਾਰੇ ਰੇਡੀਓ ਮੋਰੇ ਤੁਸੀਂ ਸਾਰੀ ਕਮਿਊਨਿਟੀ ਨੂੰ ਭੰਡੀ ਜਾਂਦੇ ਕਿ ਪੰਜਾਬੀ ਆਂਦੇ ਇਦਾਂ ਆਂਦੇ, ਇਹ ਗੱਲਾਂ ਚੰਗੀਆਂ ਲੱਗਦੀਆਂ ਦੱਸ। ਬਾਕੀ ਵੀ ਇਹੀ ਕਹਿੰਦੇ, ਹੁਣ ਮੈਂ ਕਿਹਾ ਆਪਸ 'ਚ ਜੇ ਲੜੀ ਮਰੀ ਜਾਣਾ ਵਾ ਫਿਰ ਕੀ ਫਾਇਦਾ? ਬਾਕੀ ਤਾਂ ਹੁਣ ਮੈਂ ਕਿਹਾ ਸਾਰਾ ਕਹਿ ਹੀ ਰਿਹਾ ਵਾ ਕਿ ਯਾਰ ਇਹ ਇਦਾਂ ਕਰਦੇ ਉਦਾਂ ਕਰਦੇ ਆ। ਧੰਨਵਾਦ ਜੀ। ਸੋ ਬਿਲਕੁਲ ਆਪਣੇ ਜਿੰਨੇ ਵੀ, ਕੋਈ ਇਦਾਂ ਦੀ ਗੱਲ ਨਹੀਂ ਹੈ, ਆਪਾਂ ਸਾਰਿਆਂ ਦਾ ਹੀ ਜਿਹੜਾ ਆ ਸਾਰੇ ਆਪਾਂ ਨਿੱਕੀ ਜਿਹੀ ਤਾਂ ਕਮਿਊਨਿਟੀ ਆ, ਆਪਣਾ ਇੱਕ ਦੂਜੇ ਦਾ ਸਾਥ ਦੇਣਾ ਸਾਡਾ ਕੰਮ ਮਕਸਦ ਇਹ ਆ। ਨਾਲੇ ਇਕੱਲਾ ਤੁਸੀਂ ਦੇਖਦੇ ਹੋਣੇ ਆ, ਬਹੁਤ ਚਿਰ ਹੋ ਗਿਆ ਆਪਾਂ ਬੜੀ ਮਿਹਨਤ ਕਰਕੇ ਜੇ ਟਰਕੀ ਆਉਣਾ ਉਹਨਾਂ ਨੂੰ ਲੱਭ ਕੇ ਲਿਆਏ ਸੀ। ਇਹ ਤਾਂ H1 ਵੀਜ਼ੇ ਦੇ ਉੱਤੇ ਹੀ ਐਕਸਪਰਟ ਉੱਧਰ ਕੰਮ ਕਰਦੇ ਸੀ, ਤੇ ਤੁਸੀਂ ਦੇਖਿਆ ਹੋਣਾ ਵੀ ਇਕੱਲਾ ਪੋਲੀਟੀਕਲ ਅਸਾਈਲਮ ਨਹੀਂ, ਇਹ ਤੋਂ ਬਿਨਾਂ H1 ਵੀਜ਼ੇ ਦੇ ਉੱਤੇ ਹੋਰ ਬਿਜ਼ਨਸ ਵੀਜ਼ੇ ਤੇ ਕਿੰਨੇ ਸਾਡੇ ਸ਼ੋਜ਼ ਹੈਗੇ ਆ। ਤੇ ਇਹ ਵੀ ਆਪਾਂ, ਮੈਂ ਧੰਨਵਾਦ ਵੀ ਕਰਨਾ ਜੇ ਟਰਕੀ ਆਉਣਾ ਉਹਨਾਂ ਦਾ। ਤੇ ਸਾਡੇ ਨਵੇਂ EMPLOYE ਪਾਕਿਸਤਾਨ ਤੋਂ ਪ੍ਰਵੀਨ ਮਸੂਦ ਜੀ ਪਹੁੰਚ ਗਏ ਆ, ਉਹਨਾਂ ਦਾ H1 ਅਪਲਾਈ ਕੀਤਾ ਸੀ ਆਪਾਂ ਪੰਜਾਬੀ ਰੇਡੀਓ USA ਵੱਲੋਂ। ਇਹ ਸਾਹਮਣੇ ਪ੍ਰੂਫ ਆ, ਉਹਨਾਂ ਦੀ ਆਪਾਂ ਇੰਟਰਵਿਊ ਵੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਪਰਸੋਂ ਹੀ ਇੱਥੇ ਪਹੁੰਚੇ ਆ। ਧੰਨਵਾਦ ਜੀ। ਜੀ ਅਗਲੇ ਸਾਡੇ ਕਾਲਰ ਆ ਗੁਰਿੰਦਰ ਸਿੰਘ ਜੀ। ਗੁਰਿੰਦਰ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਆ ਸ਼ਿਕਾਗੋ ਕੋਰਟ ਦੇ ਰਿਲੇਟਡ। ਤੇ ਸ਼ਿਕਾਗੋ ਮੇਰੇ ਬ੍ਰਦਰ ਨੇ ਕੇਸ ਲਾਉਣਾ ਵਾ, ਤੇ ਇੱਕ ਸੀਗਾ ਵੀ ਤੁਸੀਂ ਉੱਥੇ ਕੇਸ ਲੜਦੇ ਹੋ ਤੁਸੀਂ, ਤੇ ਸੈਕੰਡ ਕੁਐਸਚਨ ਕਿੰਨੇ ਕੁ ਚਾਂਸਸ ਨੇ ਕੇਸ ਪਾਸ ਹੋਣ ਦੇ, ਤੇ ਥਰਡ ਕੁਐਸਚਨ ਸੀਗਾ ਜੀ ਜੇ ਉਹਦਾ ਆਪਾਂ ਸ਼ਿਕਾਗੋ ਤੋਂ ਇੱਥੇ ਕੈਲੀਫੋਰਨੀਆ ਮੂਵ ਕਰਾਉਣੇ ਆ ਕੇ, ਤੇ ਇੱਥੇ ਕਿੰਨੇ ਟਾਈਮ ਬਾਅਦ ਤਰੀਕ ਮਿਲਦੀ ਆ? ਸੋ ਭਾਜੀ ਜਿਹੜੇ ਹਿਸਟੋਰੀਕਲੀ ਤੁਹਾਨੂੰ ਓਵਰਆਲ ਤਰੀਕੇ ਨਾਲ ਦੱਸ ਰਿਹਾ ਕਿ ਜਿਹੜਾ ਆਪਣਾ ਜਿਹੜੇ ਕੋਰਟ ਆ ਨਾ ਉਹ ਬਣੇ ਹੋਏ ਆ ਸਰਕਟ ਦੇ ਹਿਸਾਬ ਨਾਲ ਬਣੇ ਹੋਏ ਆ ਕਿ ਜਿੱਦਾਂ ਫਸਟ ਸਰਕਟ, ਸੈਕੰਡ ਸਰਕਟ, 9th ਸਰਕਟ, 5th ਸਰਕਟ, 10th ਸਰਕਟ। ਸੋ ਜਿਹੜਾ 9th ਸਰਕਟ ਆ ਪਹਿਲਾਂ ਉਹ ਤਾਂ ਹੈਗਾ ਰੀਜ਼ਨੇਬਲ, ਮਤਲਬ ਕਿ ਉਹਦੇ ਵਿੱਚ ਜਿਹੜੇ ਕਾਨੂੰਨ ਆ ਰੀਲੋਕੇਸ਼ਨ ਦੇ ਸਾਰੇ ਉਹ ਫੇਵਰੇਬਲ ਆ। ਸਾਡਾ ਇੱਕ ਡੈਨਵਰ ਸੀਗਾ ਕੇਸ ਹੋਇਆ 10th ਸਰਕਟ ਦੇ ਥੱਲੇ ਆਂਦਾ, ਹਰੇਕ ਚੀਜ਼ ਸਹੀ ਹੋਈ ਤੇ ਜੱਜ ਨੇ ਤਾਂ ਵੀ ਡਿਨਾਈ ਕਰਤਾ, ਕਹਿੰਦੀ ਕਿ ਜਿਹੜੀ ਇਹਨੂੰ ਸੱਟ ਲੱਗੀ ਆ ਨਾ, ਜਿਹੜਾ ਕਹਿੰਦੀ ਆਪਾਂ 10th ਸਰਕਟ ਦੇ ਵਿੱਚ ਆ, ਕਹਿੰਦੀ ਇਹਨੂੰ ਸੱਟ ਲੱਗੀ ਨਾ ਡੰਡਿਆਂ ਡੁੰਡਿਆਂ ਨਾਲ, ਉਹ ਉਸ ਲੈਵਲ ਤੇ ਨਹੀਂ ਪਹੁੰਚਦੀ ਜਿਹਦੇ ਕਰਕੇ ਕਿ ਸਾਲਮ ਮੈਂ ਗ੍ਰਾਂਟ ਕਰਾਂ ਇਹਨੂੰ। ਤੇ ਕੁਛ ਨਹੀਂ, ਕੋਈ ਬੰਦੇ ਨੇ 100% ਸਹੀ, ਬੰਦਾ ਵੀ ਤੇਜ਼ ਸੀਗਾ, ਪੂਰਾ ਵਧੀਆ ਕਲਾਇੰਟ ਜਿਹੜਾ ਸੀਗਾ, ਸਾਰੇ ਜਵਾਬ ਸਹੀ ਦਿੱਤੇ। ਤੇ ਪਹਿਲਾਂ ਤਾਂ ਇਹ ਹੈਗਾ ਕਿ ਕਿਹੜੇ ਸਰਕਟ ਦੇ ਥੱਲੇ ਆ, ਉਹੀ ਕੇਸ ਜਿੱਦਾਂ ਹੁਣ ਰੀਲੋਕੇਸ਼ਨ ਦਾ ਮੁੱਦਾ ਬਣ ਗਿਆ ਸੈਕੰਡ ਸਰਕਟ 'ਚ, ਉੱਥੇ ਉਹ ਫੇਲ ਹੋ ਜਾਣਾ, ਉਹ 9th ਸਰਕਟ 'ਚ ਪਾਸ ਹੋ ਜਾਣਾ।
ਸੋ ਇਹ ਤੁਸੀਂ ਸਰਕਿਟ ਕੋਰਟ ਪਹਿਲਾਂ ਤਾਂ ਕਿਹੜਾ ਵਧੀਆ 9th ਸਰਕਿਟ ਬੈਸਟ ਹੈਗਾ ਲਾਅ ਵਾਈਜ਼ ਜੇ ਦੇਖਿਆ ਜਾਵੇ। ਹੁਣ ਕਿਉਂ ਬੈਸਟ ਆ ਉਹਦੇ ਕਾਰਨ ਇਹ ਹੈ ਕਿ ਇੱਥੇ ਇਮੀਗ੍ਰੈਂਟ ਜ਼ਿਆਦਾ, ਪਾਪੂਲੇਸ਼ਨ ਜ਼ਿਆਦਾ, ਥੋੜੀ ਸਿੰਪਥੀ ਜ਼ਿਆਦਾ ਇਮੀਗ੍ਰੈਂਟਾਂ ਨਾਲ। ਜਿਹੜੇ ਦੂਜੀਆਂ ਸਟੇਟਾਂ ਉਹਦੇ ਵਿੱਚ ਥੋੜਾ ਕੱਟੜਪੰਥੀ ਜ਼ਿਆਦਾ ਵਾ, ਟੰਗ ਦੇ ਲੋਕਾਂ ਨੂੰ ਜ਼ਿਆਦਾ। ਤੇ ਉਹਦੇ ਵਿੱਚ ਹੁਣ ਅੱਗੇ ਕੀ ਆ ਜਾਂਦਾ, ਲੋਕਾਂ ਦਾ ਪਰਸਨਲ ਜਿਹੜਾ ਜੱਜ ਦਾ ਕਿ ਉਹਦਾ ਰਵੱਈਆ ਕਿੱਦਾਂ ਦਾ ਇਮੀਗ੍ਰੈਂਟਾਂ ਖਿਲਾਫ, ਉਹਦੀ ਬੈਕਗਰਾਉਂਡ ਕੀ ਆ, ਕਿੱਥੋਂ ਦੀ ਜੱਜ ਬਣਿਆ, ਪਹਿਲਾਂ ਸਰਕਾਰੀ ਵਕੀਲ ਸੀਗਾ ਕਿ ਪਹਿਲਾਂ ਉਹ ਪ੍ਰਾਈਵੇਟ ਪ੍ਰੈਕਟਿਸ ਵਾਲਾ ਬੰਦਾ ਸੀਗਾ, ਉਹਦੀ ਰੇਟਿੰਗ ਕੀ ਆ ਜੱਜ ਦੀ, ਤੇ ਜੱਜ ਕਿੱਦਾਂ ਦੇ ਕੇਸ ਪਾਸ ਕਰਦਾ ਨਹੀਂ ਕਰਦਾ। ਤੇ ਓਵਰਆਲ ਹੁਣ ਸ਼ਿਕਾਗੋ ਦਾ ਤੁਹਾਡਾ ਜਿਹੜਾ ਆਨਸਰ ਹੈ ਕੋਰਟ ਕਿੱਦਾਂ ਦਾ, ਕੋਰਟ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਕਿ ਜੱਜ ਦੀ ਰੇਟਿੰਗ ਕਿੱਦਾਂ ਦੀ ਆ, ਉਹ ਜਿਹੜਾ ਸਵਾਲ ਉਹ ਮੈਟਰ ਕਰਦਾ। ਸੈਨ ਫ੍ਰਾਂਸਿਸਕੋ ਤੁਸੀਂ ਜੇ ਲੈ ਕੇ ਆਉਂਦੇ ਆ ਤਾਂ ਤੁਹਾਡੀ ਬੰਦੇ ਨੂੰ ਸੈਨ ਫ੍ਰਾਂਸਿਸਕੋ ਦੇ ਜੁਰਿਸਡਿਕਸ਼ਨ 'ਚ ਮੂਵ ਕਰਨਾ ਪੈਣਾ, ਤੇ ਮੂਵ ਕਰਨ ਤੇ ਇਹਦੀ ਤਰੀਕ ਜਿਹੜੀ ਅੱਜ ਕੱਲ੍ਹ ਆ ਰਹੀ ਆ ਉਹ 2025 ਜਾਂ 2026 ਦੀਆਂ ਤਰੀਕਾਂ ਜਿਹੜੀਆਂ ਉਹ ਪੈਣੀਆਂ। ਧੰਨਵਾਦ ਜੀ। ਬਹੁਤ ਠੀਕ ਹੈ, ਥੈਂਕ ਯੂ। ਅਗਲੇ ਸਾਡੇ ਕਾਲਰ ਵੀ ਗੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬਾਈ ਜੀ, ਦੋਵਾਂ ਵੀਰਾਂ ਨੂੰ ਜੀ। ਮੈਂ 2016 ਚ ਆਇਆ ਜੀ, ਉਦੋਂ ਦਾ ਕੇਸ ਲੱਗਾ ਹੈ। ਹਜੇ ਤੱਕ ਆਪਾਂ ਕੋਈ ਪਟੀਸ਼ਨ ਪਾ ਕੇ ਕਢਾ ਸਕਦੇ ਹਾਂ ਕੇਸ ਜੀ, ਜਾਂ ਹਜੇ ਟਾਈਮ ਲੱਗੂਗਾ ਜੀ? ਇਹ ਅਸਾਈਲਮ ਆਫਿਸ 'ਚ ਭਾਜੀ ਕਢਾਣੇ ਕੇਸ ਬਹੁਤ ਔਖੇ, ਉੱਥੇ ਤਰੀਕਾ ਨਹੀਂ ਪੈ ਰਹੀਆਂ, ਉੱਥੇ ਬੈਕਲੌਗ ਹੀ ਆ। ਉਹ ਅੱਛਾ ਜੀ, ਜਾਣੀ ਕਿ ਵੀ 2-3 ਸਾਲ ਹੋਰ ਲੱਗਣਗੇ ਜੀ? ਹਾਂਜੀ, ਜ਼ਿਆਦਾ ਵੀ ਲੱਗ ਸਕਦੇ ਆ। ਓਕੇ ਓਕੇ ਓਕੇ, ਠੀਕ ਹੈ ਬਾਈ ਜੀ, ਧੰਨਵਾਦ ਜੀ। ਜਸਵਿੰਦਰ ਸਿੰਘ ਜੀ। ਹਾਂਜੀ ਭਾਈ, ਆਪਣੇ ਮੇਰਾ ਨਾ ਕੁਐਸਚਨ ਭਾਈ I-601 ਵੇਵਰ ਦੇ ਆਪਣੇ ਮਤਲਬ ਨਾਲ, ਤੇ ਮੈਂ ਆਪਣੇ ਨਾ ਮਤਲਬ ਨੂੰ ਕੀਤਾ ਸੀ ਅਪਲਾਈ। ਮੈਂ US ਸਿਟੀਜ਼ਨ ਹਾਂ, ਤੇ ਉਹਨਾਂ ਨੇ ਵੀਜ਼ਾ ਰਿਫਿਊਜ਼ ਕਰਤਾ ਸੀ ਤੇ ਅੰਡਰ 60 ਆਈ ਦੇ, ਤੇ ਹੁਣ ਉਹਨਾਂ ਨੇ ਨਾ ਜੀ ਸਮਹਾਉ ਮੈਨੂੰ ਲੱਗਦਾ ਉਹਨਾਂ ਦੀ ਕਾਲ ਕੱਟ ਹੋ ਗਈ। ਤੇ ਅਗਲੇ ਕਾਲਰ ਆ ਹਰਪ੍ਰੀਤ ਜੀ। ਹਾਂਜੀ ਭਾਜੀ, ਮੇਰਾ ਟਰਕੈਨਾ ਭਾਜੀ ਨੂੰ ਕੁਐਸਚਨ ਆ। ਜਿੱਦਾਂ ਨਾ ਮੈਨੂੰ ਅਪੀਲ ਕੀਤੀ ਹੈ ਮੈਂ ਫਾਲਸ ਕ੍ਰੀਕ ਵਰਜੀਨੀਆ ਵਾਲੀ ਕੋਰਟ 'ਚ, 10 ਮਹੀਨੇ ਹੋ ਗਏ ਹਾਲੇ ਤੱਕ ਬਰੀਫ ਸਬਮਿਟ ਕਰੀ ਨੂੰ, ਕੋਈ ਡਿਸੀਜਨ ਨਹੀਂ ਆਇਆ ਨਾ ਉਹਨਾਂ ਦਾ। ਆਲਮੋਸਟ ਈਅਰ ਹੋਣ ਵਾਲਾ ਹੋ ਗਿਆ ਬਰੀਫ ਨੂੰ। ਤੇ ਦੂਸਰਾ ਮੇਰਾ ਕੁਐਸਚਨ ਇਹ ਸੀਗਾ ਜੀ ਵੀ ਜਿੱਦਾਂ ਅਸੀਂ ਵਿਦ ਹੋਲਡਿੰਗ ਆਫ ਰਿਮੂਵਲ ਅਪਰੂਵ ਗਈ ਸੀ ਮੈਨੂੰ, ਜੱਜ ਨੇ ਵੀ ਤੂੰ ਕਿਸੇ ਹੋਰ ਕੰਟਰੀ 'ਚ ਅਸਾਈਲਮ ਨਹੀਂ ਮੰਗਿਆ, ਬਟ ਤੈਨੂੰ ਖਤਰਾ ਹੈਗਾ। ਅਸੀਂ ਇੱਕ ਕਾਲਮ ਲਾਇਆ ਸੀ ਉਹਨੇ ਮੇਰੇ ਤੇ ਵੀ ਤੈਨੂੰ ਆਪਣਾ ਕਿਸੇ ਹੋਰ ਕੰਟਰੀ 'ਚ ਅਸਾਈਲਮ ਨਹੀਂ ਮੰਗਣਾ। ਉਹ ਇੱਕ ਕਾਲਮ ਨਾਲ ਉਹਨੇ ਮੈਨੂੰ ਵਿਦ ਹੋਲਡਿੰਗ ਦੇਤੀ ਵੀ ਜਿੱਦਾਂ ਮੈਂ ਵਿਦ ਹੋਲਡਿੰਗ ਆਫ ਰਿਮੂਵਲ ਨਾਲ ਟਰੈਵਲ ਕਰ ਸਕਦਾ, ਟਰੈਵਲ ਡਾਕੂਮੈਂਟ ਲੈ ਕੇ ਹੀ। ਜਿੱਦਾਂ ਮੈਨੂੰ ਕਿਸੇ ਨੇ ਸੁਜੈਸਟ ਕੀਤਾ ਸੀ ਵੀ ਤੋਂ ਬਾਅਦ ਕੇਸ ਨਾ ਫੈਡਰਲ ਕੋਰਟ 'ਚ ਚੱਲ ਜਾਣਾ, ਵੀ ਫੈਡਰਲ ਕੋਰਟ ਤੈਨੂੰ ਟਰੈਵਲ ਡਾਕੂਮੈਂਟ ਟਰੈਵਲ ਪਰਮਿਸ਼ਨ ਦੇ ਦੂ, ਦੈਨ ਤੈਨੂੰ ਕੋਈ ਵਰੀ ਨਹੀਂ ਕਿ ਤੂੰ ਟਰੈਵਲ ਕਰ ਸਕਦਾ ਤੇ ਫੈਡਰਲ ਕੋਰਟ ਦੇ ਟਰੈਵਲ ਡਾਕੂਮੈਂਟ ਨਾਲ। ਉਹ ਪੁੱਛਣਾ ਸੀ ਭਾਜੀ ਨੇ। ਪਹਿਲਾਂ ਤਾਂ ਇਦਾਂ ਕਿ ਜਿਹੜਾ ਥਰਡ ਕੰਟਰੀ ਦਾ ਤੁਹਾਨੂੰ ਕੀਤਾ ਸੀਗਾ ਉਹ ਰੂਲ ਤਾਂ ਉਹਨਾਂ ਨੇ ਕੁਐਸ਼ ਕਰਤਾ। ਸੋ ਇਹ BIA ਦੇ ਵਿੱਚ ਜਿਹੜਾ ਥਰਡ ਕੰਟਰੀ 'ਚ ਅਸਾਈਲਮ ਕਿਉਂ ਨਹੀਂ ਅਪਲਾਈ ਕੀਤਾ, ਉਹ ਤੁਹਾਡਾ ਲਾਅ ਤੁਹਾਡੇ ਫੇਵਰ 'ਚ ਆ। ਪਹਿਲੀ ਗੱਲ ਤਾਂ ਉਹ ਕੋਰਟ ਦੇ ਵਿੱਚੋਂ ਦੀ ਕੇਸ ਹੋਣਾ ਚਾਹੀਦਾ ਰਿਮਾਂਡ ਵਾਪਸ ਥੱਲੇ ਨੂੰ, ਜੇ ਜਦੋਂ BIA ਫੈਸਲਾ ਦਿੰਦੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਤੁਹਾਡੇ ਜਿਹੜੇ ਵਕੀਲ ਆ ਜਿਹਨੇ ਵੀ ਇਹ BIA ਦੀ ਕੀਤੀ ਉਹਨੇ ਆਰਗੂਮੈਂਟ ਕੀ ਕੀਤੀਆਂ, ਪਰ ਜੋ ਤੁਸੀਂ ਦੱਸ ਰਹੇ ਆ ਕਿ ਇਸ ਕਰਕੇ ਡਿਨਾਈ ਕੀਤਾ ਕਿ ਥਰਡ ਕੰਟਰੀ 'ਚ ਨਹੀਂ ਕੀਤਾ ਸੀਗਾ, ਉਹ ਕਿਉਂਕਿ ਰੂਲ ਜਿਹੜੇ ਸੀਗੇ ਉਹ ਕੁਐਸ਼ ਹੋ ਗਏ ਸੀਗੇ। ਤਾਂ ਉਹ ਲੇਟੈਸਟ ਰੂਲਾਂ ਦੇ ਹਿਸਾਬ ਨਾਲ ਤਾਂ BIA ਨੂੰ ਬੰਦਾ ਕਹੂਗਾ ਕਿ ਇਹਨੂੰ ਰਿਮਾਂਡ ਕਰੋ ਥੱਲੇ ਵਾਪਸ, ਹਨਾ। ਤੇ ਹੁਣ ਹਾਂਜੀ ਜੀ, ਤੇ ਇਹਦੇ ਵਿੱਚ ਹੁਣ ਏਦਾਂ ਕਿ ਉਹ ਕਿੰਨੀ ਦੇਰ ਲੱਗੂਗੀ ਉਹਦਾ ਕੁਝ ਕਹਿ ਨਹੀਂ ਸਕਦੇ। BIA ਦੀ ਕੋਈ ਟਾਈਮ ਲਾਈਨ ਨਹੀਂ ਹੁੰਦੀ, ਉਹ ਆਪਣਾ ਟਾਈਮ ਲੈ ਸਕਦੀ ਹੈ ਜਿੰਨਾ ਵੀ ਉਹਨਾਂ ਨੂੰ ਚਾਹੀਦਾ। ਤੇ ਟਰੈਵਲ ਡਾਕੂਮੈਂਟ ਵਾਲਾ ਮੈਨੂੰ ਨਹੀਂ ਲੱਗਦਾ ਕਿ ਇਸ ਕੇਸ ਦੇ ਵਿੱਚ ਇਹਨਾਂ ਦਾ ਸਿਨੈਰੀਓ ਬਣਨਾ ਕਿ ਫੈਡਰਲ ਕੋਰਟ 'ਚ ਉੱਤੇ ਚੱਲ ਗਿਆ ਸਰਕਿਟ ਕੋਰਟ ਤੇ ਟਰੈਵਲ ਡਾਕੂਮੈਂਟ ਉਹਨੇ ਦੇ ਦੇਣਾ। ਵਿਦ ਹੋਲਡਿੰਗ ਆਫ ਟਰੈਵਲ ਡਾਕੂਮੈਂਟ ਦੀ ਪਹਿਲੀ ਗੱਲ ਤਾਂ ਕੋਈ ਗਰੰਟੀ ਨਹੀਂ ਹੁੰਦੀ ਕਿ ਬੰਦਾ ਵਾਪਸ ਆ ਸਕੇ, ਤੇ ਵਿਦ ਹੋਲਡਿੰਗ ਆਫ ਰਿਮੂਵਲ ਇਹ ਹੁੰਦਾ ਕਿ ਬੰਦੇ ਨੂੰ ਆਪਾਂ ਡਿਪੋਰਟ ਕਰਨਾ ਵਾ, ਪਰ ਇਹਦੇ ਖਿਲਾਫ ਪੂਰਾ ਸਬੂਤ ਹੈਗਾ ਡਿਪੋਰਟ ਕਰਨ ਦਾ। ਪਰ ਕਿਸੇ ਕਾਰਨ ਵਜੋਂ ਇਹਦਾ ਡਿਪੋਰਟੇਸ਼ਨ ਜਿਹੜੀ ਉਹਨੂੰ ਰਿਮੂਵਲ ਜਿਹੜਾ ਹੈਗਾ ਉਹਨੂੰ ਵਿਦਹੋਲਡ ਕਰ ਲੈਣੇ ਕਿ ਮਤਲਬ ਅੱਜ ਨਹੀਂ ਇਹਨੂੰ ਡਿਪੋਰਟ ਕਰਨਾ, ਫਿਰ ਦੇਖਦੇ ਹਾਂ ਬਾਅਦ 'ਚ। ਸੋ ਤੁਸੀਂ ਇਹਦੇ ਉੱਤੇ ਟਰੈਵਲ ਜੇ ਕਰੋਗੇ ਤਾਂ ਤੁਹਾਡਾ ਰਿਮੂਵਲ ਆਰਡਰ ਜਿਹੜਾ ਉਹ ਇਫੈਕਚੁਏਟ ਹੋ ਸਕਦਾ। ਸੋ ਤੁਸੀਂ ਇੱਥੇ ਰਹੋ, ਆਪਣਾ BIA ਨੂੰ ਫੋਲੋ ਅਪ ਕਰੋ, ਕੇਸ ਥੱਲੇ ਤੁਹਾਡਾ ਰਿਮਾਂਡ ਹੋਵੇ ਤੇ ਦੁਬਾਰਾ ਲੜੋ ਕੇਸ। ਹਰਜੋਤ ਜੀ, ਆਵਾਜ਼ ਤੁਹਾਡੀ ਫੇਰ ਜਿਹੜੀ ਕੱਟ ਗਈ ਹੈ। ਅਗਲੇ ਕਾਲਰ ਆ ਸਰਜੀਤ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮੈਂ ਪੁੱਛਣਾ ਸੀਗਾ ਵੀਰ ਜੀ ਨੂੰ ਕਿ ਮੇਰੇ ਵਾਈਫ ਦਾ ਕੇਸ ਸੀਗਾ K2 ਤੋਂ ਬਾਅਦ ਅਸਾਈਲਮ ਦਾ ਕੇਸ ਲਾਇਆ ਸੀਗਾ ਇਹਨਾਂ ਦੇ, ਤਾਂ ਹੁਣ ਮੈਂ ਵਿਆਹ ਦੇ ਬੇਸ ਤੇ ਇਹਨਾਂ ਦਾ ਕੇਸ ਲਾਇਆ ਵਾ ਲਾਸਟ ਈਅਰ।
ਉਹ ਵਕੀਲ ਨਾਲ ਗੱਲ ਹੋਈ ਸੀ, ਉਹ ਕਹਿੰਦੇ 601A ਲਾਣਾ ਪੈਣਾ, ਉਹਦੇ ਲਈ ਇੰਡੀਆ ਜਾ ਕੇ ਹੋਊਗਾ ਸੈਟਲਮੈਂਟ। ਜਿਹੜਾ 2 ਨੰਬਰ 'ਚ ਆਇਆ। ਹਾਂਜੀ 2 ਨੰਬਰ ਨਹੀਂ ਜੀ, K2 K1। ਅੱਛਾ K1 K2 ਫਿਆਂਸੇ ਐਜ਼ ਆਏ ਸੀਗੇ। ਹਾਂਜੀ ਜਿਹੜਾ ਮਤਲਬ ਡਿਪੈਂਡ ਕਰਦਾ, ਜਿਹੜਾ ਫਿਆਂਸੇ ਵੀਜ਼ਾ ਵਾਲਾ ਹੁੰਦਾ ਨਾ, ਜੇ ਤਾਂ ਉਸੇ ਫਿਆਂਸੇ ਵੀਜ਼ਾ ਡਿਪੈਂਡੈਂਟ ਜੇ ਉਸੇ ਵੀਜ਼ੇ ਨਾਲ ਪੱਕੇ ਨਹੀਂ ਹੋਏ ਵਿਆਹ ਕਿ ਉਹ ਇੱਥੇ ਨਹੀਂ ਪੱਕੇ ਹੋ ਸਕਦੇ, ਉਹਨਾਂ ਨੂੰ ਕੰਟਰੀ ਆਊਟ ਕਰਨੀ ਪੈਂਦੀ ਹੈ। ਤੇ ਉਹਨਾਂ ਦਾ K1 ਸੀਗਾ ਇਹਨਾਂ ਦੇ ਡੈਡ ਦਾ, ਉਦੋਂ ਇਹ ਮੇਰੀ ਵਾਈਫ ਜਿਹੜੀ ਸੀ ਇਹ ਮਾਈਨਰ ਸੀਗੇ, ਤੇ ਇਹਨਾਂ ਦਾ K2 ਕੈਟੇਗਰੀ 'ਚ ਆਉਂਦਾ ਸੀਗਾ, ਤੇ ਇਹਦੇ ਨਾਲ ਹੋ ਸਕਦਾ ਕੋਈ ਬੈਨੀਫਿਟ? K1 K2 ਦਾ ਵੀ ਸੇਮ ਹੀ ਰੂਲ ਆ। ਠੀਕ ਹੈ ਜੀ, ਫਿਰ ਇਹਨਾਂ ਨੂੰ ਜਾਣਾ ਹੀ ਪੈਣਾ ਇੰਡੀਆ। ਮਤਲਬ ਮੈਨੂੰ ਫੈਕਟਸ ਨਹੀਂ ਪਤਾ ਪਿੱਛੋਂ ਕੀ ਸੀਗੇ ਫਿਆਂਸੇ ਵਾਲੇ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਤੁਸੀਂ ਉਹਨੂੰ ਐਨਵਲਪ ਨੂੰ ਜ਼ਿਆਦਾ ਪੁਸ਼ ਨਾ ਕਰੋ। ਹੁਣ ਜੇ ਤਾਂ ਮਤਲਬ ਸੁਣਨ ਮੈਨੂੰ, ਜੇ ਮੈਂ ਇੱਥੋਂ ਗੈਸ ਲਾਣਾ, ਮੈਂ ਇਹ ਗੈਸ ਲਾਊਂਗਾ ਕਿ ਜਿਹੜੇ ਇਹਨਾਂ ਦੇ ਡੈਡ ਸੀਗੇ ਫਿਆਂਸੇ ਵੀਜ਼ੇ ਤੇ ਆਏ ਸੀਗੇ ਤੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਅੱਗੋਂ ਦੀ, ਹਨਾ ਏਦਾਂ ਹੀ ਹੈ ਨਾ? ਹਾਂਜੀ, ਫਿਰ ਅਸਾਈਲਮ ਲਾ ਲਿਆ ਸੀਗਾ ਇਹਨਾਂ ਨੇ। ਫਿਰ ਉਹੀ ਹੈ ਨਾ, ਤੁਸੀਂ ਪੂਰਾ ਜੇ ਫੈਕਟ ਪੈਟਰਨ ਦੇਖੋ ਕਿ ਪਹਿਲਾਂ ਇੱਕ ਬੰਦਾ ਆਲਰੇਡੀ ਵਿਆਹਿਆ ਵਾ, ਉਹ ਨਾਲ ਬੱਚੇ ਆਪਣੇ ਲੈ ਕੇ ਆ ਰਿਹਾ, ਰਾਈਟ? ਤੇ ਫਿਰ ਆ ਕੇ ਜਦੋਂ ਵਿਆਹ ਵੀ ਨਹੀਂ ਕਰਦਾ, ਤੇ ਉੱਤੋਂ ਦੀ ਇਦਾਂ ਕਿ ਜਿਹੜੇ ਪੰਜਾਬੀਆਂ ਦੇ ਫੈਕਟ ਪੈਟਰਨ ਆ ਕਿ ਪਹਿਲਾਂ ਹੀ ਬਥੇਰਾ ਇਮੀਗ੍ਰੇਸ਼ਨ ਨੇ ਫਰੂਟ ਦੇਖਿਆ ਤੇ ਆ ਕੇ ਬੰਦੇ ਨੇ ਅਸਾਈਲਮ ਫਾਈਲ ਕਰਤੀ, ਉਹ ਨਹੀਂ ਕੀਤਾ। ਸੋ ਉਹਦੇ ਵਿੱਚ ਇਦਾਂ ਕਿ ਹੁਣ ਹੋਰ ਜ਼ਿਆਦਾ ਜੇ ਡੂੰਘਾਈ 'ਚ ਉਹ ਜਾਣ ਕਿ ਇਹ ਜੈਨੂਇਨ ਸੀਗੀ ਇੰਗੇਜਮੈਂਟ ਕਿ ਨਹੀਂ ਸੀਗੀ। ਸੋ ਤੁਸੀਂ ਨਾ, ਤੁਹਾਨੂੰ ਐਡੇ ਲੈਵਲ ਦੀ ਸਿਰਦਰਦੀ ਲੈਣ ਦੀ ਲੋੜ ਨਹੀਂ ਹੈਗੀ ਉਹਨਾਂ ਨਾਲ ਫਾਈਟ ਕਰਨ ਦੀ। 601 ਨੇ ਆਪਣਾ ਅਪਰੂਵ ਕਰੋ, ਮਾਈਨਰ ਸੀਗੀ। ਉਧਰਲੇ ਪਾਸੇ ਜਿਹੜਾ ਵਿਆਹ ਵਾਲੇ K1 K2 ਵੱਲ ਧਿਆਨ ਘੱਟ ਜਾਵੇ। 601 ਅਪਰੂਵ ਕਰਾ ਕੇ ਆਪਣਾ ਜਿਹੜਾ ਸਿੱਧੇ ਤੁਹਾਡਾ ਰਾਹ ਜਿਹੜਾ ਬਣ ਜਾਣਾ, ਤੇ ਇਹਦੇ ਵਿੱਚ ਕੋਈ ਬਿਗ ਡੀਲ ਨਹੀਂ ਹੈਗੀ। ਇੱਕ ਵਾਰੀ ਤੁਹਾਡਾ 601A ਵੇਵਰ ਅਪਰੂਵ ਹੋ ਜਾਂਦਾ, ਇਟਸ ਆਲ ਗੁੱਡ। ਲੋਕੀ ਉਦਾਂ ਡਰਦੇ ਆ ਕਿ ਪਤਾ ਨਹੀਂ ਸ਼ਾਇਦ ਗੱਲ ਨਹੀਂ ਬਣਨੀ ਆ, ਤਾਂ ਸੋ ਨਾਰਮਲ ਪ੍ਰੋਸੈਸ ਆ। 601 ਤੋਂ ਬਾਅਦ ਤੁਸੀਂ ਜਾ ਕੇ ਆ ਸਕਦੇ ਆ। ਧੰਨਵਾਦ ਜੀ। ਭਾਜੀ ਸੌਰੀ, 601 ਦਾ ਕਿੰਨਾ ਟਾਈਮ ਚੱਲ ਰਿਹਾ? ਮੈਂ ਕਹਿੰਦੇ 4 ਸਾਲ ਦਾ ਚੱਲ ਰਿਹਾ, ਟਾਈਮ ਬਹੁਤ ਲੇਟ ਹਨ। 2-3 ਸਾਲ ਕਿਤੇ ਨਹੀਂ ਗਏ। ਠੀਕ ਹੈ ਭਾਈ, ਥੈਂਕ ਯੂ ਭਾਈ, ਥੈਂਕ ਯੂ। ਧੰਨਵਾਦ ਜੀ। ਸੋ ਸਰੋਤਿਓ, ਜੇ ਤੁਸੀਂ ਅਟਾਰਨੀ ਜੇ ਟਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ, ਤੇ ਉਹਨਾਂ ਦਾ ਨੰਬਰ ਹੈਗਾ 4159090503। ਕੋਈ ਅਪਾਇੰਟਮੈਂਟ ਵਗੈਰਾ ਬਣਾਉਣੀ ਆ 415909090503। ਤੇ ਜੇ ਤੁਸੀਂ ਹੁਣ ਲਾਈਵ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ 408272 4082725200 ਤੁਹਾਨੂੰ ਵਾਰ-ਵਾਰ ਟਰਾਈ ਕਰਨੀ ਪੈਣੀ ਹੈ, ਕਿਉਂਕਿ ਕਈ ਕਾਲਸ 45 ਮਿੰਟ ਤੋਂ ਹੋਲਡ ਤੇ ਆ। ਤੇ ਸਾਡੇ ਅਗਲੇ ਕਾਲਰ ਹੈਗੇ ਆ ਹੈਰੀ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਲਾਸਟ ਵੀਕ ਆਪਣਾ ਬਾਰਡਰ ਕ੍ਰਾਸ ਕਰਕੇ ਆਇਆ ਸੀਗਾ ਮੈਕਸੀਕੋ ਤੋਂ, ਤੇ ਮੇਰੀ ਜਿਹੜੀ ਤਰੀਕ ਆ ਪਹਿਲੀ 2025 ਦੀ ਪਈ ਆ। ਮੈਂ ਪੁੱਛਣਾ, ਮੈਂ ਪਹਿਲਾਂ ਕੇਸ ਅਪਲਾਈ ਕਰ ਸਕਦਾ ਤੇ ਵਰਕ ਪਰਮਿਟ ਮਿਲ ਸਕਦਾ ਪਹਿਲਾਂ ਜੀ, ਤੇ ਵੇਟ ਕਰਨੀ ਪਊਗੀ ਪਹਿਲੀ ਤਰੀਕ ਦੀ? ਨਹੀਂ, ਤੁਸੀਂ ਆਪਣਾ ਰਿਟਨ ਪਲੀਡਿੰਗ ਪਾ ਕੇ ਆਪਣਾ ਅਸਾਈਲਮ ਪਹਿਲਾਂ ਲਾ ਸਕਦੇ ਆ। 25 ਦੀ ਵੇਟ ਕਰਨ ਦੀ ਲੋੜ ਨਹੀਂ ਤੁਹਾਨੂੰ। ਠੀਕ ਹੈ ਜੀ। 25 ਦੀ ਤੁਹਾਡੀ ਫਾਈਨਲ ਪਈ ਹੈ ਕਿ ਮਾਸਟਰ ਪਈ ਹੈ? ਹਾਂਜੀ, ਫਾਈਨਲ ਤਰੀਕ ਪਈ ਹੈ ਤੁਹਾਡੀ? ਨਹੀਂ ਜੀ, ਪਹਿਲੀ ਉੱਥੇ ਜਦੋਂ ਉਹਨਾਂ ਨੇ ਰਿਲੀਜ਼ ਕੀਤਾ ਹੈਗਾ ਉਦੋਂ ਉਹਨਾਂ ਨੇ ਦੱਸਿਆ ਕਿ ਇੰਨੀ ਤਰੀਕ ਨੂੰ ਇੱਥੇ ਆ ਜਾਇਓ। ਨਹੀਂ, ਤੁਸੀਂ ਆਪਣੀ ਰਿਟਨ ਪਲੀਡਿੰਗ ਪਾਓ ਤੇ ਉਹਦੇ ਨਾਲ ਤੁਹਾਡੀ ਸਿੱਧੇ ਜਿਹੜੀ ਫਾਈਨਲ 'ਚ ਕਨਵਰਟ ਹੋ ਜਾਊਗੀ ਜੇ ਜੱਜ ਨੇ ਗ੍ਰਾਂਟ ਕਰਤੀ। ਤੇ ਅਸਾਈਲਮ ਵੀ ਆਪਣਾ ਪਹਿਲਾਂ ਜਿਹੜਾ ਫਾਈਲ ਕਰ ਸਕਦੇ। ਨਾਲੇ ਅਸਾਈਲਮ ਤੁਸੀਂ ਸਾਲ 'ਚ ਫਾਈਲ ਕਰਨਾ ਹੈ। 25 ਦੀ ਵੇਟ ਕੀਤੀ ਤਾਂ ਤੁਹਾਡੀ ਤਾਂ ਡੈਡਲਾਈਨ ਮਿਸ ਹੋ ਜਾਣੀ। ਠੀਕ ਹੈ ਜੀ। ਤੇ ਆਪਣਾ ਵਰਕ ਪਰਮਿਟ ਕਦੋਂ ਤੱਕ ਮਿਲ ਸਕਦਾ ਜੀ? ਉਦਾਂ ਵੀ ਅਸਾਈਲਮ ਜਦੋਂ ਕੇਸ ਕਰਤਾ, ਜਦੋਂ ਕਲੌਕ ਚੱਲਦੀ ਹੈ ਜਾਂ ਚੱਲੂਗੀ, ਉਤੋਂ 150 ਦਿਨਾਂ ਬਾਅਦ ਅਪਲਾਈ ਕਰ ਸਕਦੇ ਆ। ਠੀਕ ਹੈ ਜੀ, ਧੰਨਵਾਦ ਜੀ। ਤੇ ਅਗਲੇ ਸਾਡੇ ਕਾਲਰ ਆ ਮਨੀਸ਼ ਜੀ। ਮਨੀਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ, ਮੇਰਾ ਆਲਰੇਡੀ ਅਸਾਈਲਮ ਦਾ ਕੇਸ ਲੱਗਾ ਹੋਇਆ ਤੇ ਮੈਂ ਹੁਣ ਕੀ ਵੀਜ਼ੇ ਬਾਰੇ ਗੱਲ ਕਰਨੀ ਸੀ। ਮੈਂ ਜਿੱਥੇ ਕੰਮ ਤੇ ਲੱਗਿਆ ਸੀ ਉੱਥੇ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋਈ, ਬੜੀ ਹਾਈ ਲੈਵਲ ਤੇ ਡਿਸਕ੍ਰਿਮੀਨੇਸ਼ਨ ਹੋਈ। ਉਹਨਾਂ ਮੈਨੂੰ ਰੱਖਿਆ ਕਿਸੇ ਹੋਰ ਕੰਮ ਵਾਸਤੇ ਸੀ, ਪਰ ਮੇਰੇ ਤੋਂ ਕੰਮ ਉਹਨਾਂ ਨੇ ਕੋਈ ਹੋਰ ਕਰਾਇਆ ਬਾਅਦ ਦੇ ਵਿੱਚ। ਤੇ ਉਸ ਤੋਂ ਬਾਅਦ ਫਿਰ ਹੁਣ ਜਦੋਂ ਥੋੜਾ ਜਿਹਾ ਉਹਨਾਂ ਦਾ ਬੰਦਾ ਤੇ ਕੇਸ ਲੇਟ ਆਫ ਕੀਤਾ, ਸਭ ਤੋਂ ਪਹਿਲਾਂ ਮੈਨੂੰ ਕੋਈ ਹੋਰ ਕਿਸੇ ਨੂੰ ਕੋਈ ਨਹੀਂ ਕਿਹਾ ਮੇਰੇ 30 ਵੀਜ਼ੇ ਦੀ। ਹਾਂਜੀ, ਪਹਿਲਾਂ ਤਾਂ ਤੁਹਾਨੂੰ ਆਪਣਾ ਨਾ ਇੰਪਲੋਇਮੈਂਟ ਲਾਇਰ ਹਾਇਰ ਕਰੋ ਤੇ ਲੇਬਰ ਐਂਡ ਇੰਪਲੋਇਮੈਂਟ ਅਟਰਨੀ ਦੇਖੋ ਕਿ ਕਲੇਮ ਹੈਗਾ, ਡਿਸਕ੍ਰਿਮੀਨੇਸ਼ਨ ਹੈਗਾ ਕਿ ਨਹੀਂ ਹੈਗਾ। ਤੇ ਜੇ ਪਹਿਲਾਂ ਤਾਂ ਆਪਣਾ ਜਿਹੜਾ ਕਲੇਮ ਆ ਉਹ ਪਰਸੂ ਕਰੋ ਲੇਬਰ ਲਾਇਰ ਤੋਂ, ਤੇ ਉਹਦਾ ਤੁਹਾਡਾ ਜੇ ਕਲੇਮ ਬਣ ਜਾਂਦਾ ਟੀ ਵੀਜ਼ੇ ਦਾ ਵੀ ਤੁਹਾਡਾ ਜਿਹੜਾ ਉਹ ਬਣ ਜਾਊਗਾ, ਆਪਸ਼ਨ ਬਣ ਜੂਗੀਆਂ ਟੀ ਵੀਜ਼ੇ ਦੀਆਂ ਵੀ। ਇੱਕ ਹੋਰ ਵੀ ਕੁਐਸਚਨ ਸੀ, ਕਿਉਂਕਿ ਮੈਂ ਜਦੋਂ ਇੱਥੇ ਕੰਮ ਤੇ ਲੱਗਿਆ ਸੀ ਮੈਨੂੰ ਇਹਨਾਂ ਨੇ ਰੱਖਿਆ ਸੀਗਾ ਵੀ ਅਲੱਗ ਪੇਮੈਂਟ ਇਹਨਾਂ ਨੇ ਮੈਨੂੰ ਜ਼ਿਆਦਾ ਦਿੱਤੀ ਸੀ, ਪਰ ਬਾਅਦ ਵਿੱਚ ਮੈਨੂੰ ਘੱਟ ਦਿੰਦਾ ਰਿਹਾ। ਉਸ ਹਿਸਾਬ ਨਾਲ ਕੰਪਨੀ ਬਹੁਤ ਵਧੀਆ ਹੈਗੀ ਹੈ,
ਭਾਜੀ ਹੁਣ ਤੁਹਾਨੂੰ ਦੱਸਿਆ ਵੀ employment fraud ਮੈਂ ਏਦਾਂ ਕਿ ਮੈਂ ਹੁਣ ਜੱਜ ਤਾਂ ਹੈ ਨਹੀਂ ਕਿ ਤੁਸੀਂ ਮੈਨੂੰ ਕਹਿੰਦੇ ਏਦਾਂ ਕੀਤਾ ਤਾਂ ਮੈਂ ਕਹੂੰਗਾ ਕਿ ਨਹੀਂ ਤੇਰੇ ਨਾਲ ਬਹੁਤ ਧੱਕਾ ਹੋਇਆ, ਤੈਨੂੰ ਇਨਾਮ ਦਿੱਤਾ ਜਾਵੇ। ਸੋ ਏਦਾਂ ਹੈ ਕਿ ਲੇਬਰ ਐਂਡ ਏਮਪਲੋਇਮੈਂਟ ਲਾਇਰ ਲੱਭੋ, ਉਹਨੂੰ ਆਪਣੀ ਪੂਰੀ ਗੱਲ ਸੁਣਾਓ। ਕਾਨੂੰਨ ਬਣੇ ਹੋਏ ਆ, ਜੇ ਕਾਨੂੰਨਾਂ ਦੀ ਕੋਈ ਵਾਇਲੇਸ਼ਨ ਹੋਈ ਉਹਦੇ ਹਿਸਾਬ ਨਾਲ ਤੁਸੀਂ ਅੱਗੇ ਜਾ ਸਕਦੇ ਹਨ ਜੀ, ਜਾਂ ਲੇਬਰ ਕੋਰਟ 'ਚ ਜਾਂ ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈ ਜੁਗਰਾਜ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਸਵਾਲ ਹੈ ਜੀ, ਮੈਂ 2017 ਵਿੱਚ ਆਇਆ ਸੀ ਤੇ ਉਦੋਂ ਅਸਾਈਲਮ ਕੇਸ ਆਇਆ ਸੀ ਤੇ ਹਜੇ ਤੱਕ ਕੋਈ ਹੀਅਰਿੰਗ ਨਹੀਂ ਆਈ ਤੇ ਮੇਰੀ ਇੱਕ ਬੇਟੀ ਇੰਡੀਆ ਹੈ, ਮੇਰੇ ਮੰਮੀ ਕੋਲ ਰਹਿੰਦੀ ਹੈ। ਮੈਂ ਪੁੱਛਣਾ ਸੀਗਾ ਉਹਦਾ ਕੁਝ ਬਣ ਸਕਦਾ ਜਿੱਦਾਂ ਜਿੰਨਾ ਚਿਰ ਮੇਰੇ ਕੋਈ ਕੇਸ ਵੇਟ ਕਰਨੀ ਪਏਗੀ। ਤੇ ਇੱਕ ਸਵਾਲ ਸੀਗਾ ਜੀ, ਬੇਟਾ ਇੱਥੇ ਬਰਥ ਹੋਇਆ ਸੀ ਤੇ ਉਹਦੀ ਹਾਰਟ ਦੀ ਓਪਨ ਸਰਜਰੀ ਹੋਈ ਹੈ ਜੀ, ਤੇ ਸਾਨੂੰ ਕਿਸੇ ਦੱਸਿਆ ਕਿ ਉਹਦੇ ਬੇਸ ਤੇ ਵੀ ਕੇਸ ਲੱਗ ਸਕਦਾ, ਕਿਉਂਕਿ ਹੈਗਾ ਜੀ ਉਹਦੇ ਬੇਸ ਤੇ ਕੇਸ ਲਾ ਸਕਦੇ। ਤੁਹਾਡੀ ਨਾ ਭਾਜੀ ਆਵਾਜ਼ ਥੋੜੀ ਜਿਹੀ ਘੱਟ ਗਈ ਸੀਗੀ। ਤੁਸੀਂ ਮੈਨੂੰ ਲੱਗਦਾ ਡਰਾਈਵ ਕਰਦੇ ਆ ਸ਼ਾਇਦ ਕੁਛ। ਜੇ ਜੀ ਉਹਨਾਂ ਦਾ ਕੁਐਸਚਨ ਸੀ ਵੀ ਉਹਨਾਂ ਦਾ ਬੇਟਾ ਹੈ ਕਿੱਥੇ ਬੋਰਨ ਹੋਇਆ, ਉਹਦੀ ਹਾਰਟ ਸਰਜਰੀ ਹੋਈ ਆ, ਉਹਦੇ ਬੇਸ ਤੇ ਵੀ ਇਮੀਗ੍ਰੇਸ਼ਨ ਦਾ ਕੁਛ ਹੋ ਸਕਦਾ ਜਾਂ ਸਟਾਪ ਟਾਈਮ ਰੂਲ ਦਾ, ਕੈਂਸਲੇਸ਼ਨ ਆਫ ਰਿਮੂਵਲ ਦਾ ਕਈ ਵਾਰੀ ਆਪਾਂ ਡਿਸਕਸ ਕੀਤਾ। ਇਹਨਾਂ ਨੂੰ ਉਹ ਵਾਲੇ ਐਪੀਸੋਡ ਦੇਖਣੇ ਪੈਣੇ ਆ। ਮੁੱਕਦੀ ਗੱਲ ਉਹਦੀ ਇਹ ਹੈ ਕਿ ਜੇ ਤਾਂ ਇਹਨਾਂ ਦਾ ਨੋਟਿਸ ਸੀਗਾ ਕੋਰਟ ਵਾਲਾ ਡਿਫੈਕਟਿਵ ਸੀਗਾ ਜਾਂ ਇਮੀਗ੍ਰੇਸ਼ਨ ਕੋਰਟ ਮੋਰੇ ਬੰਦਾ ਗਿਆ ਨਹੀਂ, 10 ਸਾਲ ਉਹਦੇ ਲੰਘ ਜਾਂਦੇ ਆ ਸੇਫ, ਤੇ ਉਹ ਜਿਹੜਾ ਯੂਐਸ ਸਿਟੀਜ਼ਨ ਜਵਾਕ ਦੇ ਬੇਸ ਤੇ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ ਪਰਸੂ ਕਰ ਸਕਦੇ ਆ। ਪਰ ਕੱਲੀ ਹਾਰਟ ਸਰਜਰੀ ਦੀ ਗੱਲ ਨਹੀਂ, ਜਿਹੜੀ ਸਟਾਪ ਟਾਈਮ ਰੂਲ ਆ ਕਿ 10 ਸਾਲ ਜਿਹੜੇ ਇਹਨਾਂ ਦਾ ਐਂਟੀ ਡਿਫੈਕਟਿਵ ਹੋਣਾ ਚਾਹੀਦਾ ਨੋਟਿਸ ਟੂ ਅਪੀਅਰ, ਜਾਂ ਇਹਨਾਂ ਨੂੰ ਕੋਰਟ ਮੋਰੇ ਸੱਦਾ ਨਹੀਂ ਆਇਆ ਹੋਣਾ ਚਾਹੀਦਾ। 10 ਸਾਲ ਮਤਲਬ ਇਹ ਅਮਰੀਕਾ 'ਚ ਸੇਫ ਰਹੇ ਹੋਣੇ ਚਾਹੀਦੇ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਹੈ ਹਰਵੰਸ ਸਿੰਘ ਜੀ। ਸਤਿ ਸ੍ਰੀ ਅਕਾਲ ਵੀਰੇ ਦੋਨਾਂ ਭਰਾਵਾਂ ਨੂੰ ਜੀ। ਮੇਰੇ ਨਾ ਬਾਪ ਦਾ ਨਾ ਤੇ ਮੇਰੀ ਸੱਸੂ ਮਾਂ ਦਾ ਉਹ ਸਾਡੀ ਪਟੀਸ਼ਨ ਕੀਤੀ ਵੀ ਹੈ, ਤਕਰੀਬਨ 2 ਸਾਲ ਹੋ ਗਏ ਜੀ। ਮੇਰੇ ਜਿਹੜਾ ਬਰਥਡੇ ਸਰਟੀਫਿਕੇਟ ਜਿਹੜਾ ਮੇਰਾ ਲੱਗਾ ਬਸ ਉਹਦੇ 'ਚ ਨਾ ਮੇਰੇ ਬਾਪ ਦਾ ਨਾਂ ਉਦੋਂ ਪੁਰਾਣੇ 'ਚ ਬਣਦੇ ਨਹੀਂ ਸੀ, ਲਿਖਦੇ ਨਹੀਂ ਸੀ, ਯਾਨੀ ਬਾਪ ਦਾ ਨਾਂ ਨਹੀਂ ਸੀਗਾ। ਤੇ ਉਹਦਾ ਸਾਨੂੰ ਉਹਨਾਂ ਨੇ ਪ੍ਰੂਫ ਮੰਗਿਆ ਵੀ ਜੋ ਵੀ ਉਹਨੂੰ ਮੰਗਦੇ ਆ ਵੀ ਤੁਹਾਡਾ ਬਾਪ ਸਾਨੂੰ ਸਹੀ ਹੈਗਾ ਜਾਂ ਤੁਸੀਂ ਕਿਤੇ ਗਲਤ ਤਾਂ ਨਹੀਂ ਉਹ ਜਾਣੀ ਅਸੀਂ ਉਹ ਉਹਨਾਂ ਨੂੰ ਪ੍ਰੂਫ ਦੇਤੇ। ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਥੋਂ ਜਿਹੜੀ ਸਰਟੀਫਿਕੇਟ ਜਾਂ ਵੈਰੀਫਿਕੇਸ਼ਨ ਪੁਲਿਸ ਦੀ ਹੁੰਦੀ ਆ ਉਹ ਮੰਗੀ ਸਾਥੋਂ ਉਹਨਾਂ ਨੇ। ਪਹਿਲਾਂ ਅਸੀਂ ਉਹਨਾਂ ਨੂੰ ਮਤਲਬ DSP ਨੇ ਗਲਤ ਬਣਾਤੀ, ਫਿਰ ਉਹ ਆਫਿਸ ਦੇ ਵਿੱਚ ਜਾ ਕੇ ਇਮੀਗ੍ਰੇਸ਼ਨ ਦੇ ਵਿੱਚ ਜਾ ਕੇ ਅਸੀਂ ਉਹ ਬਣਾਈ। ਉਹਨੂੰ ਵੀ 7 ਮਹੀਨੇ ਹੋ ਗਏ ਤਕਰੀਬਨ ਦਿੱਤੀ ਨੂੰ, ਹਨਾ ਜੀ। ਉਸ ਤੋਂ ਬਾਅਦ ਸਾਨੂੰ ਕੋਈ ਉਹਨਾਂ ਦਾ ਈਮੇਲ ਆਊਗੀ ਜਾਂ ਸਾਨੂੰ ਆਪ ਉਹਦੀ ਮੈਡੀਕਲ ਦੀ ਡੇਟ ਲੈਣੀ ਪਊ? ਇਹਦੇ ਬਾਰੇ ਸਾਨੂੰ ਮਾੜਾ ਜਿਹਾ ਦੱਸ ਸਕਦੇ ਆ ਜੀ? ਤੁਸੀਂ ਵੀਜ਼ੇ ਦੀ ਕਿੱਥੇ ਤੁਹਾਡੀ ਐਮਬੈਸੀ ਮੋਰੇ ਇੰਟਰਵਿਊ ਆ, ਕੀ ਚੱਲ ਰਿਹਾ ਪਹਿਲਾਂ ਦੱਸੋ ਇਮੀਗ੍ਰੇਸ਼ਨ ਵਾਈਜ਼? ਜਾਣੀ ਉਹ ਇੰਡੀਆ ਦੇ ਵਿੱਚ ਸਾਡਾ ਪਟੀਸ਼ਨ ਕੀਤੀ ਵੀ ਹੈਗੀ ਮੌਮ ਤੇ ਸੱਸ ਦੀ, ਡੈਡ ਤੇ ਸੱਸ ਦੀ। ਠੀਕ ਹੈ ਜੀ। ਸੋ ਉਹਦਾ ਏਦਾਂ ਹੈ ਕਿ ਪਹਿਲਾਂ ਤਾਂ ਜਿਹੜਾ ਫਾਦਰ, ਇੱਕ ਤਾਂ ਹੁੰਦਾ ਕਿ ਬਰਥ ਸਰਟੀਫਿਕੇਟ ਜਿਹਨਾਂ ਦੇ ਨਹੀਂ ਅਵੇਲੇਬਲ ਹੁੰਦੇ ਉਹਨਾਂ ਨੂੰ ਨੌਨ ਅਵੇਲੇਬਿਲਿਟੀ ਵਗੈਰਾ ਆਪਣਾ ਸ਼ੋਅ ਕਰਕੇ, ਐਫੀਡੇਵਿਟ ਵਗੈਰਾ ਸ਼ੋਅ ਕਰਕੇ ਕਿ ਆ ਇਹਨਾਂ ਦਾ ਰਿਲੇਸ਼ਨ। ਤੇ ਦੂਜਾ ਇਹਦੇ ਵਿੱਚ ਏਦਾਂ ਕਿ ਤੁਸੀਂ ਜਿਹੜਾ ਆਪਣਾ ਨਾ DNA ਰਿਕੁਐਸਟ ਕਰ ਸਕਦੇ ਆ ਕਿ ਜਿਹੜਾ ਪੈਟਰਨਿਟੀ ਵਗੈਰਾ ਐਸਟੈਬਲਿਸ਼ ਕਰਨ ਲਈ, ਕਿ ਤੁਹਾਡੇ ਇੱਥੋਂ ਦੀ ਲੈਬ 'ਚ ਹੋ ਜਾਂਦੇ ਆ ਤੇ ਉਹਨਾਂ ਨੂੰ ਉੱਥੇ ਐਮਬੈਸੀ ਫੈਸਿਲਿਟੇਟ ਕਰ ਦਿੰਦੀ ਹੈ। ਸੋ ਮੋਸਟ ਲਾਈਕਲੀ ਇਹਨਾਂ ਨੇ ਤੁਹਾਨੂੰ DNA ਉਹ ਤਾਂ ਅਸੀਂ ਉਹਨਾਂ ਨੂੰ ਦੇਤਾ ਜੀ, ਸਾਰਾ ਪ੍ਰੂਫ ਦੇਤੇ। ਉਹ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆ ਪੁਲਿਸ ਇਨਕੁਆਇਰੀ ਹੁੰਦੀ ਹੈਗੀ ਉਹ ਵੀ ਉਹਨਾਂ ਦੀ ਅਸੀਂ ਦੇਤੀ ਉਹਨਾਂ ਨੂੰ। ਜਾਣੀ ਹੁਣ ਸਾਨੂੰ ਜਿਹੜਾ ਨੈਕਸਟ ਸਟੈਪ ਹੈਗਾ ਉਹ ਸਾਨੂੰ ਜਿਹੜੀ ਮੈਡੀਕਲ ਦੀ ਡੇਟ ਆਪ ਲੈਣੀ ਪਊਗੀ ਜਾਂ ਉਹਨਾਂ ਦਾ ਕੋਈ ਈਮੇਲ ਵਗੈਰਾ ਆਊਗੀ? ਉਹਨੂੰ 7 ਮਹੀਨੇ ਹੋ ਗਏ ਜੀ ਮੈਡੀਕਲ ਦੀ। ਨਹੀਂ, ਤੁਹਾਡੀ ਐਮਬੈਸੀ 'ਚ ਕਿਸੇ ਮੌਕੇ ਤੇ ਇੰਟਰਵਿਊ ਹੋਈ ਹੈ ਕਿ ਨਹੀਂ ਹੋਈ ਹੈ ਜੇ? ਬਿਲਕੁਲ ਵੀ ਨਹੀਂ ਜੀ, ਉਹ ਤਾਂ ਜੀ ਅਸੀਂ ਵੇਟ ਹੀ ਕਰ ਰਹੇ ਹਾਂ ਨਾ, ਕਿ ਉਹ ਤੋਂ ਪਹਿਲਾਂ ਮੈਡੀਕਲ ਹੁੰਦਾਗਾ। ਤੁਸੀਂ ਆਪਣਾ ਨਾ ਜਿਹੜਾ NVC ਵਾਲਿਆਂ ਨੂੰ ਪਹਿਲਾਂ ਜਿਹੜਾ ਹੈਗਾ ਉਹਨਾਂ ਨੂੰ ਕੰਟੈਕਟ ਕਰੋ ਕਿ ਉਹਨਾਂ ਨੇ ਫਾਈਲ ਵਗੈਰਾ ਉੱਧਰ ਭੇਜਤੀ ਹੈ, ਐਮਬੈਸੀ ਕਿ ਨਹੀਂ ਭੇਜੀ ਹੈ, ਕਿ ਉਹ ਡਾਕੂਮੈਂਟ ਕਲੈਕਸ਼ਨ 'ਚ ਲੱਗੇ ਆ ਕਿ ਫਾਈਲ ਉਹਨਾਂ ਨੇ ਭੇਜਤੀ ਹੈ। NVC ਵਾਲਿਆਂ ਨੂੰ ਪਹਿਲਾਂ ਕੰਟੈਕਟ ਕਰੋਗੇ ਕੇਸ ਕਿੱਥੇ ਸਟੈਂਡ ਕਰਦਾ ਤੇ ਉਹਨਾਂ ਨੂੰ ਫੋਲੋ ਅਪ ਕਰੋ। ਸੋ ਇੱਕ ਵਾਰੀ ਉਹ ਐਮਬੈਸੀ ਜਦੋਂ ਭੇਜ ਦਿੰਦੇ ਆ ਤੇ ਫਿਰ ਤੁਹਾਨੂੰ ਈਮੇਲ ਆਉਂਦੀ ਹੈ ਕਿ ਤੁਹਾਡਾ ਕੇਸ ਰੈਡੀ ਹੈ, ਇੰਟਰਵਿਊ ਤੁਸੀਂ ਸੈੱਟ ਕਰ ਸਕਦੇ ਆ, ਹਨਾ। ਤੇ ਫਿਰ ਤੁਸੀਂ ਮੈਡੀਕਲ ਵਗੈਰਾ ਆਪਣੇ ਬੁੱਕ ਕਰਨੇ ਹੁੰਦੇ। ਮੇਰੇ ਖਿਆਲ ਜਿੱਦਾਂ ਤੁਸੀਂ ਦੱਸ ਰਹੇ ਤੁਹਾਡਾ NVC ਤੇ ਹੀ ਆ ਕੇਸ ਪਿਆ ਜੀ। ਧੰਨਵਾਦ ਜੀ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ, ਸਾਡਾ ਸਟੂਡੀਓ ਦਾ ਨੰਬਰ 4082725200 ਆ। ਪਲੀਜ਼ ਸਤਿ ਸ਼੍ਰੀ ਅਕਾਲ ਕਹਿਣ ਦੀ ਕੋਈ ਜ਼ਰੂਰਤ ਨਹੀਂ, ਆਪਾਂ ਸਾਰਿਆਂ ਨੇ ਇੱਕ ਵਾਰੀ ਕਹਿ ਦਿੱਤੀ ਆ। ਇੱਕ ਕੁਐਸਚਨ ਪੁੱਛੋ, ਜਲਦੀ ਜਿਹੜਾ ਪੁੱਛ ਲਿਓ, ਤੇ ਬੈਕਗਰਾਊਂਡ ਤੇ ਕੋਈ ਨੋਇਸ ਨਹੀਂ ਆਣੀ ਚਾਹੀਦੀ। ਸਾਡਾ ਅਗਲੇ ਕਾਲਰ ਆ ਗਗਨ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਤੁਹਾਡਾ ਇੱਕ ਧੰਨਵਾਦ ਹੈ ਜੀ। ਤੁਹਾਡੇ ਕੋਲ ਮੈਂ ਪਿਛਲੀ ਵਾਰੀ ਕਲੋਜ਼ ਐਗਜ਼ਾਮੀਨੇਸ਼ਨ ਬਾਰੇ ਗੱਲ ਕੀਤੀ ਸੀ
ਤੇ ਉਹਦਾ ਮੇਰਾ ਕਲੋਜ਼ ਐਗਜ਼ਾਮੀਨੇਸ਼ਨ ਹੋ ਗਿਆ ਵਾ। ਬਟ ਭਾਜੀ ਆਣਾ ਤੀਜੇ ਮਹੀਨੇ ਫਿਰ ਉਹਨੇ ਕਲੋਜ਼ ਐਗਜ਼ਾਮੀਨੇਸ਼ਨ ਤੇ ਜੱਜ ਹੈ ਤੇਰੇ ਡਿਸੀਜਨ ਨਹੀਂ ਦੇ ਰਿਹਾ। ਫਿਰ ਤੀਜੇ ਮਹੀਨੇ 'ਚ ਅਗਲੀ ਫਿਰ ਤਰੀਕ ਪਾਤੀ ਉਹਨਾਂ ਨੇ। ਹੁਣ ਜੱਜ ਕਹਿ ਰਿਹਾ ਕਿ ਲਿਖਤੀ 'ਚ ਦਿਓ ਮੈਨੂੰ। ਤੇ ਇਹਦੇ ਵਿੱਚ ਭਾਜੀ ਕੋਈ ਬੈਨੀਫਿਟ ਮਿਲੂਗਾ ਜਾਂ ਹੁਣ ਕਹਿੰਦੇ ਸਿੱਧਾ ਡਿਸੀਜਨ ਹੀ ਆਉਣਾ ਵਾ? ਜੱਜ ਕੌਣ ਹੈ ਤੁਹਾਡਾ? ਭਾਜੀ ਲੈਬ ਰਿਟਨ ਤੇ ਨਾ ਵਾ 70% ਰੇਟਿੰਗ ਹੈ ਉਹਦੀ ਉਦਾਂ। ਤੇ ਰਿਟਨ 'ਚ ਕੀ ਉਹ ਐਕਸਪਰਟ ਓਪੀਨੀਅਨ ਮੰਗਦਾ ਪਿਆ, ਕੀ ਮੰਗਦਾ ਪਿਆ? ਉਹ ਭਾਜੀ ਹੁਣ ਮੇਰੀ ਪਹਿਲੀ ਵਾਰੀ ਇੰਟਰਵਿਊ ਮੇਰੀ 3 ਘੰਟੇ ਹੋਈ ਸੀ, ਕਲੋਜ਼ ਐਗਜ਼ਾਮੀਨੇਸ਼ਨ ਤੇ ਅੱਧਾ ਘੰਟਾ ਹੋਈ ਆ। ਹੁਣ ਉਹਦੇ ਵਕੀਲ ਮੇਰੇ ਨੂੰ ਵੀ ਕਿਹਾ ਕਿ ਲਿਖ ਕੇ ਦਿਓ ਤੇ ਸਰਕਾਰੀ ਵਕੀਲ ਨੂੰ ਵੀ ਕਿਹਾ ਲਿਖ ਕੇ ਦਿਓ। ਕੀ ਲਿਖ ਕੇ ਦਿਓ? ਬਰੀਫਿੰਗ ਮੰਗੀ ਹੈ, ਕੀ ਮੰਗਿਆ? ਹਾਂਜੀ ਬਰੀਫਿੰਗ ਹਾਂਜੀ। ਹਾਂਜੀ ਫਿਰ ਭਾਜੀ ਜਿਹੜਾ ਵੀ ਮੁੱਦਾ ਵਾ ਰੀਲੋਕੇਸ਼ਨ ਦਾ, ਜੋ ਵੀ ਮੁੱਦਾ ਹੋਣਾ ਉੱਤੇ ਬਰੀਫਿੰਗ ਮੰਗੂਗੇ ਤੇ ਉਸ ਤੋਂ ਬਾਅਦ ਹੁਣ ਰਿਟਨ ਡਿਸੀਜਨ ਦਿਓਗੇ। ਹੁਣ ਤੁਹਾਡਾ ਜਿਹੜਾ ਬਹਿਸ ਸੀਗੀ ਟੈਸਟਮਨੀ, ਤੁਹਾਡੀ ਓਰਲ ਟੈਸਟਮਨੀ ਮੁੱਕ ਗਈ ਆ ਤੇ ਹੁਣ ਰਿਟਨ ਦੇ ਵਿੱਚ ਉਹ ਵਕੀਲ ਆਪਣਾ ਕੰਮ ਕਰੂਗੇ ਤੇ ਉਹਦੇ ਬੇਸ ਤੇ ਫੈਸਲਾ ਆਊਗਾ। ਠੀਕ ਹੈ ਭਾਜੀ। ਹੁਣ ਮਤਲਬ ਕਿ ਮੇਰੀ ਇੰਟਰਵਿਊ ਨਹੀਂ ਹੋਊਗੀ ਦੁਬਾਰਾ? ਮੋਸਟ ਲਾਈਕਲੀ ਨਹੀਂ, ਜਿੱਦਾਂ ਤੁਸੀਂ ਦੱਸ ਰਹੇ। ਠੀਕ ਹੈ ਭਾਜੀ, ਠੀਕ ਹੈ ਭਾਜੀ। ਬਾਕੀ ਤੁਹਾਡਾ ਧੰਨਵਾਦ। ਤੁਸੀਂ ਜੋ ਤੁਹਾਡੇ ਪ੍ਰੋਗਰਾਮ ਸੁਣੇ ਆ ਉਹਨਾਂ ਚੋਂ ਵੀ ਮੈਂ ਬਹੁਤ ਕੁਝ ਸਿੱਖ ਕੇ ਉਹ ਚੋਂ ਮੈਂ ਦਿੱਤੀ ਇੰਟਰਵਿਊ ਤੇ ਉਹਦਾ ਬੈਨੀਫਿਟ ਸ਼ਾਇਦ ਮਿਲ ਜਾਏਗਾ, ਲੱਗਦਾ ਤੇ ਇਹੀ ਹੈ। ਧੰਨਵਾਦ ਜੀ। ਧੰਨਵਾਦ। ਸਾਡੇ ਕਲਾਇੰਟ ਵੀ ਭਰਾਵੋ ਸੁਣ ਲਿਆ ਕਰੋ ਤੁਸੀਂ ਵੀ। ਮੈਂ ਕਿਹਾ ਦੇਖ ਲਓ ਦੂਜੇ ਸੁਣ ਕੇ ਉਹ ਕਰੀ ਜਾਂਦੇ ਆ ਤੇ ਸਾਡੇ ਵਾਲੇ ਹਰਜੋਤ ਜੀ ਕਈ ਵਾਰੀ ਆਉਂਦੇ ਆ, ਸਾਹਮਣੇ ਤਰੀਕ ਹੁੰਦੀ, ਕੱਖ ਨਹੀਂ ਪਤਾ ਰੀਲੋਕੇਸ਼ਨ ਕੀ ਆ ਕਿੱਦਾਂ ਵਾ ਜੀ। ਸੋ ਬਿਲਕੁਲ ਦਲੇਰ ਵੀਰ ਸਿੰਘ। ਹਾਂਜੀ ਸ਼ੁਕਰੀਆ ਵੀਰ ਜੀ। ਵੀਰ ਜੀ ਮੇਰਾ ਨਾਮ ਦਲੇਰ ਸਿੰਘ ਹੈ ਤੇ ਮੈਂ ਪੁੱਛਣਾ ਸੀਗਾ ਕਿ ਮੈਂ ਨਾ ਪੈਰੋਲ ਤੇ ਆਇਆ ਸੀਗਾ ਜਦੋਂ, ਤੇ ਮੈਂ ਮੇਕ ਸ਼ੋਰ ਕਰਨਾ ਸੀ ਪੜ੍ਹਿਆ ਸੀ ਜਦੋਂ ਅਸੀਂ ਪੈਰੋਲ ਤੇ ਬਾਹਰ ਆਉਂਦੇ ਹਾਂ ਅਸੀਂ ਆਪਣਾ ਵਰਕ ਪਰਮਿਟ, ਸਾਡਾ ਜਿਹੜਾ ਟਾਈਮਿੰਗ ਆ ਜਦੋਂ ਅਸੀਂ ਬਾਹਰ ਆਏ ਹਾਂ, ਜਦੋਂ ਅਸੀਂ ਛੁੱਟੇ ਹਾਂ ਸਾਡਾ ਟਾਈਮਿੰਗ ਉੱਥੇ ਹੀ ਸਟਾਰਟ ਹੋ ਜਾਂਦਾ। ਅਸੀਂ ਵਰਕ ਪਰਮਿਟ 180 ਡੇ ਤੋਂ ਬਾਅਦ ਅਸੀਂ ਅਪਲਾਈ ਕਰ ਸਕਦੇ ਹਾਂ ਤੇ ਮੈਂ ਟ੍ਰਿਕਾਣਾ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਕ ਸ਼ੋਰ ਕਰਿਓ। ਸੋ ਭਾਜੀ ਪੇਰੋਲ ਨਾ ਬੜੀ ਤਰ੍ਹਾਂ ਦੇ ਹੁੰਦੇ ਆ। ਪਹਿਲੀ ਗੱਲ ਤਾਂ ਕਈ ਤਰ੍ਹਾਂ ਦੇ ਪੇਰੋਲ ਹੈਗੇ, ਇੱਕ ਪੇਰੋਲ ਨਹੀਂ ਹੈਗਾ। ਪੇਰੋਲ ਕਈ ਸੈਕਸ਼ਨਾਂ ਦੇ ਥੱਲੇ ਪੇਰੋਲ ਜਿਹੜੇ ਉਹ ਕੀਤੇ ਜਾਂਦੇ ਆ ਤੇ ਕਈ ਪੇਰੋਲ ਵਰਕ ਪਰਮਿਟ ਦੇ ਨਾਲ ਆਉਂਦੇ ਆ, ਕਈ ਪੇਰੋਲ ਵਰਕ ਪਰਮਿਟ ਦੇ ਨਾਲ ਨਹੀਂ ਆਉਂਦੇ ਆ। ਸੋ ਜੇ ਤੁਹਾਨੂੰ ਜਿਹੜੇ ਵੀ ਹਿਸਾਬ ਕਿਤਾਬ ਨਾਲ ਪੇਰੋਲ ਕੀਤਾ, ਵਰਕ ਪਰਮਿਟ ਇੰਜੋਏ ਕਰੋ। ਇਵੈਂਚੁਅਲੀ ਜੇ ਤੁਹਾਡਾ ਅਸਾਈਲਮ ਦਾ ਕਲੇਮ ਆ, ਤੁਸੀਂ ਸਾਲ ਦੇ ਅੰਦਰ ਅਸਾਈਲਮ ਕਰਨੀ ਹੈ। ਅਸਾਈਲਮ ਫਾਈਲ ਕਰਨ ਤੋਂ ਬਾਅਦ ਫਿਰ 150 ਦਿਨ ਬਾਅਦ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ ਆ ਅਸਾਈਲਮ ਵਾਲੀ ਕੈਟਾਗਰੀ ਜਿਹੜਾ ਆਪਣਾ ਫਾਈਲ ਕਰ ਸਕਦੇ। ਇਹ ਅਸੀਂ ਕਿੱਦਾਂ ਕਨਫਰਮ ਕਰ ਸਕਦੇ ਹਾਂ ਜੀ ਅਸੀਂ ਕਿਹੜੇ ਪੈਰੋਲ ਤੇ ਆਏ ਹਾਂ? ਉਹਦੇ ਪੇਰੋਲ ਦੇ ਡਾਕੂਮੈਂਟ ਦੇ ਉੱਤੇ ਲਿਖਿਆ ਹੁੰਦਾ ਸੈਕਸ਼ਨ ਸੁਕਸ਼ਨ ਸਾਰਾ ਕਿੱਦਾਂ ਵਾ। ਓਕੇ ਧੰਨਵਾਦ ਜੀ। ਧੰਨਵਾਦ। ਮੋਹਨ ਚੰਦਰ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਕੁਐਸਚਨ ਇਹ ਹੈ ਕਿ ਨਾ ਮੇਰੀ ਪਹਿਲੇ ਵੀ ਗੱਲ ਹੋਈ ਸੀ ਸਰਕਾਣਾ ਸਾਹਿਬ ਨਾਲ। ਮੇਰੀ ਵਾਈਫ ਤੇ ਸਮਗਲਿੰਗ ਦਾ ਚਾਰਜ ਲੱਗਿਆ ਸੀ ਨਾ, ਜੇ ਅਸੀਂ ਕਾਉਂਸਲਰ ਨੂੰ ਈਮੇਲ ਕਰੀਏ ਉਹਨਾਂ ਦਾ ਕੋਈ ਰੋਲ ਨਹੀਂ ਕੁਝ ਹੋ ਸਕਦਾ ਜੀ? ਨਹੀਂ ਭਾਜੀ ਇੰਨਾ ਸੌਖਾ ਨਹੀਂ ਹੈਗਾ। ਸਮਗਲਿੰਗ ਦਾ ਚਾਰਜ ਲੱਗਿਆ ਤੇ ਹਾਂ ਈਮੇਲ ਕਰਕੇ ਨਹੀਂ ਕੁਝ ਹੋਣਾ। ਉਹਨਾਂ ਦਾ ਕੋਈ ਰੋਲ ਨਹੀਂ ਸੀਗਾ ਨਾ ਇਸ 'ਚ? ਤੁਸੀਂ ਉਹਨਾਂ ਨੂੰ ਡਿਨਾਈ ਕਰ ਸਕਦੇ ਆ, ਆਪਣਾ ਐਕਸਪਲੇਨੇਸ਼ਨ ਕਰ ਸਕਦੇ ਆ। ਵੇਵਰ ਤੁਹਾਨੂੰ ਬੇਸਿਕਲੀ ਜਿਹੜਾ ਉਹ ਫਾਈਲ ਕਰਨਾ ਪੈਂਦਾ। ਵੇਵਰ ਫਾਈਲ ਕਰਨਾ ਪਏਗਾ? ਹਾਂਜੀ ਠੀਕ ਹੈ। ਧੰਨਵਾਦ ਜੀ। ਧੰਨਵਾਦ। ਤੇ ਅਗਲੇ ਸਾਡੇ ਕਾਲਰ ਆ ਸਿਮਰਨ ਜੀ। ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਮੈਂ ਉਹ ਜਿਹੜਾ ਤੁਹਾਨੂੰ ਕਾਲ ਆਈ ਸੀ ਪਹਿਲਾਂ ਥੋੜੀ ਦੇਰ ਵੀ ਏਦਾਂ ਵੀ ਪੇਪਰ ਲਾ ਦਿੰਦੇ ਆ ਕਰ ਦਿੰਦੇ ਸੇਮ, ਮੈਂ ਉਹਦਾ ਰਿਪਲਾਈ ਦੇਣਾ ਚਾਹੁੰਦਾ ਹਾਂ ਉਸ ਚੀਜ਼ ਦਾ ਜੀ। ਵੀ ਪਹਿਲੀ ਗੱਲ ਤਾਂ ਭਾਜੀ ਏਦਾਂ ਹੈ ਵੀ ਏਦਾਂ ਕੋਈ ਕਲੀਅਰ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਤੁਹਾਨੂੰ ਕੋਈ ਏਜੰਟ ਪੇਪਰ ਦੇਖ ਕੇ ਤੇ ਲਿਖ ਕੇ ਦਿੰਦਾ ਵੀ ਤੁਸੀਂ ਕੀ ਕਹਿਣਾ ਆ। ਠੀਕ ਹੈ ਵੀ ਇਹਨਾਂ ਨੂੰ ਕੀ ਪਤਾ ਵੀ ਕੌਣ ਕੀ ਕਹਿੰਦਾ ਤੇ ਕੀ ਨਹੀਂ ਹਨਾ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਹਰੇਕ ਕਿਸੇ ਨੂੰ ਆਪਣੇ ਤੌਰ ਤੇ ਕਿਸੇ ਵੀ ਤਰੀਕੇ ਦਾ ਖਤਰਾ ਹੋ ਸਕਦਾ ਆਪਣੀ ਕੰਟਰੀ ਦੇ ਵਿੱਚ। ਠੀਕ ਹੈ ਹੁਣ ਕਿਸੇ ਦਾ ਕੀ ਮਾਹੌਲ ਆ, ਕਿਸੇ ਦਾ ਕੋਈ ਮਾਹੌਲ ਆ। ਹੁਣ ਸੰਦੀਪ ਨੰਗਲ ਅਬੀਆ ਭਾਜੀ ਉੱਥੇ ਮਾਨ ਦੇ ਪੋਸਟਰ ਨਹੀਂ ਸੀ ਲਾਉਂਦਾ। ਠੀਕ ਹੈ ਉਹਨੂੰ ਕੀ ਥ੍ਰੈਟ ਸੀ ਉਹ ਉਹੀ ਜਾਣਦਾ ਜਾਂ ਉਹਦੀ ਫੈਮਿਲੀ ਜਾਣਦੀ ਆ। ਆਪਾਂ ਹੁਣ ਇੱਥੇ 100 ਬੰਦਾ ਆਉਂਦਾ ਆ ਭਾਜੀ, 10 ਬੰਦੇ ਝੂਠੇ ਬਿਆਨ ਦੇ ਦੂਗੇ, ਅਗਲੇ ਆਪ ਭੁਗਤਣਗੇ। ਜੱਜ ਹੈਗੇ ਆ, ਸਰਕਾਰੀ ਵਕੀਲ ਹੈਗੇ ਆ, ਉਹਨਾਂ ਦਾ ਜੋ ਨਵੇੜ ਵੀ ਉਹਨਾਂ ਤੋਂ ਵੱਧ ਸਿਆਣੇ ਤਾਂ ਨਹੀਂ ਹੈਗੇ ਨਾ। ਉਹ ਆਪਣੇ ਹਿਸਾਬ ਨਾਲ ਜੋ ਉਹਨਾਂ ਨੂੰ ਸਹੀ ਲੱਗੂਗਾ ਉਹਦਾ ਡਿਸੀਜਨ ਦੇਣਗੇ। ਅਗਲੇ ਜੇ ਪਾਸ ਹੋ ਜਾਣਗੇ, ਅਗਲੇ ਨੂੰ ਕੋਈ ਥ੍ਰੈਟ ਹੋਊਗਾ ਤਾਂ ਅਗਲੇ ਪਾਸ ਹੋ ਜਾਣਗੇ, ਨਹੀਂ ਤਾਂ ਅਗਲੇ ਆਪਣੇ ਇੱਥੇ ਆਪਣਾ ਟਾਈਮ ਖਰਾਬ ਕਰਨਗੇ ਤੇ ਜੋ ਪੀਲਾ ਪਾਉਣਗੇ ਜੋ ਭੁਗਤਣਗੇ ਹਨਾ। ਧੰਨਵਾਦ ਜੀ। ਜੀ ਬਿਲਕੁਲ। ਨਹੀਂ ਗੱਲ ਆਪਣੀ ਬਾਈ ਦੀ ਗੱਲ ਸਹੀ ਆ। ਹੁਣ ਏਦਾਂ ਕਿ ਉਹਨਾਂ ਨੇ ਆਪਣਾ ਇੱਕ ਸਿਸਟਮ ਬਣਾਇਆ, ਉਹ ਸਿਸਟਮ ਦੇ ਵਿੱਚ ਬੰਦੇ ਆਉਂਦੇ, ਉਹਨਾਂ ਨੇ ਇੱਕ ਪ੍ਰੋਸੀਜਰ ਰੱਖਿਆ ਵਾ। ਸਰਕਾਰੀ ਵਕੀਲ ਆ ਉਹ। ਹੁਣ ਸਾਡੇ ਹੁਣ ਜਿੱਦਾਂ ਕਈ ਕੇਸ ਆ ਕੋਈ ਉੱਥੇ ਲਿਖਿਆ ਤਾਂ ਹੁੰਦਾ ਕਿ ਜੇ ਮਾਣ ਦਾ ਤਾਂ ਹੀ ਉਹਨੇ ਕਰਨਾ ਵਾ। ਜਿਹੜੇ ਅਸਾਈਲਮ ਕੇਸ ਆ ਉਹ ਇੰਨੀ ਕੁ ਤਰ੍ਹਾਂ ਦੇ ਆ, ਜਾਤ ਪਾਤ ਦੇ ਬੇਸ ਤੇ, ਲਵ ਮੈਰਿਜ ਦੇ ਬੇਸ ਤੇ, ਹੋਰ ਬਥੇਰੇ ਕੀ ਪੋਲੀਟੀਕਲ ਓਪੀਨੀਅਨ, ਕਰਪਸ਼ਨ ਦੇ ਬੇਸ ਤੇ ਕਈ ਸਾਰੇ ਜਿਹੜੇ ਬੇਸ ਆ ਬੰਦੇ ਦੇ ਆਪਣੇ ਕੇਸ ਆ
ਕੇਸ ਜਿਹੜੇ ਉਹ ਲੱਗ ਸਕਦੇ ਆ, ਹਨਾ। ਤੇ ਜਿਹੜਾ ਉਹਨਾਂ ਦਾ ਸਿਸਟਮ ਆ ਉਹਦੇ ਵਿੱਚ ਤੁਸੀਂ ਜਾਣਦੇ ਆ, ਹੁਣ ਬੰਦਾ ਤਾਂ ਹੁਣ ਜੇ ਦੇਖੋ ਜੀ ਉਹ ਤਾਂ ਹਰੇਕ ਸਟੂਡੈਂਟ ਨੂੰ ਵੀ ਕਹਿੰਦੇ ਆ ਕਿ ਤੁਸੀਂ ਜਦੋਂ ਸਟੂਡੈਂਟ ਵੀਜ਼ਾ ਲੈਣੇ ਤੁਸੀਂ ਇਹ ਸ਼ੋਅ ਕਰਨਾ ਕਿ ਆਪਾਂ ਵਾਪਸ ਆਪਣੀ ਕੰਟਰੀ ਜਾਵਾਂਗੇ। ਹੁਣ ਜਦੋਂ ਸਟੂਡੈਂਟ ਇੱਥੇ ਆ ਗਿਆ ਤੇ ਜੇ ਹੁਣ ਤੁਸੀਂ ਸਾਰਿਆਂ ਨੂੰ ਆਂਕੜੇ ਕਰੋ ਕਿ ਭਾਈ ਸਹੁੰ ਖਾ ਕੇ ਦੱਸ ਕਿ ਤੂੰ ਵਾਪਸ ਜਾਣਾ ਚਾਹੁੰਦਾ ਸੀਗਾ, ਤਾਂ ਸਾਰਿਆਂ ਨੂੰ ਜਵਾਬ ਉਹਦਾ ਪਤਾ ਵਾ ਕਿ ਕਿੰਨੇ ਕੁ ਵਾਪਸ ਜਾਣਾ ਚਾਹੁੰਦੇ ਆ ਜਾਂ ਕਿੰਨੇ ਕੁ ਨਹੀਂ ਚਾਹੁੰਦੇ ਆ। ਜਿਹੜਾ ਟੂਰਿਸਟ ਵੀਜ਼ੇ ਤੇ ਵੀ ਬੰਦਾ ਆ ਰਿਹਾ ਕਿ ਮੈਂ ਘੁੰਮਣ ਫਿਰਨ ਜਾਣਾ, ਜਿੰਨੇ ਵੀ ਉੱਥੇ ਮਿਲਦੇ ਆ ਟੂਰਿਸਟ ਵੀਜ਼ੇ, ਕਿੰਨੇ ਕੁ ਘੁੰਮਣ ਵਾਲੇ ਆ ਤੇ ਕਿੰਨੇ ਕੁ ਆ ਕੇ ਇਹ ਕਹਿੰਦੇ ਕਿ ਯਾਰ ਕੋਈ ਹੋਰ ਰਾਹ ਦੱਸੋ ਸਾਨੂੰ, ਕਿੱਦਾਂ ਆਪਾਂ ਪੱਕੇ ਹੋਈਏ ਜਾਂ ਉਹ। ਸੋ ਏਦਾਂ ਜਦੋਂ ਸਾਰੇ ਜਾਣੇ ਚਾਹੁੰਦੇ ਸੇਮ ਚੀਜ਼ ਆ ਤੇ ਕਿਸੇ ਇੱਕ ਤਰ੍ਹਾਂ ਦੇ ਕੇਸਾਂ ਨੂੰ ਉਹਨਾਂ ਦੀ ਨਿੰਦਿਆ ਕਰੋ ਕਿ ਯਾਰ ਇਹ ਲੋਕੀ ਗਲਤ ਤਰੀਕੇ ਨਾਲ ਆ ਰਹੇ ਆ, ਸਾਡਾ ਵਾਲਾ ਤਰੀਕਾ ਸਹੀ ਆ, ਤਾਂ ਫੇਰ ਭਾਈ ਇਹਦਾ ਉਹ ਨਫ਼ਰਤ ਤਾਂ ਆਪਣੇ ਜੀ ਕਈ ਪਰਮਾਨੈਂਟ ਵੀ ਜਿਹੜੇ ਵਿਆਹ ਤੇ ਆਉਂਦੇ ਆ, ਆਪਾਂ ਦੇਖਦੇ ਹਾਂ ਕਈ ਵਾਰ 2 ਵੀਕ ਨਹੀਂ ਲੰਘਦੇ, ਹਨਾ। ਸੋ ਹਾਂਜੀ। ਕਿਸੇ ਨੂੰ ਕੋਈ ਪਤਾ ਨਹੀਂ। ਨਾਲੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਨਾ, ਇਹ ਜਿਹੜਾ ਕੈਨੇਡਾ ਵਾਲਾ ਮੁੱਦਾ ਨਹੀਂ ਆਪਾਂ ਇੱਥੇ ਲੈ ਕੇ ਆਉਣਾ। ਤੁਸੀਂ ਪੰਜਾਬੀ ਰੇਡੀਓ USA ਨੂੰ 13 ਸਾਲਾਂ ਤੋਂ ਸੁਣ ਰਹੇ ਆ। ਘੱਟੋ ਘੱਟ ਸਾਡੇ 20 ਸਟੂਡੈਂਟਸ ਨੇ ਕੰਮ ਕੀਤਾ ਜਿਹੜੇ ਮਾਸਟਰਸ ਕਰਨ ਆਏ ਸੀ। ਤੁਸੀਂ ਸਾਰਿਆਂ ਨੂੰ ਜਾਣਦੇ ਆ, ਹੋਸਟ ਵੀ ਰਹੇ ਆ ਉਹ। ਤੇ ਕੋਈ H1 ਕਰਕੇ ਪੱਕਾ ਹੋ ਗਿਆ, ਕੋਈ ਵਿਆਹ ਕਰਕੇ ਪੱਕਾ ਹੋ ਗਿਆ। ਤੇ ਉਹ ਮੈਂ ਗਰੰਟੀ ਲੈਂਦਾ 20 ਚੋਂ ਕੋਈ ਇੱਕ ਵੀ ਬੰਦਾ ਸ਼ਰਾਬ ਨਹੀਂ ਪੀਂਦਾ ਸੀ। ਸਾਰੇ ਗੁਰੂ ਘਰਾਂ 'ਚ ਜਾ ਕੇ ਵੀਕਐਂਡ ਤੇ ਸੇਵਾ ਵੀ ਕਰਦੇ ਸੀ। ਸੋ ਇਹ ਨਹੀਂ ਹੁੰਦਾ ਵੀ ਕੋਈ ਨਵੇਂ ਆਏ ਜੀ ਸ਼ਰਾਰਤ ਕਰਦੇ, ਉਹ ਪੁਰਾਣਿਆਂ 'ਚ ਵੀ ਬਥੇਰੇ ਸ਼ਰਾਰਤੀ ਹੁੰਦੇ ਆ। ਸੋ ਆਪਾਂ ਇਹ ਮੁੱਦਾ ਨਹੀਂ ਹੈਗਾ ਵੀ ਲੀਗਲ ਆਇਆ, ਇਲੀਗਲ ਆਇਆ, ਪੁਰਾਣਾ ਆਇਆ, ਨਵਾਂ ਆਇਆ, ਇਹ ਮੁੱਦਾ ਨਹੀਂ ਹੈਗਾ। ਨਾਲੇ ਅਮਰੀਕਾ ਕਿਹੜਾ ਕਿਸੇ ਦੀ ਜਗੀਰ ਆ, ਇਹ ਮੈਂ ਕਿਹਾ ਇੱਕ ਓਪਨ ਕੰਟਰੀ ਆ, ਸਾਰੇ ਆਏ ਹੈਗੇ, ਤੁਸੀਂ ਆਪਣੇ ਹਿਸਾਬ ਨਾਲ ਆਏ, ਲੋਕੀ ਆਪਣੇ ਹਿਸਾਬ ਨਾਲੇ ਤਾਂ ਨਾਲ ਆਏ। ਵੈਸੇ ਲੈਂਡ ਆਫ ਇਮੀਗ੍ਰੈਂਟਸ ਆ ਸਾਰੇ ਜੀ। ਇਹ ਸਰਕਾਰ ਦੇ ਵਿੱਚ ਤੇ ਉਹਨਾਂ ਦੇ ਵਿੱਚ ਮਸਲਾ ਹੈਗਾ, ਇਹ ਤੁਹਾਡਾ ਮਸਲਾ ਨਹੀਂ ਹੈਗਾ। ਤੁਹਾਨੂੰ ਸਰਕਾਰ ਨੇ ਸੁਣਨਾ ਵੀ ਨਹੀਂ ਹੈਗਾ ਇਹ ਮੁੱਦੇ ਤੇ। ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਆ ਕਿ ਕੇਸ ਆ, ਤੁਸੀਂ ਸਰਕਾਰ ਦੇ ਗਵਾਹ ਬਣ ਕੇ ਜਾ ਸਕਦੇ ਆ। ਜੀ, ਮੈਂ ਨਾ ਤੁਹਾਨੂੰ ਦੱਸਦਾ ਵੀ ਰੀਸੈਂਟਲੀ ਸਾਨੂੰ ਜੀ ਬਹੁਤ ਕਾਲਸ ਆਈਆਂ ਜਿਹੜੇ ਇੱਥੇ ਹੁਣ ਭਾਈ ਅਮਰਤਪਾਲ ਸਿੰਘ ਦੇ ਸੰਬੰਧ ਦੇ ਵਿੱਚ ਕਈ ਜਿਹੜੇ ਬੰਦੇ ਇੱਥੇ ਦੇ ਸਿਟੀਜ਼ਨ ਵੀ ਆ। ਜੇ ਕਿਸੇ ਨੇ ਆਪਣੇ ਪਿੰਡ ਦੇ ਵਿੱਚ ਉਹਨਾਂ ਦਾ ਕੀਰਤਨ ਦਾ ਪ੍ਰੋਗਰਾਮ ਵੀ ਰੱਖਿਆ ਸੀ, ਉਹਦੇ ਘਰਦਿਆਂ ਨੂੰ ਚੱਕਿਆ ਸੀ ਇਹ ਸਟਾਫ ਨੇ, ਹਨਾ। ਕਈਆਂ ਦੇ ਉਹਨਾਂ ਨੂੰ ਥ੍ਰੈਟ ਕੀਤੀ ਜਾ ਕੇ। ਸੋ ਇਹ ਥੋੜਾ ਹੁੰਦਾ ਵੀ ਇਕੱਲਾ ਇੱਕੋ ਹੀ ਕੇਸ ਆ। ਹੁਣ ਤੁਸੀਂ ਦੇਖੋ ਵੀ ਉਹਨਾਂ ਦਾ ਕੋਈ, ਹੁਣ ਅਗਲਿਆਂ ਨੇ ਤਾਂ ਕਿਹਾ ਵੀ ਸਾਡੇ ਪਿੰਡ ਅੰਮ੍ਰਿਤ ਛਕਾਣਾ, ਲੰਗਰ ਅਸੀਂ ਲੰਗਰ ਦੇ ਪੈਸੇ ਦੇਵਾਂਗੇ, ਠੀਕ ਹੈ ਕਿ ਨਹੀਂ। ਕੋਈ ਵੀ ਸਿਚੁਏਸ਼ਨ ਬਣ ਸਕਦੀ ਹੈਗੀ ਕਿਸ ਤਰ੍ਹਾਂ ਦੀ। ਤੇ ਅਗਲੇ ਸਾਡੇ ਕਾਲਰ ਹੈ ਕਸ਼ਮੀਰ ਸਿੰਘ ਜੀ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਮੈਂ ਨਾ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਸੀ ਤੇ 11 ਮੰਥ ਹੋ ਗਏ ਨੇ, ਅਜੇ ਤੱਕ ਟਰੈਵਲ ਡਾਕੂਮੈਂਟ ਨਹੀਂ ਆਇਆ। ਤੇ ਮੈਂ ਆਪਣੇ ਡੈਡ ਦਾ ਅਪਲਾਈ ਕਰ ਸਕਦਾ ਇੰਡੀਆ ਨੇ ਡੈਡ? ਹੈਲੋ, ਕੀ ਅਪਲਾਈ ਕਰਨਾ? ਟੂਰਿਸਟ ਵੀਜ਼ਾ ਅਪਲਾਈ ਕਰਨਾ? ਕੀ ਅਪਲਾਈ ਕਰਨਾ? ਮੈਂ ਆਪਣੇ ਡੈਡੀ ਦਾ ਅਪਲਾਈ ਕਰ ਸਕਦਾ? ਅਸਾਈਲਮ ਕੇਸ ਤੇ ਮੇਰਾ ਗ੍ਰਾਂਟ ਹੋ ਗਿਆ ਆਲਰੇਡੀ। ਅਪਲਾਈ ਕੀ ਕਰਨਾ ਭਾਜੀ ਤੁਸੀਂ, ਇਹ ਵੀ ਤਾਂ ਦੱਸੋ ਨਾ। ਡੈਡੀ ਨੂੰ ਇੱਥੇ ਮੰਗਾਉਣਾ ਚਾਹੁੰਦਾ, ਮੈਂ ਕਿ USA ਮੰਗਾਉਣਾ ਚਾਹੁੰਦੀ ਹਾਂ ਜਿੱਦਾਂ। ਨਹੀਂ ਉਹ ਭਾਜੀ ਤੁਸੀਂ ਸਿਟੀਜ਼ਨ ਬਣ ਕੇ ਅਪਲਾਈ ਕਰ ਸਕਦੇ ਆ, ਉਸ ਤੋਂ ਪਹਿਲਾਂ ਨਹੀਂ ਕਰ ਸਕਦੇ। ਅਜੇ ਤਾਂ ਮੇਰਾ ਵੀਰ ਤੇਰੇ ਆਪਣਾ ਨਹੀਂ ਗ੍ਰੀਨ ਕਾਰਡ ਆਇਆ, ਪਹਿਲਾਂ ਆਪ ਤੇ ਪੱਕਾ ਹੋਇਆ। ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਜੀ ਜੀ। ਹੈਲੋ, ਹਾਂਜੀ ਹਾਂਜੀ ਸਰ, ਮੇਰਾ ਇੱਕ ਕੁਐਸਚਨ ਹੈ। ਮੈਂ 2018 ਚ ਕੇਸ ਲਾਇਆ ਸੀਗਾ ਤੇ ਮੇਰੇ ਤਦੀ ਜਿਹੜੀ ਫਰਸਟ ਹੀਅਰਿੰਗ ਹੁੰਦੀ ਇਮੀਗ੍ਰੇਸ਼ਨ ਵੱਲੋਂ ਆ ਗਈ ਸੀ, ਠੀਕ ਹੋਈ। ਫਿਰ ਮੇਰੀ ਦੂਜੀ ਹੀਅਰਿੰਗ ਆਈ 2020 ਚ। ਹੈਲੋ, ਹਾਂਜੀ ਸਰ। ਹਾਂਜੀ ਬਿਲਕੁਲ ਆ ਰਹੀ ਹੈ, ਦੱਸੋ ਜੀ। ਤੇ 3 ਦਿਨ ਪਹਿਲਾਂ ਸਰ ਮੇਰੀ ਸੀਗੀ 30 ਮਾਰਚ 2020 ਨੂੰ, ਤੇ 2020 ਨੂੰ ਕੋਰਟ ਬੰਦ ਹੋ ਗਏ, ਮਾਸਟਰ ਕੈਂਸਲ ਹੋ ਗਈ। ਫਿਰ ਮੇਰੀ 22 ਚ ਸੀਗੀ, ਲਾਈਕ 23 ਸਤੰਬਰ 2022 ਚ। ਤੇ ਉਸ ਤੋਂ ਬਾਅਦ ਕੁਝ ਸ਼ੋ ਨਹੀਂ ਹੋ ਰਿਹਾ। ਵਕੀਲ ਨੂੰ ਫੋਨ ਕਰੋ, ਵਕੀਲ ਜਵਾਬ ਨਹੀਂ ਦਿੰਦਾ, ਸਾਰੇ ਪੈਸੇ ਦੇ ਦਿੱਤੇ, $10,000। ਤੇ ਕੀ ਕਰੀਏ ਹੁਣ ਸਰ? ਤੁਹਾਡਾ ਜਿਹੜਾ ਕੇਸ ਸੀਗਾ ਉਹ ਸਾਲਮ ਆਫਿਸ ਮੋਰੇ ਸੀਗਾ ਕਿ ਹੁਣ ਇਮੀਗ੍ਰੇਸ਼ਨ ਕੋਰਟ ਮੋਰੇ ਪਹੁੰਚ ਗਿਆ ਸੀਗਾ? ਸਰ ਹੁਣ ਮਾਸਟਰ ਹੀਅਰਿੰਗ ਸੀਗੀ ਮੇਰੀ। ਕੋਰਟ ਕਿਹੜਾ ਵਾਲਾ ਹੈਗਾ ਤੁਹਾਡਾ? ਸਰ ਨਿਊਯਾਰਕ ਕੋਰਟ ਹੈ ਤੇ ਜੱਜ ਹੈ ਜੇਮਸ ਮੌਨਸਨ। ਸੋ ਨਿਊਯਾਰਕ ਕੋਰਟ ਦੇ ਵਿੱਚ ਨਾ ਵਕੀਲਾਂ ਦੇ ਵੀ ਹੱਥ ਬੰਨੇ ਆ ਕਿ ਤਰੀਕਾਂ, ਜਿੱਦਾਂ ਆਪਾਂ ਰੇਡੀਓ ਤੇ ਵੀ ਦੱਸਦੇ ਆ ਕਿ ਤਰੀਕਾਂ ਨਾ ਉੱਥੇ ਨਿਊਯਾਰਕ 'ਚ ਕਈ ਵਾਰੀ ਨਹੀਂ ਪੈ ਰਹੀਆਂ, ਹੋਲਡ ਤੇ ਆ ਜਿੱਦਾਂ ਕੇਸ। ਤੇ ਉਹਨੂੰ ਤੁਸੀਂ ਵਕੀਲ ਕੁਝ ਖਾਸ ਉਹਦੇ ਵਿੱਚ ਕਰ ਨਹੀਂ ਸਕਦਾ। ਮੋਸ਼ਨ ਟੂ ਰੀਕੈਲੰਡਰ ਪਾ ਕੇ ਦੇਖ ਸਕਦੇ ਆ ਜੇ ਜੱਜ ਨੇ ਗ੍ਰਾਂਟ ਕਰਨੀ ਆ ਕਿ ਨਹੀਂ ਕਰਨੀ ਆ। ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਨਿਊਯਾਰਕ ਦੇ ਵਿੱਚ। ਜੇ ਹੁਣ ਤੁਸੀਂ ਕਿਤੇ ਮੂਵ ਹੋ ਜਾਂਦੇ ਆ ਤੇ ਕੇਸ ਆਪਣਾ ਮੂਵ ਕਰਦੇ ਆ, ਨਵੇਂ ਕੋਰਟ 'ਚ ਤੁਹਾਡੀ ਤਰੀਕ ਆ ਸਕਦੀ ਹੈ। ਪਰ ਨਿਊਯਾਰਕ ਦਾ ਇਦਾਂ ਹੀ ਹਿਸਾਬ ਕਿਤਾਬ ਚੱਲਣ ਦੇ ਇਸ ਵੇਲੇ। ਕਿਆ ਮੈਂ ਕੈਲੀਫੋਰਨੀਆ ਕੋਰਟ 'ਚ ਮੂਵ ਕਰ ਸਕਦੀ ਹਾਂ ਆਪਣਾ ਕੇਸ? ਜੇ ਕੈਲੀਫੋਰਨੀਆ ਤੁਸੀਂ ਮੂਵ ਹੁੰਦੇ ਆ ਤਾਂ ਹਾਂਜੀ। ਓਕੇ, ਸੋ ਮਤਲਬ ਵਕੀਲ ਕੁਝ ਨਹੀਂ ਕਰ ਸਕਦਾ, ਸਿਰਫ ਕੋਈ ਡਾਲ ਸਕਦਾ ਅਪੀਲ ਕਿ ਪਲੀਜ਼ ਡੇਟ ਦੇ ਦਿਓ, ਨਹੀਂ ਤਾਂ ਨਹੀਂ ਕੁਝ ਨਹੀਂ। ਹਾਂਜੀ ਹਾਂਜੀ ਬਿਲਕੁਲ। ਧੰਨਵਾਦ ਜੀ। ਅਜੇ ਸ਼ਰਮਾ ਜੀ। ਹਾਂਜੀ ਭਾਜੀ ਨਮਸਕਾਰ ਜੀ। ਹਾਂਜੀ ਨਮਸਕਾਰ ਜੀ। ਭਾਜੀ ਮੇਰੇ ਕੁਐਸਚਨ ਨੇ, 2 ਛੋਟੇ ਕੁਐਸਚਨ ਨੇ। ਇੱਕ ਪਹਿਲਾ ਕੁਐਸਚਨ ਹੈ ਕਿ USCIS ਜਦੋਂ ਤੁਹਾਨੂੰ ਐਡੀਸ਼ਨਲ ਕੋਈ ਡਾਕੂਮੈਂਟ ਜਮ੍ਹਾਂ ਕਰਾਉਣ ਨੂੰ ਕਹਿੰਦੀ ਆ
ਤੇ ਉਹ ਜਦੋਂ ਡੈਡਲਾਈਨ ਬਣਦੀ ਹੈ ਕਿ ਇਸ ਤਰੀਕ ਤੱਕ ਤੁਸੀਂ ਜਮ੍ਹਾਂ ਕਰਾ ਸਕਦੇ ਹੋ, ਤੇ ਉਹ ਜੇ ਡਾਕੂਮੈਂਟ ਉਸ ਤਰੀਕ ਤੱਕ ਜਮ੍ਹਾਂ ਨਹੀਂ ਹੁੰਦਾ ਤੇ ਉਹਦੇ ਲਈ ਅੱਗੇ ਪ੍ਰੋਸੈਸ ਕੀ ਹੈ ਜਾਂ ਕੀ ਹੋ ਸਕਦਾ। ਤੇ ਦੂਜਾ ਕੁਐਸਚਨ ਹੈ ਕਿ ਜਦੋਂ ਆਪਾਂ ਬੌਂਡ ਭਰਦੇ ਹਾਂ ਤੇ ਬੌਂਡ ਜਦੋਂ ਮਤਲਬ ਕਿ ਪਾਸ ਹੁੰਦਾ, ਬੌਂਡ ਲੈਣ ਦੀ ਕੋਈ ਡੇਟ ਵੀ ਹੁੰਦੀ ਹੈ, ਮਤਲਬ ਵੀ ਸਾਲ 'ਚ 2 ਸਾਲ 'ਚ, ਕਿਉਂਕਿ ਜਿਹੜਾ ਗਰੰਟਰ ਮਤਲਬ ਜਾ ਨਹੀਂ ਰਿਹਾ ਉੱਥੇ ਨਾ, ਉਹਨਾਂ ਕੋਲ ਆਫਿਸ, ਤੇ ਮੈਨੂੰ ਦੱਸੋ ਭਾਜੀ ਕਿ ਕੀ ਹੋ ਸਕਦਾ ਉਹਦੇ ਬਾਰੇ। ਧੰਨਵਾਦ ਜੀ। ਸੋ ਪਹਿਲਾਂ ਤਾਂ ਜਿਹੜੀ ਵੀ USCIS ਦੀ ਡੇਟ ਸੀਗੀ ਜਾਂ ਕੋਵਿਡ 'ਚ ਜਿਹੜੀਆਂ ਫਲੈਕਸੀਬਿਲਿਟੀ ਉਹਨਾਂ ਨੇ ਦਿੱਤੀਆਂ ਸੀ ਤੁਹਾਨੂੰ, ਉਹਦੇ ਵਿੱਚ ਜੇ ਡਾਕੂਮੈਂਟ ਤੁਸੀਂ ਨਹੀਂ ਜਮ੍ਹਾਂ ਕਰਾਇਆ ਉਹਨਾਂ ਨੇ ਕੇਸ ਡਿਨਾਈ ਕਰ ਦੇਣਾ। ਉਹਨਾਂ ਦੇ ਕੋਲ ਕੋਈ ਇੱਦਾਂ ਦੀ ਆਪਸ਼ਨ ਨਹੀਂ ਹੈਗੀ ਕਿ ਉਹਨਾਂ ਨੇ ਤੁਸੀਂ ਕਹੋ ਕਿ ਮੈਨੂੰ ਹੋਰ ਟਾਈਮ ਚਾਹੀਦਾ, ਮੈਨੂੰ ਹੋਰ ਟਾਈਮ ਚਾਹੀਦਾ। ਇਹ ਸਰਕਾਰ ਆ, ਉਹਨਾਂ ਨੇ ਡੈਡਲਾਈਨ ਦੇਣੀ। ਇੱਦਾਂ ਕਰਨ ਲੱਗ ਪਏ ਤਾਂ ਸਾਰਾ ਬੰਦਾ ਕਹੂਗਾ ਕਿ ਮੈਂ ਬਿਜ਼ੀ ਹਾਂ, ਮੈਂ ਹੁਣ ਪਾਰਟੀ ਤੇ ਜਾਣਾ, ਮੈਂ ਵਿਆਹ ਤੇ ਜਾਣਾ, ਮੈਂ ਡਾਕੂਮੈਂਟ 10 ਦਿਨ ਬਾਅਦ ਦਊਂਗਾ। ਸੋ ਪਹਿਲਾਂ ਤਾਂ ਡੈਡਲਾਈਨ ਦਾ ਮਤਲਬ ਡੈਡਲਾਈਨ ਆ। ਹੁਣ ਕਈ ਵਾਰੀ ਇੱਦਾਂ ਦਾ ਡਾਕੂਮੈਂਟ ਹੁੰਦਾ ਕਿ ਬੰਦਾ ਉਹ ਕਹਿੰਦੇ ਡਿਵੋਰਸ ਡਿਗਰੀ ਲੈ ਕੇ ਆਓ, ਬੰਦਾ ਕਹਿੰਦਾ ਆਹ ਦੇਖੋ ਮੇਰੇ ਕੋਰਟ ਦੇ ਪ੍ਰੋਸੈਸ ਹੈ, ਪੈਂਡਿੰਗ ਚੱਲ ਰਿਹਾ, ਤੇ ਉਹਦੇ ਵਿੱਚ ਤੁਸੀਂ ਪੈਂਡਿੰਗ ਦਾ ਪ੍ਰੂਫ ਦਿੰਦੇ ਆ ਤੇ ਉਹ ਚੀਜ਼ਾਂ ਦੇ ਵਿੱਚ ਉਹ ਅਪਰੂਵ ਕਰ ਕਈ ਵਾਰੀ ਮੰਨ ਲੈਂਦੇ ਆ ਕਿ ਆਹੋ ਇਹਦੇ ਆਪਣੇ ਕਰਕੇ ਡਿਲੇ ਨਹੀਂ ਹੈਗਾ। ਤੇ ਜਿਹੜੇ ਹੁਣ ਤੁਹਾਨੂੰ ਉਹ ਇੰਡੀਆ ਵਾਲੇ ਡਾਕੂਮੈਂਟ ਜੇ ਕੋਈ ਮੰਗਾਉਂਦੇ ਆ ਤੇ ਤੁਸੀਂ ਕਹਿੰਦੇ ਆ ਕਿ ਨਹੀਂ ਮੈਨੂੰ ਟਾਈਮ ਜ਼ਿਆਦਾ ਚਾਹੀਦਾ, ਉਹ 'ਚ ਉਹਨਾਂ ਨੇ ਕੋਈ ਟਾਈਮ ਨਹੀਂ ਦੇਣਾ। ਤੇ ਜਿਹੜੀ ਬੌਂਡ ਦੀ ਚੀਜ਼ ਹੈਗੀ ਆ, ਉਹ ਬੌਂਡ ਦਾ ਤੁਹਾਡਾ ਜਿੱਦਾਂ ਆਟੋਮੈਟਿਕਲੀ ਵਾਪਸ ਆਉਣਾ ਚਾਹੀਦਾ ਇੱਕ ਵਾਰੀ ਜਦੋਂ ਕੇਸ ਪਾਸ ਹੋ ਗਿਆ, ਬੰਦਾ ਕੰਟਰੀ ਛੱਡ ਕੇ ਚੱਲ ਗਿਆ। ਤੇ ਨਹੀਂ ਹੈਗਾ, ਜਿਹੜੇ ਬੌਂਡ ਵਾਲੇ ਪੇਪਰ ਹੁੰਦੇ ਨੇ ਉਹਨਾਂ ਨੂੰ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਆ। ਤੇ ਬੌਂਡ ਦਾ ਪ੍ਰੋਸੈਸ ਜਿਹੜਾ ਸਲੋ ਕਈ ਵਾਰੀ ਹੁੰਦਾ, 6-7 ਮਹੀਨੇ 8 ਮਹੀਨੇ ਲਾ ਦਿੰਦੇ ਆ ਜੀ। ਧੰਨਵਾਦ। ਅਗਲੇ ਸਾਡੇ ਕਾਲਰ ਆ ਜਰਨੈਲ ਸਿੰਘ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਵਿਆਹੇ ਹੋਏ ਜਿੱਦਾਂ ਬੱਚਿਆਂ ਲਈ ਮਾਂ ਪਿਓ ਨੇ ਅਪਲਾਈ ਕੀਤਾ 2006 ਦੇ 11ਵੇਂ ਮਹੀਨੇ 'ਚ ਜੀ, ਕਦੋਂ ਤਾਈਂ ਬਣ ਸਕਦਾ, ਕੀ ਪ੍ਰੋਸੀਜਰ ਆ? ਉਹਦਾ ਤਾਂ ਜੀ 2009 ਵਾਲੇ ਕੇਸ ਚੱਲਦੇ ਸੀਗੇ, 6 ਵਾਲੇ ਤਾਂ ਨਹੀਂ ਵਿਆਹੇ ਬੱਚਿਆਂ ਦੇ ਤਾਂ। ਤੇ ਮੈਨੂੰ ਹੁਣ ਪਤਾ ਨਹੀਂ ਤੁਹਾਡਾ ਐਡੀ ਤੁਸੀਂ ਉਹਨਾਂ ਨਾਲ ਫੋਲੋ ਅਪ ਕਰੋ, ਕੋਈ ਨਾ ਕੋਈ ਚੱਕਰ ਲੱਗ ਰਿਹਾ ਕਿ ਤੁਹਾਡੀ ਅਜੇ ਤੱਕ ਡੇਟ ਨਹੀਂ ਆਈ। ਅੱਛਾ, 2009 ਚੱਲ ਰਿਹਾ? ਹਾਂਜੀ, 8-9 ਵਾਲੇ ਕੇਸ ਚੱਲਦੇ, 6 ਵਾਲੇ ਤਾਂ ਤੁਸੀਂ ਫੋਲੋ ਅਪ ਕਰੋ ਉਹਨਾਂ ਨਾਲ। ਜਦੋਂ ਉਹਨਾਂ ਦਾ ਉਹ ਕੇਸ ਨੰਬਰ ਪਾ ਕੇ ਦੇਖਦੇ ਆ ਉਹਦੇ ਤੇ ਉਹ ਸ਼ੋ ਕਰਦਾ ਵੀ ਤੁਸੀਂ 2013 ਚ ਐਡਰੈਸ ਚੇਂਜ ਕੀਤਾ ਸੀਗਾ ਤੇ ਉਹ ਐਡਰੈਸ ਤੇ ਇਹ ਚਿੱਠੀ ਵੀ ਆਈ ਹੋਈ ਆ, ਬਸ ਉਹੀ ਸ਼ੋ ਕਰਦਾ, ਹੋਰ ਕੁਝ ਨਹੀਂ ਕਰਦਾ। ਤੁਸੀਂ ਫੋਲੋ ਅਪ ਕਰੋ ਉਹਨਾਂ ਨਾਲ। ਹੁਣ ਤੁਹਾਡਾ ਕੁਝ ਮਿਸ ਨਾ ਹੋ ਗਿਆ ਹੋਵੇ ਵਿੱਚੋਂ, ਤੁਹਾਡਾ ਨਹੀਂ ਨਾ ਹੋ ਗਿਆ, ਤੁਸੀਂ ਕਾਲ ਕਰੋ ਉਹਨਾਂ ਨੂੰ ਕੱਲ ਨੂੰ, ਮੰਡੇ ਨੂੰ। ਜੀ, ਧੰਨਵਾਦ ਜੀ। ਧੰਨਵਾਦ। ਤੇ ਕੁਛ ਕੁ ਸਾਡੇ ਜਿਹੜੇ ਕਮੈਂਟ ਜਾਂ ਪੁਆਇੰਟਸ ਸਾਡੇ ਫੇਸਬੁੱਕ YouTube ਦੇ ਉੱਤੇ ਵੀ ਹੈਗੇ ਆ। ਬਲਜਿੰਦਰਪਾਲ ਜੀ ਕਹਿੰਦੇ ਵੀ ਧੰਨਵਾਦ ਤੁਹਾਡਾ ਬਹੁਤ-ਬਹੁਤ, ਨਿਊ ਜਰਸੀ 'ਚ ਉਹਨਾਂ ਦਾ ਕੇਸ ਸੀ, ਉਹ ਅਪਰੂਵ ਹੋ ਗਿਆ, ਕਾਲਸ ਉਹਨਾਂ ਦੀ ਮਿਲ ਨਹੀਂ ਰਹੀ। ਇੱਕ ਰਮਨ ਸਿੰਘ ਬਬਲੂ ਹੁਣੀ ਕੁਐਸਚਨ ਪੁੱਛ ਰਹੇ ਆ ਵੀ ਜੇ ਨਵੇਂ ਇਮੀਗ੍ਰੈਂਟ ਐਂਟਰ ਹੋਏ ਆ USA 'ਚ, ਇਮੀਗ੍ਰੈਂਟ ਪਰਮਾਨੈਂਟ ਵੀਜ਼ੇ ਤੇ IR5, ਤੇ ਉਹਨਾਂ ਨੂੰ ਗ੍ਰੀਨ ਕਾਰਡ ਮਿਲਿਆ ਨਹੀਂ, ਵੀ ਉਹ ਟਰੈਵਲ ਕਰ ਸਕਦੇ ਆਊਟਸਾਈਡ USA? ਜੇ ਤਾਂ ਉਹਨਾਂ ਦਾ ਮਲਟੀਪਲ ਐਂਟਰੀ ਵੀਜ਼ਾ ਸੀਗਾ ਤਾਂ ਹਾਂਜੀ ਕਰ ਸਕਦੇ। ਓਕੇ। ਸੋ ਇੱਕ ਬਹੁਤ ਸਾਰੇ ਕੁਐਸਚਨ ਜਿਹੜੇ ਸੇਮ ਉਹੀ ਜੋ ਨਵਾਂ ਟਾਈਟਲ ਰੂਲ ਜਿਹੜਾ ਚੇਂਜ ਹੋਣਾ ਹੈਗਾ ਥਰਡ ਕੰਟਰੀ ਵਾਲਾ, ਉਹਦੀ ਮਈ 11 ਡੇਟ ਆ। ਬਹੁਤ ਸਾਰੇ ਪੁੱਛ ਰਹੇ ਵੀ ਉਹ ਤੋਂ ਬਾਅਦ ਆ ਸਕਣਗੇ, ਨਹੀਂ ਆ ਸਕਣਗੇ। ਉਹਦੇ ਬਾਰੇ ਆਪਾਂ ਨੈਕਸਟ ਵੀਕ ਸ਼ੋਅ ਕਰੀਏ ਜਾਂ ਉਹਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਫੇਰ ਤੁਸੀਂ ਮੈਕਸਿਮਮ ਕੁਐਸਚਨ ਉਹੀ ਆ ਉਹਦੇ ਤੇ। ਹਾਂਜੀ, ਨੈਕਸਟ ਵੀਕ ਹੀ ਕਰਾਂਗੇ। ਮੈਂ ਕਿਹਾ ਹੁਣ ਆਪਣੇ ਇੱਦਾਂ ਕਿ ਸ਼ੋਅ ਫਿਰ ਇਨਫੋਰਮੇਸ਼ਨ ਨਵੀਂ ਆ ਜਾਂਦੀ ਆ। ਜੀ। CD ਲੋਕੀ ਪੁਰਾਣੀ ਵਾਲੀ ਚਲਾ ਕੇ ਉਹ ਕਰ ਦਿੰਦੇ ਆ। ਸੋ ਏਦਾਂ ਕਿ ਉਹਦੇ ਲਾਗੇ ਛਾਗੇ ਜਾ ਕੇ ਦੱਸਾਂਗੇ ਕਿ ਸਰਕਾਰ ਨੇ ਡਰਾਵਾ ਹੀ ਦਿੱਤਾ ਵਾ ਕਿ ਕਿੱਦਾਂ ਕਿੱਦਾਂ ਕਰਨਾ। ਪਰ ਹਾਂਜੀ, ਫਿਲਹਾਲ ਮਤਲਬ ਜੋ ਉਹਨਾਂ ਨੇ ਜਿੰਨੀ ਖਬਰ ਅੱਜ ਦੀ ਡੇਟ 'ਚ ਇਹ ਹੈ ਕਿ ਜਿਹੜਾ ਮੈਕਸੀਕੋ ਤੋਂ ਅਸਾਈਲਮ ਫਾਈਲ ਨਹੀਂ ਕਰਕੇ ਆਊਗਾ, ਉਹਨੂੰ ਇੱਥੇ ਅਸਾਈਲਮ ਵਾਲਾ ਜਿਹੜਾ ਥਰਡ ਕੰਟਰੀ ਰੂਲ ਦੇ ਥੱਲੇ ਉਹਨਾਂ ਨੂੰ ਪ੍ਰੋਬਲਮ ਹੋ ਗਈ ਅਸਾਈਲਮ 'ਚ। ਜੀ ਬਿਲਕੁਲ। ਸੋ ਇਹਦੇ ਬਾਰੇ ਡਿਟੇਲ ਅਗਲੇ ਸ਼ਨੀਚਰਵਾਰ ਨੂੰ ਜ਼ਰੂਰ ਤੁਸੀਂ ਟਿਊਨ ਇਨ ਕਰਕੇ ਰੱਖਿਓ ਤੇ ਉਹਦੇ ਬਾਰੇ ਜ਼ਿਆਦਾ ਡਿਟੇਲ ਲਵਾਂਗੇ। ਅਗਲੀ ਸਾਡੇ ਕਾਲਰ ਹੈਗੇ ਸੰਦੀਪ ਸਿੰਘ ਜੀ। ਹੈਲੋ ਭਾਜੀ, ਮੈਂ ਨਾ ਪੁੱਛਣਾ ਸੀ ਕਿ ਵਾਸ਼ਿੰਗਟਨ ਸਟੇਟ ਕਿੱਦਾਂ ਆਪਾਂ ਕੇਸ ਮੂਵ ਕਰ ਸਕਦੇ ਹਾਂ? ਠੀਕ ਹੈ ਜੀ? ਕਿੱਦਾਂ ਸਿਆਟਲ ਠੀਕ ਹੈ, ਮਤਲਬ ਮਾੜਾ ਤਾਂ ਨਹੀਂ ਹੈਗਾ, ਪਰ ਵਿੱਚ ਕਿ ਇਹਨਾਂ ਦਾ ਸਿਸਟਮ ਬਹੁਤ ਜ਼ਿਆਦਾ ਚੱਕਾ ਜਾਮ ਹੋ ਗਿਆ ਸੀ। ਹੁਣ ਤਰੀਕਾਂ ਫੇਰ ਇਹਨਾਂ ਦੀਆਂ ਪੈ ਰਹੀਆਂ ਤੇ ਮਤਲਬ ਹਾਂਜੀ, ਡਿਨਾਈ ਹੋਣ ਦਾ ਨਹੀਂ ਖਤਰਾ? ਜਿੱਦਾਂ ਵੀ ਕੋਈ ਇੱਥੇ ਡਿਨਾਈ ਹੁੰਦੇ ਆ ਜਿਵੇਂ ਇੱਦਾਂ ਦਾ ਚੱਕਰ ਜੀ। ਉੱਥੇ ਹਾਂਜੀ ਰੇਟਿੰਗ ਘੱਟ ਆ ਜੀ। ਰੇਟਿੰਗ ਘੱਟ ਹੈ ਜੀ? ਹਾਂਜੀ। ਉਹਦਾ ਤੁਹਾਡੀ ਕੀ ਸਲਾਹ, ਕੀ ਮੂਵ ਕਰਨਾ ਚਾਹੀਦਾ ਇੱਥੇ ਜਾਂ ਨਹੀਂ, ਜੇ ਸਾਡੇ ਕੋਲ ਚਾਂਸ ਹੋਵੇ? ਤੁਹਾਡੇ ਕੋਲ ਜੇ ਭਾਜੀ ਰਹਿੰਦੇ ਉੱਥੇ, ਤੁਹਾਡੇ ਕੋਲ ਕੋਈ ਆਪਸ਼ਨ ਨਹੀਂ, ਤੁਹਾਨੂੰ ਕਰਨਾ ਹੀ ਪੈਣਾ ਉੱਥੇ ਮੂਵ। ਚਲੋ ਠੀਕ ਆ ਭਾਜੀ।
ਓਕੇ ਬਿਲਕੁਲ ਇਹ ਬਹੁਤ ਵਾਰੀ ਡਿਸਕਸ ਕਰ ਚੁੱਕੇ ਵਕੀਲ ਸਾਹਿਬ ਵੀ ਜਿੱਥੇ ਤੁਸੀਂ ਰਹਿੰਦੇ ਉੱਥੇ ਹੀ ਅਪਲਾਈ ਕਰਨਾ ਆ ਹਨਾ। ਤੇ ਬਾਕੀ ਜਿਹੜਾ ਡਿਨਾਈ ਵਾਲਾ ਜੇ ਤੁਹਾਡਾ ਕੇਸ ਸਟਰੋਂਗ ਆ ਮੇਰੇ ਖਿਆਲ ਨਾਲ ਚਾਹੇ ਜੇ ਫਿਰ ਤਾਂ ਜ਼ਿਆਦਾ ਹੀ ਚਾਂਸ ਹੁੰਦੇ ਆ ਜਿੱਥੇ ਮਰਜ਼ੀ ਹੋਵੇ। ਅਗਲੇ ਸਾਡੇ ਕਾਲਰ ਆ ਸਤਨਾਮ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਇਹ ਹੈ ਕਿ ਦੱਸੋ ਜੀ। ਭਾਜੀ ਆਵਾਜ਼ ਕੱਟ ਗਈ ਜੀ। ਹੈਲੋ ਹਾਂਜੀ ਮੈਂ ਕਹਿ ਰਿਹਾ ਕੁਐਸਚਨ ਮੇਰਾ ਇਹ ਸੀਗਾ। ਹਾਂਜੀ NVC ਦੇ ਕੇਸ ਨੰਬਰ ਆ ਗਿਆ ਹੈ, ਕੇਸ ਰੈਡੀ ਸ਼ੋ ਹੋ ਰਿਹਾ ਹੈ ਤੇ ਬੱਚਿਆਂ ਦੇ ਪਾਸਪੋਰਟ 'ਚ ਪ੍ਰੋਬਲਮ ਆ ਰਹੀ ਆ। ਹਸਬੈਂਡ ਵਾਈਫ ਅਸੀਂ ਦੋਨੋਂ ਇੱਥੇ ਆ। ਬੱਚੇ ਸਾਡੇ ਜਿਹੜੇ ਆ 14 ਸਾਲ ਤੇ 16 ਸਾਲ ਦੀ ਏਜ ਹੈ। ਤੋ ਕਿਵੇਂ ਹੋਏਗਾ ਉਹਨਾਂ ਦਾ ਪਾਸਪੋਰਟ ਦਾ? ਭਾਜੀ ਆਵਾਜ਼ ਤੁਹਾਡੀ ਕੱਟ ਗਈ ਸੀ, ਦੁਬਾਰਾ ਇੱਕ ਵਾਰੀ ਸਵਾਲ ਪੁੱਛਣਾ ਪੈਣਾ। ਦੁਬਾਰਾ ਕੀ ਦੱਸਿਓ ਭਾਜੀ ਕੁਐਸਚਨ ਇੱਕ ਵਾਰੀ ਫਿਰ। ਹਾਂਜੀ ਭਾਜੀ ਕੁਐਸਚਨ ਇਹ ਆ ਕਿ ਮੈਂ ਬੱਚਿਆਂ ਦਾ ਪਟੀਸ਼ਨ ਪਾਈ ਸੀ, ਉਹ NVC ਵੱਲੋਂ ਕੇਸ ਅਪਰੂਵ ਹੋ ਗਿਆ ਤੇ ਸ਼ੋ ਹੋ ਰਿਹਾ ਕਿ ਕੇਸ ਤੁਹਾਡਾ ਰੈਡੀ ਆ ਜੀ। ਉਹਦੇ 'ਚ ਪਾਸਪੋਰਟ ਬੱਚਿਆਂ ਦੇ ਨਹੀਂ ਬਣੇ। ਬੱਚੇ ਦੋਨੋਂ ਮਾਈਨਰ ਨੇ 14 ਸਾਲ 16 ਸਾਲ ਤੇ ਅਸੀਂ ਦੋਨੋਂ ਹਸਬੈਂਡ ਵੀ ਇੱਥੇ ਆ ਅਮਰੀਕਾ ਜੀ। ਤੇ ਉਹ ਪਾਸਪੋਰਟ ਕਿਵੇਂ ਬਣ ਸਕਦੇ ਉਹਨਾਂ ਦੇ? ਬੱਚੇ ਹੁਣ ਇਸ ਵੇਲੇ ਤੁਹਾਡੇ ਹੈਗੇ ਆ ਇੰਡੀਆ ਦੇ ਵਿੱਚ ਰਾਈਟ? ਹਾਂਜੀ ਪਾਸਪੋਰਟ ਇੰਡੀਆ ਤੋਂ ਹੀ ਬਣਨੇ ਫਿਰ ਭਾਜੀ। ਉੱਥੋਂ ਹੀ ਜਿਹੜੇ ਤੁਹਾਡੇ ਇੰਡੀਆ ਵਾਲੇ ਪਾਸਪੋਰਟ ਵਾਲੇ ਜਿਹੜੇ ਹੈਗੇ ਆ ਮਹਿਕਮੇ ਵਾਲੇ ਉਹੀ ਕੰਟੈਕਟ ਕਰੋਗੇ। ਹਾਂਜੀ ਉਹ ਹੀ ਤੇ ਮਤਲਬ ਪ੍ਰੋਬਲਮ ਆ ਰਹੀ ਹੈ ਕਿਵੇਂ ਬਣ ਗਈ ਤਾਂ ਇਹ ਤਾਂ ਭਾਜੀ ਫਿਰ ਏਜੰਟ ਜਿਹੜੇ ਪਾਸਪੋਰਟ ਵਾਲੇ ਹੁੰਦੇ ਆ ਉਹਨਾਂ ਦੇ ਲਈ ਸਵਾਲ ਆ ਇਹ, ਵਕੀਲ ਦੇ ਲਈ ਸਵਾਲ ਨਹੀਂ ਹੈਗਾ ਤੁਹਾਡਾ। ਨਹੀਂ ਜਿੱਦਾਂ ਮੈਂ ਆਪਣੀ ਵਾਈਫ ਨੂੰ ਕਿਸੇ ਤਰੀਕੇ ਨਾਲ ਭੇਜਣਾ ਚਾਹਾਂ ਜਾ ਕੇ ਬਣਵਾ ਸਕਦੀ ਟਰੈਵਲ ਡਾਕੂਮੈਂਟ ਅਸਾਈਲਮ ਫਾਈਲ। ਹੁਣ ਤੁਸੀਂ ਵਾਈਫ ਦਾ ਕੀ ਇੱਥੇ ਸਟੇਟਸ ਕੀ ਉਹਦਾ? ਸਾਡੇ ਦੋਵਾਂ ਦੇ ਗ੍ਰਾਂਟਡ ਹੈ ਜੀ। ਸਾਨੂੰ ਗ੍ਰਾਂਟਡ ਹੋ ਗਈ। ਅਸਾਈਲਮ ਗ੍ਰਾਂਟ ਹੋ ਗਿਆ। ਰਿਫਿਊਜੀ ਟਰੈਵਲ ਡਾਕੂਮੈਂਟ ਤੇ ਜਾ ਸਕਦੇ ਹੋ ਤੁਸੀਂ। ਤੇ ਮੈਂ ਰეკਮੈਂਡ ਨਹੀਂ ਕਰੂੰਗਾ ਕਿ ਆਪਣੇ ਦੇਸ਼ 'ਚ ਜਾਓ ਕਿਉਂਕਿ ਸਵਾਲ ਜਵਾਬ ਫਿਰ ਹੋਰ ਉੱਠ ਜਾਂਦੇ ਆ ਤੇ ਟਰਾਈ ਕਰ। ਹਾਂਜੀ ਧੰਨਵਾਦ ਜੀ। ਇਸੇ ਤਰ੍ਹਾਂ ਸਾਡੇ ਸਰੋਤੇ ਆ ਕਿੰਦਰ ਖਾਬੜਾ ਜੀ, ਕਹਿੰਦੇ ਵੀ ਉਹਨਾਂ ਦਾ ਕੇਸ ਪਾਸ ਹੋ ਗਿਆ ਤੇ ਫਿਰ ਵਕੀਲ ਸਾਹਿਬ ਦੇ ਇੱਕ ਭੇਜ ਦਿਓ ਲੱਡੂਆਂ ਦਾ ਡੱਬਾ। ਤੇ ਅਗਲੇ ਸਾਡੇ ਜਿਹੜੇ ਕਾਲਰ ਹੈਗੇ ਆ ਸੀਮਾ ਜੀ। ਹੈਲੋ ਹਾਂਜੀ। ਇੱਕ ਮੈਂ ਦੱਸਣਾ ਸੀਗਾ ਕਿ ਮੈਂ ਨਾ ਟਿਕਟੋਕ ਤੇ ਐਕਟਿਵ ਨਹੀਂ ਰਿਹਾ ਤਾਂ ਕਿ ਕਹਿੰਦੇ ਭਾਜੀ ਟਿਕਟੋਕ ਤੇ ਵੀਡੀਓ ਨਹੀਂ ਪਾਈ। ਸੋ ਇਦਾਂ ਕਿ ਟਰੈਵਲ ਬਹੁਤ ਜ਼ਿਆਦਾ ਹੋ ਗਈ। ਹੁਣ ਇਦਾਂ ਆ ਕਿ 40-50 ਇਕੱਠੀਆਂ ਵੀਡੀਓ ਆਉਣੀਆਂ ਜਿੱਦਣ ਮੇਰਾ ਦਾ ਲੱਗਾ ਬੰਦਿਆਂ ਨੂੰ ਜੀ। ਤੇ ਹੁਣ ਆਪ ਹੀ ਥੋੜਾ ਜਿੱਦਾਂ ਕਾਲ ਦੀ ਵੋਲੀਅਮ ਬਹੁਤ ਸੀ, ਮੈਂ ਆਪ ਹੀ ਟਿਕਟੋਕ ਦਾ ਨਾ ਕੰਮ ਘਟਾਇਆ ਪਿਆ ਉੱਥੇ। ਤੇ ਜਿਹੜਾ ਮਈ ਦੇ ਵਿੱਚ ਜਿੱਦਾਂ ਹੁਣ 20 ਵਰਕਿੰਗ ਡੇ ਆ ਤਾਂ 28 ਹੀਅਰਿੰਗ ਆ ਹਨਾ ਕਿ ਜਿੱਦਾਂ ਸਵੇਰੇ ਸ਼ਾਮ ਤੇ ਮੈਂ ਕਿਹਾ ਹੁਣ ਟਿਕਟੋਕ ਦਾ ਤਾਂ ਬਣਾਵਾਂਗੇ ਕਿ ਜੇ ਉੱਥੋਂ ਪਹਿਲਾਂ ਕੋਰਟ ਚੋਂ ਵਿਹਲੇ ਹੋਵਾਂਗੇ। ਤੇ ਹੁਣ ਦੂਜਾ ਆਫਿਸ ਦਾ ਵੀ ਦੱਸਣਾ ਸੀਗਾ ਸਾਰਿਆਂ ਨੂੰ ਕਿ ਸਿਟੀ ਦੇ ਥੋੜੇ ਪਰਮਿਟ ਸੀਗੇ। ਪੂਰਾ ਆਪਣਾ ਜਿਹੜਾ ਨਵਾਂ ਵਾਲਾ ਆਫਿਸ ਆ ਬਾਕੀ ਸਾਰਾ ਕੁਝ ਰੈਡੀ ਆ। ਕੋਈ ਰੈਸਟ ਰੂਮ ਦੀ ਇੰਸਪੈਕਸ਼ਨ ਵਗੈਰਾ ਹੁੰਦੀ ਆ ਤੇ ਹੁਣ ਉਹਨੇ ਸਾਨੂੰ ਜਿੱਦਾਂ ਮਈ ਦਾ ਟਾਈਮ ਦਿੱਤਾ ਸੀਗਾ ਕਿ ਜਿੱਦਾਂ ਜਨਵਰੀ ਫਰਵਰੀ ਆਹ ਕਰਦੇ ਮਈ ਤੇ ਹੁਣ ਗੱਲ ਪਹੁੰਚ ਗਈ। ਪਰ ਏਦਾਂ ਕਿ ਆਲਮੋਸਟ ਨੀਅਰ ਉਹਦੇ ਤੇ ਹੀ ਆ। ਤੇ ਫਿਰ ਆਪਣਾ ਜਿਹੜਾ ਜਦੋਂ ਵੀ ਉਹ ਬਣੂਗਾ, ਹਰਜੋਤ ਭਾਜੀ ਨੇ ਵੀ ਪੰਜਾਬੀ ਰੇਡੀਓ ਟੀਮ ਨੇ ਕਿਹਾ ਸੀਗਾ ਕਿ ਆਪਾਂ ਆਪਣੇ ਨਵੇਂ ਆਫਿਸ ਤੋਂ ਜਿਹੜਾ ਇੱਕ ਵਾਰੀ ਸ਼ੋਅ ਵਗੈਰਾ ਜਿਹੜਾ ਕਰਾਂਗੇ ਆਡੀਅנס ਦੇ ਨਾਲ। ਜੀ ਬਿਲਕੁਲ ਧੰਨਵਾਦ। ਤੇ ਅਗਲੇ ਸਾਡੇ ਕਾਲਰ ਭੈਣ ਜੀ ਸੀਮਾ ਜੀ। ਜੀ ਕੱਟ ਹੋ ਗਈ। ਤੇ ਅਗਲੇ ਕਾਲਰ ਆ ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਭਾਜੀ। ਭਾਈ ਬੇਨਤੀ ਮੇਰੀ ਦੋ ਕੁਐਸਚਨ ਛੋਟੇ ਜੀ। ਤੇ ਭਾਜੀ ਇੱਕ ਮੇਰੀ ਬੇਨਤੀ ਹੈ, ਮੈਂ ਇੱਥੇ ਰਹਾਂ ਓਰੀਗਨ ਦੇ ਵਿੱਚ ਪੋਰਟਲੈਂਡ ਤੇ ਮੇਰਾ ਕੇਸ ਭਾਈ ਸਨ ਫਰਾਂਸਿਸਕੋ ਲੱਗਾ। ਮੈਂ ਸੇਫ ਨਿਕਲਿਆ ਸੀ ਜੀ। ਤੇ ਮੈਂ ਲਾਇਸੈਂਸ ਲੈਣਾ। ਪਹਿਲੀ ਗੱਲ ਤਾਂ ਕੰਮ ਗਲਤ ਆ। ਕੇਸ ਜਾਂ ਤਾਂ ਆਪ ਮੂਵ ਹੋ ਜਾਂ ਕੇਸ ਮੂਵ ਕਰ ਲਓ। ਦੂਜੀ ਚੀਜ਼ ਹੈਗੀ ਕਿ ਸੱਪ ਦੀ ਫੁੱਟ ਤੁਸੀਂ ਓਰੀਗਨ ਦੇ ਵਿੱਚ ਤੇ ਭਾਜੀ ਧਿਆਨ ਨਾਲ ਸੁਣਿਓ। ਤੁਸੀਂ ਪਹਿਲਾਂ ਸੁਣ ਲਿਓ ਫਿਰ ਕੁਐਸਚਨ ਕਰ ਲਿਓ। ਕੋਈ ਨਹੀਂ। ਸੌਰੀ। ਹਾਂਜੀ ਭਾਈ ਤੁਹਾਡੇ ਸਵਾਲ ਦੇ ਜਵਾਬ ਦੇਣ ਆ। ਤੇ ਉੱਤੋਂ ਦੀ ਪੋਰਟਲੈਂਡ ਜਿਹੜਾ ਸੱਪ ਦੀ ਖੁੱਡ ਆ ਉਹਦੇ ਵਿੱਚ ਤਾਂ ਵੈਸੇ ਹੀ ਉਹ ਸਾਰਿਆਂ ਨੂੰ ਆਟੋਮੈਟਿਕਲੀ ਫਰਾਡ ਸਮਝਦੇ ਆ। ਤੇ ਤੁਸੀਂ ਪਹਿਲੀ ਗੱਲ ਤਾਂ ਕੇਸ ਆਪਣਾ ਨਾ ਜਿੱਥੇ ਰਹਿੰਦੇ ਆ ਉਹਦੇ ਹਿਸਾਬ ਨਾਲ ਚਲਾਓ ਪਹਿਲੇ ਤੇ ਜਿਹੜੇ ਤੁਹਾਡੇ ਸਵਾਲ ਦਾ ਜਵਾਬ। ਸਿਰ ਭਾਜੀ ਇਹੀ ਬੇਨਤੀ ਕਿ ਲਾਇਸੈਂਸ ਮੈਂ ਲੈਣਾ, ਲਾਇਸੈਂਸ ਫਿਰ ਕੈਲੀਫੋਰਨੀਆ ਦਾ ਹੀ ਲਵਾਂ। ਇਹ ਬੇਨਤੀ ਰਾਜ ਕਬਰ ਵੀਰ ਜੀ ਹੋਣਾ। ਮੈਂ ਗੁਰਦੁਆਰਾ ਸਾਹਿਬ ਮਿਲਿਆ ਪੋਰਟਲੈਂਡ ਇੱਥੇ। ਭਾਜੀ ਇੱਕ ਮਿੰਟ,
ਤੁਹਾਨੂੰ ਮੈਂ ਉਹ ਦੱਸ ਰਿਹਾ ਕਿ ਮੇਰਾ ਵੀਰ ਯਾਰ ਜਿੱਥੇ ਰਹਿਣਾ ਵਾ DMV 'ਚ ਵੀ ਸੱਚ ਬੋਲਣਾ ਵਾ, ਕੋਰਟ ਮੋਰੇ ਵੀ ਸੱਚ ਬੋਲਣਾ। ਹੁਣ ਸਾਨੂੰ ਕੱਲੀ ਆ ਪੰਗਿਆਂ 'ਚ ਜਾਂਦੇ ਆ ਕਿ ਮੈਂ ਰਹਿ ਪੋਰਟਲੈਂਡ ਰਿਹਾ ਵਾਂ, ਰੇਡੀਓ ਤੋਂ ਤਾਂ ਲਾਇਸੈਂਸ ਮੈਂ ਕੈਲੀਫੋਰਨੀਆ ਦਾ ਲੈ ਲਵਾਂ, ਮੈਂ ਹੁਣ ਇਹਦਾ ਕਿੱਦਾਂ ਜਵਾਬ ਦੇਵਾਂ? ਤੁਸੀਂ ਭਾਜੀ ਨਾ ਹਾਂਜੀ ਹਾਂਜੀ ਹੋਲਡ ਕਰਿਓ। ਤੁਹਾਨੂੰ ਪਿਛਲੀ ਵਾਰੀ ਵੀ ਬਹੁਤ ਵਾਰੀ ਸ਼ੋਆਂ 'ਚ ਜੇ ਟਿਰਕਿਆਣੇ ਹੁਣੀ ਦੱਸ ਚੁੱਕੇ ਆ, ਜਿੱਥੇ ਤੁਸੀਂ ਰਹਿੰਦੇ ਉੱਥੇ ਹੀ ਕੇਸ ਅਪਲਾਈ ਕਰਨਾ। ਤੇ ਅੱਜ ਕੱਲ ਇੰਨਾ ਜ਼ਿਆਦਾ ਇੰਟਰਨੈਟ ਦਾ ਐਕਸੈਸ, ਉਹਨਾਂ ਨੇ ਦੱਸਿਆ ਵੀ ਸੀ ਕਿੱਦਾਂ ਕੇਸ ਹੁਣੀ ਕਿਸੇ ਦੇ ਕੱਢ ਲਿਆ ਵੀ ਤੁਹਾਡਾ ਫੋਨ ਇੱਥੇ ਸੀ, ਤੁਹਾਡਾ ਐਡਰੈਸ, ਬੈਂਕ ਸਟੇਟਮੈਂਟ, ਫਿਰ ਮੁੜ ਕੇ ਤੁਹਾਡਾ ਡਿਸਮਿਸ ਹੋ ਜਾਣਾ। ਜੇ ਤੁਸੀਂ ਸੈਨ ਫਰਾਂਸਿਸਕੋ ਅਪਲਾਈ ਕੀਤਾ, ਭਾਈ ਇੱਧਰ ਮੂਵ ਹੋ ਜਾਓ ਸੈਨ ਫਰਾਂਸਿਸਕੋ, ਕੋਈ ਨਹੀਂ, ਬਹੁਤ ਵਧੀਆ ਮੌਸਮ ਆ, ਸਾਰਾ ਕੁਝ ਇੱਥੇ ਕੰਮ ਕਰੋ, ਕੋਈ ਨਹੀਂ ਜੀ। ਭਾਈ ਜੀ ਕਿੰਨਾ ਕੁ ਸਮਾਂ ਲੱਗ ਜਾਊਗਾ ਵੈਸੇ ਜਿਹੜਾ ਸੇਫ ਕੇਸ ਨਿਕਲਿਆ ਬੰਦੇ ਨੂੰ, ਕਿੰਨਾ ਥੱਲੇ ਲੱਗਾ ਅਸਾਈਲਮ ਆਫਿਸ ਦੇ ਵਿੱਚ, ਕਿੰਨਾ ਕੁ ਸਮਾਂ ਲੱਗ ਜਾਊਗਾ? ਸਿਰਫ ਇਹੀ ਬੇਨਤੀ ਸੀ ਜੀ। 10-15 ਸਾਲ। ਉਹ ਵਾਹਿਗੁਰੂ। ਤੇ ਫੈਮਿਲੀ ਵਾਲੇ ਨੂੰ ਵੀ ਇੰਨਾ ਕੁ ਜੀ? ਫੈਮਿਲੀ ਵਾਲੇ ਵੀ ਸੇਮ ਹੀ ਆ ਭਾਜੀ, ਇਹ ਕਿਹੜਾ ਡਿਸਕ੍ਰਿਮੀਨੇਸ਼ਨ ਕਰਦੇ ਆ ਚਲੋ ਸੌਰੀ ਭਾਈ ਜੀ, ਭਾਈ ਇਦਾਂ ਲਾਇਸੈਂਸ ਫੇਰ ਲਿਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਅਗਲੇ ਆ ਜੀ ਸ਼ਮਸ਼ੇਰ ਭਾਜੀ, ਇੱਥੇ ਨਾ ਮੈਂ ਗੱਲ ਕਰਦਾ, ਸਾਡਾ ਇੱਕ ਕੇਸ ਆਹੀ ਹਫਤੇ 'ਚ ਪਾਸ ਹੋਇਆ। ਬੰਦਾ ਜੇ ਤਾਂ ਸੁਣ ਰਿਹਾ, ਉਹ ਇੱਥੇ ਮੇਰੇ ਖਿਆਲ ਟਿਕਟੋਕ ਤੇ ਉਹ ਬੰਦੇ ਨੇ ਇੱਥੇ ਉਹਦਾ ਐਡਰੈਸ ਦਾ ਚੱਕਰ ਪੈ ਗਿਆ LA ਦਾ ਫੌਂਟੈਨਾ ਦੇ ਲਾਗੇ, ਤੇ ਵਿੱਚ ਫਰੈਜ਼ਨੋ ਮੂਵ ਹੋਇਆ ਸੀ, ਤੇ ਫਿਰ ਬਾਅਦ 'ਚ ਹੋਇਆ ਸੀਗਾ ਇੱਧਰ ਸੈਕਰਾਮੈਂਟੋ ਲਾਗੇ। ਬੰਦੇ ਦੀ 1 ਘੰਟੇ ਤੇ ਐਡਰੈਸ ਤੇ ਹੀ ਸਰਕਾਰੀ ਵਕੀਲ ਲੱਗਾ ਰਿਹਾ ਕ੍ਰਾਸ ਐਗਜ਼ਾਮੀਨੇਸ਼ਨ ਤੇ ਬਾਅਦ 'ਚ ਵਿੱਚੋਂ ਦੀ ਗੱਲ ਨਿਕਲੀ ਤੇ ਘਰ ਲਿਆ ਪਿਆ ਇੰਡੀਆਨਾ ਦੇ ਵਿੱਚ। ਤੇ ਉਹ ਪੁੱਛੇ ਕਿ ਇੰਡੀਆਨਾ ਕਦੋਂ ਗਿਆ, ਉਹਦੇ ਬਾਰੇ ਲਿਖਿਆ ਤਾਂ ਉਹ ਕਹੇ ਕਿ ਮੈਂ ਉੱਥੇ ਘਰ ਲਿਆ ਹੈਗਾ, ਪ੍ਰੋਪਰਟੀਆਂ ਸਸਤੀਆਂ ਹੈ ਨਾ, ਇੱਦਾਂ ਦੀਆਂ ਚੀਜ਼ਾਂ। ਤੇ ਉਹ ਕਹਿੰਦਾ ਕਿ ਉੱਥੇ ਕਿਉਂ ਘਰ ਲਿਆ? ਤੇ ਉਹ ਬੰਦੇ ਨੂੰ ਮੈਂ ਸਵਾਲ ਪੁੱਛਾਂਗੇ ਤੇਰੇ ਯਾਰ ਦੋਸਤ ਸੀਗੇ? ਕਹਿੰਦਾ ਨਹੀਂ, ਯਾਰ ਦੋਸਤ ਨਹੀਂ ਸੀਗੇ। ਤੇ ਮੈਂ ਉਹ ਤੋਂ ਪੁੱਛਣਾ ਚਾਹਾਂਗਾ ਉੱਥੇ ਕਿੱਦਾਂ ਤੈਨੂੰ ਕਿਸੇ ਨੇ ਰეკਮੈਂਡ ਕੀਤਾ ਹੈਗਾ, ਉੱਥੇ ਜਾ ਕੇ ਘਰ ਕਿਉਂ ਲਿਆ? ਤੇ ਸਰਕਾਰੀ ਵਕੀਲ ਪੂਰਾ ਬਈ ਖਾਤਾ ਖੋਲ ਕੇ ਲਿਆ ਕਿ ਇੱਥੇ ਘਰ ਲਿਆ ਨੇ, ਇੱਥੇ ਦੀ ਪ੍ਰਾਪਰਟੀ ਆ। ਤੇ ਕਹਿੰਦਾ ਕਿ ਰਹੀ ਤੂੰ ਇੱਥੇ ਜਾਣਾ ਰੈਂਟ ਦੇ ਕੇ, ਤੇ ਉੱਥੇ ਤੂੰ ਕਹਿੰਦਾ ਉਹ ਇਨਵੈਸਟਮੈਂਟ ਪ੍ਰਾਪਰਟੀ ਆ। ਸੋ ਮਤਲਬ ਇਹਦਾ ਏਦਾਂ ਕਿ ਜਾਣ ਨਾ ਦੇਵੇ। ਐਂਡ 'ਚ ਜੱਜ ਨੇ ਕਿਹਾ, ਕਹਿੰਦੀ ਜਿੱਦਾਂ ਵੀ ਤੂੰ ਪੁੱਛਣੇ ਸੀਗੇ ਬੰਦੇ ਨੇ ਆਨਸਰ ਕਰਤੇ ਤੇਰੇ ਸਵਾਲ, ਤੇ ਇਸ ਤੋਂ ਇਲਾਵਾ ਹੁਣ ਦੁਬਾਰਾ ਸੇਮ ਚੀਜ਼ ਨਹੀਂ ਪੁੱਛ ਸਕਦਾ, ਹਨਾ। ਤਾਂ ਬੰਦਾ ਵਜਿਆ 1 ਘੰਟਾ ਸਵਾਲਾਂ ਤੇ ਉਹਨੇ ਉਹ ਕੀਤਾ। ਤੇ ਕ੍ਰੈਡਿਟ ਕਾਰਡ ਤੁਹਾਡੇ ਸਾਰੇ, ਕਈਆਂ ਦੇ ਤਾਂ ਜਿਹੜੇ ਫੈਮਿਲੀ ਵਾਲੇ ਆ ਸਪੈਸ਼ਲੀ, ਉਹਨਾਂ ਦੇ ਤਾਂ ਬੱਚੇ ਉਹਨਾਂ ਦੇ ਜਾ ਰਹੇ ਉੱਥੇ ਸਕੂਲ ਡਿਸਟ੍ਰਿਕਟ ਦੇ ਵਿੱਚ, ਜਿੱਦਾਂ ਇੰਡੀਆਨਾ ਬਹੁਤ ਜਨਤਾ ਮੂਵ ਕੀਤੀ, ਤੇ ਕੇਸ ਲਾਏ ਸਾਰਿਆਂ ਨੇ ਨਿਊਯਾਰਕ ਜਾਂ ਸੈਨ ਫਰਾਂਸਿਸਕੋ। ਪਹਿਲਾਂ ਤਾਂ ਉਹੀ, ਹੁਣ ਮੈਂ ਕਿਹਾ ਕਿੰਨੇ ਕੁ ਲੈਵਲ ਤੇ ਝੂਠ ਬੋਲੂਗੇ ਕਿ ਸਟੇਟ ਦੇ ਟੈਕਸ ਤੋਂ ਫਾਈਲ ਕਰੂੰਗੇ, ਫਿਰ ਦੂਜਾ ਆਪਣਾ ਜਿੱਦਾਂ ਬਾਈ ਪੁੱਛਦਾ DMV ਦਾ, ਫਿਰ DMV ਨਾਲ ਝੂਠ ਬੋਲੂਗੇ, ਫਿਰ ਜਵਾਕਾਂ ਦੇ ਜਿਹੜੇ ਸਕੂਲ ਆ ਉੱਥੋਂ ਦੀ ਉਹ ਕਈਆਂ ਨੇ ਫੰਡਿੰਗ ਵੀ ਸਟੇਟ ਦੇ ਬੈਨੀਫਿਟ ਵੀ ਲਏ ਆ। ਸੋ ਕਈ ਵਾਰੀ ਆਪਣੇ ਕਮਿਊਨਿਟੀ ਦਾ ਏਦਾਂ ਕਿ ਬੈਨੀਫਿਟ ਲੈਣੇ ਦੂਜੀਆਂ ਸਟੇਟਾਂ ਦੇ, ਤਾਂ ਉਹ ਏਦਾਂ ਕਿ ਜਿੱਥੇ ਬੰਦਾ ਰਹਿੰਦਾ ਉਹੀ ਆ। ਤੇ ਜਿਹੜੇ ਬੰਦਾ ਹੁਣ ਕੋਈ ਘਪਲਾ ਕਰਦਾ ਆਪਣੇ ਲੈਵਲ ਤੇ, ਸਾਨੂੰ ਘਪਲੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਹਿਣਾ ਕਿ ਮੈਂ ਘਪਲਾ ਏਦਾਂ ਦਾ ਕਰਨਾ ਕਿ ਰਹਿ ਕਿਤੇ ਰਿਹਾ, ਕਾਰਡ ਕਿਤੇ ਦੇ ਖਾਣੇ। ਜਿਹੜੀ ਸਰਕਾਰ ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਇਹ ਕੰਮ ਕਰਦੇ ਆ। ਜੱਜ ਵੀ ਕਈ ਵਾਰੀ ਨਾ, ਸਾਡਾ ਇੱਕ ਕੇਸ ਪਾਸ ਹੋਇਆ ਨਿਊਯਾਰਕ ਦਾ, ਸਾਡੇ ਨਾਲ ਆਫਿਸ ਆ ਕੇ ਬੈਠਾ ਸੀ ਜੱਜ, ਕਹਿੰਦਾ ਤੇਰੇ ਆਫਿਸ ਕਿਉਂ ਬੈਠਾ? ਮੈਂ ਕਿਹਾ ਮੇਰਾ ਆਫਿਸ ਇੱਥੇ ਆ, ਤੇ ਇੱਥੋਂ ਦੀ ਮੈਂ ਕੰਮ ਕਰਦਾ ਨਾ WebEx ਤੇ। 19 ਦੇ ਗੱਲ ਤੇ ਕੇਸ ਜਦੋਂ ਪਾਸ ਵੀ ਹੋ ਗਿਆ ਨਾ, ਉਸ ਤੋਂ ਬਾਅਦ ਵੀ ਕਹਿੰਦਾ ਮੇਰੇ ਕੋਲ ਕਹਿੰਦਾ ਸਬੂਤ ਨਹੀਂ ਹੈਗਾ ਕੋਈ ਕਿ ਬੰਦਾ ਨਿਊਯਾਰਕ ਰਹਿੰਦਾ ਕਿ ਨਹੀਂ ਰਹਿੰਦਾ। ਕਹਿੰਦਾ ਪਰ ਮੈਨੂੰ ਪਤਾ ਕਿ ਪੰਜਾਬੀ, ਮਤਲਬ ਇਹ ਗੱਲ ਮੈਂ ਕੋਈ ਬਣਾ ਕੇ ਦੱਸ ਰਿਹਾ। ਜੱਜ ਕਹਿੰਦਾ ਪਰ ਮੈਨੂੰ ਪਤਾ ਪੰਜਾਬੀ ਕਹਿੰਦਾ ਰਹਿੰਦੇ ਫਰੈਜ਼ਨੋ ਆ, ਕੇਸ ਕਹਿੰਦਾ ਨਿਊਯਾਰਕ ਆ ਕੇ ਫਾਈਲ ਕਰਦੇ ਆ। ਮੈਂ ਅੱਗੋਂ ਜੱਜ ਨੂੰ ਕਿਹਾ, ਮੈਂ ਕਿਹਾ ਤੁਹਾਡਾ ਐਡਾ ਮਾੜਾ ਕੋਰਟ ਆ, ਮੈਂ ਕਿਹਾ ਮੈਨੂੰ ਕੋਈ ਇਰਾਦਾ ਨਹੀਂ ਉੱਥੇ ਜਾਣ ਦਾ। ਮੈਂ ਕਿਹਾ ਸਾਡਾ ਸੈਨ ਫਰਾਂਸਿਸਕੋ ਕੋਰਟ ਬਹੁਤ ਵਧੀਆ, ਜੇ ਤਾਂ ਤੂੰ ਕਹਿ ਰਿਹਾ ਕਿ ਫਰੈਜ਼ਨੋ ਦੇ ਵਿੱਚ ਪੰਜਾਬੀ ਰਹਿੰਦੇ ਆ, ਤਾਂ ਫਿਰ ਮੈਂ ਕਿਹਾ ਉਹਨਾਂ ਨੇ 9th ਸਰਕਿਟ 'ਚ ਕੋਰਟ ਫਾਈਲ ਕਰਨਾ ਸੀ, ਫਿਰ ਜਾ ਕੇ ਠੰਡਾ ਹੋਇਆ। ਤੇ ਜਾਂਦਾ ਕਹੀ ਜਾਵੇ ਬੇਸਿਕਲੀ, ਕਹਿੰਦਾ ਮੈਨੂੰ ਪਤਾ ਤੁਸੀਂ ਝੂਠ ਬੋਲਦੇ ਆ, ਪਰ ਕਹਿੰਦਾ ਮੇਰੇ ਕੋਲ ਆਪਸ਼ਨ ਨਹੀਂ ਕੋਈ, ਮੈਨੂੰ ਅਸਾਈਲਮ ਗ੍ਰਾਂਟ ਕਰਨਾ ਪੈ ਰਿਹਾ। ਜੀ ਬਿਲਕੁਲ। ਸਾਡੇ ਅਗਲੇ ਕਾਲਰ ਸ਼ਮਸ਼ੇਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ, ਭਾਜੀ ਮੈਂ ਦਸੰਬਰ ਦਾ ਕੇਸ ਲਾਇਆ ਸੀਗਾ, ਤੇ ਭਾਜੀ ਇਹਦਾ ਕੋਈ ਅਪਡੇਟ ਨਹੀਂ ਆਈ, ਨਾ ਕਲੌਕ ਚੱਲਿਆ, ਨਾ ਕੋਈ ਰਿਸੀਵਿੰਗ ਲੈਟਰ ਆਈ ਆ। ਕੇਸ ਤੁਸੀਂ 2 ਨੰਬਰ ਜਾ ਕੇ ਆਪਣਾ ਇਮੀਗ੍ਰੇਸ਼ਨ ਕੋਰਟ ਮੋਰੇ ਆ ਕਿ ਕਿੱਥੇ ਆ? ਹਾਂਜੀ ਭਾਈ, ਮੈਂ ਕੰਪਨੀ ਹੋ ਕੇ ਆਇਆ ਸੀਗਾ, ਬੌਂਡ ਪਿਆ ਸੀਗਾ ਮੈਨੂੰ। ਤੇ ਸਵਾਲ ਕੀ ਹੈ ਤੁਹਾਡਾ ਭਾਜੀ? ਭਾਜੀ ਮੇਰਾ ਦਸੰਬਰ ਦਾ ਕੇਸ ਲੱਗਾ ਭਾਜੀ, ਕੋਈ ਅਪਡੇਟ ਨਹੀਂ ਆਈ, ਨਾ ਕੋਈ ਰਿਸੀਵਿੰਗ ਲੈਟਰ ਆਈ ਹੈ, ਨਾ ਕਲੌਕ ਚੱਲਿਆ ਹੈਗਾ। ਦਸੰਬਰ ਦਾ ਕੇਸ ਭਾਜੀ ਆਪਣੇ ਲਾਇਰ ਨਾਲ ਫੋਲੋ ਅਪ ਕਰੋ ਤੁਸੀਂ, ਇਹ ਉਹੀ ਜਵਾਬ ਦੇ ਸਕਦਾ ਕਿ ਕੀ ਮਸਲਾ ਹੈਗਾ ਵਿੱਚ, ਹਨਾ, ਕਲੌਕ ਕਿਉਂ ਨਹੀਂ ਚੱਲਿਆ। ਤੇ ਜੇ ਤਾਂ ਤੁਹਾਡੀ ਫਾਈਲਾਂ ਨਹੀਂ ਭੇਜੀਆਂ, ਉਹਨਾਂ ਨੇ ਆਈਸ ਵਾਲਿਆਂ ਨੇ ਫਾਈਲਾਂ ਨਹੀਂ ਭੇਜੀਆਂ, ਫਿਰ ਤੁਹਾਡਾ ਜਿਹੜਾ ਕੇਸ ਆ ਉਹ ਅਸਾਈਲਮ ਆਫਿਸ ਮੋਰੇ ਲੱਗਦਾ ਵਾ, ਤੇ ਉਹਦੇ ਵਿੱਚ ਤੁਹਾਡਾ ਜਿਹੜਾ ਕਲੂਕ ਆ ਉਹ ਬੋਲਣਾ ਕੁਛ ਨਹੀਂ ਹੈਗਾ। ਉਹ ਜਿਹੜੀ ਡੇਟ ਨੂੰ ਤੁਹਾਡਾ ਅਸਾਈਲਮ ਜਿਹੜਾ ਫਾਈਲ ਹੋਇਆ ਵਾ,
ਜਦੋਂ ਉਹਦੀ ਰਿਸੀਵਿੰਗ ਲੈਟਰ ਆਊਗੀ 150 ਦਿਨ ਬਾਅਦ ਤੁਸੀਂ ਟਰਾਈ ਕਰ ਸਕਦੇ ਆ। ਭਾਈ ਮੇਰਾ ਰਿਸੀਵਿੰਗ ਲੈਟਰ ਆਹੀ ਨਹੀਂ ਭਾਜੀ, ਹਜੇ 4 ਮਹੀਨੇ ਦੇ ਕਰੀਬ ਹੋ ਹੀ ਗਏ ਆ। ਭਾਜੀ ਫਿਰ ਆਪਣੇ ਵਕੀਲ ਨਾਲ ਹੀ ਕਰੋ ਰਾਬਤਾ ਕਿ ਉਹਨੇ ਫਾਈਲ ਕੀਤਾ ਕਿ ਨਹੀਂ ਕੀਤਾ ਹੈ ਨਾ। 4 ਮਹੀਨੇ ਇੰਨਾ ਟਾਈਮ ਤਾਂ ਨਹੀਂ ਹੋਣਾ ਚਾਹੀਦਾ। ਭਾਜੀ ਜਿਵੇਂ ਮੇਰਾ ਕੇਸ ਬੋਲਦਾ ਵੈਸੇ ਇਹ ਨੰਬਰ ਤੇ ਬੋਲਦਾ ਵਾ ਕੇਸ, ਤੇ ਭਾਜੀ ਇਹ ਕਿੱਥੇ ਲੱਗੂਗਾ? ਆਈਸ ਵਾਲਿਆਂ ਕੋਲ ਲੱਗਣਾ ਕਿ ਉੱਪਰ ਲੱਗਣਾ ਕੇਸ ਇਹ? ਜੇ ਤੇ ਮੇਰਾ ਵੀਰ ਇਹ ਨੰਬਰ ਬੋਲਦਾ ਫਿਰ ਤੇ ਕੋਰਟ ਦੇ ਵਿੱਚ ਹੀ ਬੋਲਦਾ, ਉਹ ਦੱਸਦਾ ਕਿ ਕਿਹੜਾ ਕੋਰਟ ਹੈ ਨਾ। ਹਾਂਜੀ ਭਾਈ ਸੈਨ ਫਰਾਂਸਿਸਕੋ ਵਿੱਚ ਕੋਰਟ ਦੱਸਦਾ ਵਾ ਉਹ। ਯਾਰ ਤੂੰ ਸਵਾਲ ਵੀ ਆਪ ਹੀ ਪੁੱਛੀ ਇਹਨਾਂ, ਜਵਾਬ ਵੀ ਆਪ ਹੀ ਦੇਈ ਇਹਨਾਂ। ਪਹਿਲਾਂ ਕਹਿੰਦਾ ਬੋਲਦਾ ਨਹੀਂ, ਫਿਰ ਕਹਿੰਦਾ ਬੋਲਦਾ, ਫਿਰ ਕਹਿੰਦਾ ਕੋਰਟ ਦਾ ਨਹੀਂ ਪਤਾ ਲੱਗਦਾ, ਹੁਣ ਤੂੰ ਕਹਿੰਦਾ ਸੈਨ ਫਰਾਂਸਿਸਕੋ। ਮੈਨੂੰ ਮਸਲਾ ਨਹੀਂ ਤੇਰਾ ਸਮਝ। ਮਤਲਬ ਕੋਈ ਕੋਰਟ ਦੀ ਰਿਸੀਵਿੰਗ ਲੈਟਰ ਕੁਝ ਨਹੀਂ ਆਇਆ, ਮਤਲਬ ਉਦਾਂ ਜਿੱਦਾਂ ਇਹ ਨੰਬਰ ਕੋਰਟ ਕੋਈ ਰਿਸੀਵਿੰਗ ਲੈਟਰ ਨਹੀਂ ਦਿੰਦਾ ਹੁੰਦਾ। ਕੋਰਟ ਨੂੰ ਤੁਸੀਂ ਆਪਣਾ ਜਦੋਂ ਇੱਕ ਐਕਸਟਰਾ ਕਾਪੀ ਜੇ ਭੇਜਦੇ ਆ, ਸਟੈਂਪ ਲਾ ਕੇ ਉਹ ਵਾਪਸ ਮੋੜ ਦਿੰਦਾ। ਰਿਸੀਵਿੰਗ ਲੈਟਰ ਕੋਰਟ ਦੀ ਥੋੜਾ ਹੁਣ ਜ਼ਿੰਮੇਵਾਰੀ ਆ ਕਿ ਕੋਰਟ ਨੇ ਜਾ ਕੇ ਐਂਟਰਟੇਨ ਕਰਨਾ। ਕੋਰਟ ਸਿਰਫ ਇਨਕਮਿੰਗ ਆਪਣੀ ਦੇਖਦਾ, ਤੇ ਉਹ ਤੁਹਾਡੇ ਵਕੀਲ ਨਾਲ ਆਪਣੇ ਨਾਲ ਰਾਬਤਾ ਜੋੜੋ, ਉਹ ਤੁਹਾਨੂੰ ਸਟੈਂਪਡ ਜਿਹੜੀ ਲੈਟਰ ਆ ਕਾਪੀ ਕਢਾ ਦਊਗਾ ਉਹਦੀ ਉੱਥੋਂ ਦੀ ਜਾ ਕੇ ਕੋਰਟ ਦੇ ਵਿੱਚ। ਧੰਨਵਾਦ ਜੀ, ਧੰਨਵਾਦ। ਸਾਡੇ ਲਾਸਟ ਕਾਲਰ ਅੱਜ ਦੇ ਗੁਰਜੰਟ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਹੈ ਜੀ, ਮੈਂ 2018 ਵਿੱਚ BIA ਦੇ ਅੱਗੇ ਅਪੀਲ ਕੀਤੀ ਸੀਗੀ, ਤੇ ਮੇਰਾ ਬਰੀਫ 2020 ਅਕਤੂਬਰ 'ਚ ਜਮ੍ਹਾਂ ਹੋ ਗਿਆ ਸੀਗਾ, ਤੇ ਉਸ ਤੋਂ ਬਾਅਦ ਕੋਈ ਲੈਟਰ ਨਹੀਂ ਆਈ, ਕੋਈ ਕੁਛ ਨਹੀਂ ਆਇਆ, ਤੇ ਉਹਦਾ ਪੁੱਛਣਾ ਸੀ ਪਤਾ ਲੱਗ ਸਕਦਾ ਆਪਾਂ ਮੋਸ਼ਨ ਪਾ ਸਕਦੇ ਹਾਂ? ਇਹ ਨੇ ਨਹੀਂ ਭਾਜੀ, ਉਹਨਾਂ ਨੇ ਆਪਣਾ ਟਾਈਮ ਲਾਣਾ, ਉਹ 'ਚ ਕੋਈ ਐਡਵਾਂਸ ਲਾਣੀ ਚੱਕਰ ਹੈਗਾ ਨਹੀਂ। ਏਦਾਂ ਕੁਛ ਪਤਾ ਜੀ ਕਦੋਂ ਦੀਆਂ ਅਪੀਲਾਂ ਚੱਲਦੀਆਂ ਪਈਆਂ? ਭਾਜੀ ਮੁੱਦੇ ਤੇ ਡਿਪੈਂਡ ਕਰਦਾ ਕਿ ਕਿਹੜੇ ਹਿਸਾਬ ਨਾਲ ਰਫਾ ਦਫਾ ਕਰਨੇ ਆ। ਕਈ ਵਾਰੀ ਤਾਂ 3-3 4-4 ਸਾਲ ਵੀ ਲਾ ਦਿੰਦੇ ਆ। ਅੱਛਾ ਜੀ, ਧੰਨਵਾਦ ਜੀ। ਸਾਡਾ ਇੱਕ ਲਾਸਟ ਕੁਐਸਚਨ ਹੈਗਾ ਆ ਆਪਣੇ ਫੇਸਬੁੱਕ ਦੇ ਉੱਤੇ। ਕਹਿੰਦੇ ਵੀ ਉਹਨਾਂ ਦੀ ਵਾਈਫ ਨੂੰ ਕੈਂਸਰ ਹੋਇਆ, ਜੂਨ ਵਿੱਚ ਗ੍ਰੀਨ ਕਾਰਡ ਅਪਲਾਈ ਕਰਨਾ ਸੀ, ਕਿੱਦਾਂ ਕਰ ਸਕਦੇ ਆ? ਜੂਨ 2022 ਵਿੱਚ USA ਆਏ ਸੀ ਅਸਾਈਲਮ ਦਾ ਬੇਸ ਕਰਕੇ। ਹੁਣ ਕਿੱਥੇ ਇਸ ਵੇਲੇ? ਅਮਰੀਕਾ ਦੇ ਵਿੱਚ ਹੀ ਆ। ਹਾਂਜੀ ਇੱਥੇ ਹੀ ਲੱਗਦਾ ਮੈਨੂੰ ਤਾਂ, ਪਰ ਉਹਨੇ ਬਾਹਲਾ ਡਿਟੇਲ ਨਹੀਂ ਲਿਖਿਆ। ਦੇਖੋ ਜੀ, ਜਿਹੜੇ ਕੈਂਸਰ ਜਾਂ ਬਿਮਾਰੀ ਨਾ, ਉਹਦੇ ਕਰਕੇ ਕੀ ਹੈ ਕਿ ਤੁਹਾਨੂੰ ਸਾਡਾ ਹੁਣ ਜਦੋਂ ਇੱਕ ਅਸਾਈਲਮ ਦਾ ਕਲਾਇੰਟ ਸੀਗਾ, ਉਹਦੀ ਘਰ ਵਾਲੀ ਨੂੰ ਮਗਰ ਕੈਂਸਰ ਨਿਕਲਿਆ ਨਾ ਇੰਡੀਆ ਦੇ ਵਿੱਚ, ਸਟੇਜ 4 ਸੀਗਾ, ਤੇ ਉਹਨੂੰ ਉਹਨਾਂ ਨੇ 2 ਦਿਨਾਂ 'ਚ ਹੀ ਟਰੈਵਲ ਡਾਕੂਮੈਂਟ ਦੇ ਦਿੱਤਾ ਸੀਗਾ ਕਿ ਤੂੰ ਚੱਲ ਜਾ ਉੱਥੇ ਜਾ ਕੇ ਘੁੰਮਿਆ ਹੈ ਨਾ, ਤੇ ਇਲਾਜ ਕਰਾਇਆ। ਸੋ ਜਿਹੜਾ ਅਸਾਈਲਮ ਦਾ ਪੈਂਡਿੰਗ ਆ, ਜਿਹੜੇ ਤੁਸੀਂ ਟਰੈਵਲ ਡਾਕੂਮੈਂਟ ਇੱਦਾਂ ਦੀਆਂ ਚੀਜ਼ਾਂ ਲੈਣੀਆਂ, ਉਹਦੀ ਰਿਆਇਤ ਉਹ ਕਰ ਦਿੰਦੇ ਆ। ਜੇ ਤੁਹਾਡਾ ਕੇਸ ਕੋਈ ਪੈਂਡਿੰਗ ਆ, ਜਿਹਨੂੰ ਟਾਈਮ ਜ਼ਿਆਦਾ ਲੱਗ ਰਿਹਾ, ਉਹਨੂੰ ਉਹ ਐਕਸਪੀਡਾਈਟ ਕਰ ਦਿੰਦੇ ਆ। ਪਰ ਜਿਹੜਾ ਤੁਹਾਡਾ ਹੁਣ ਵੀਜ਼ੇ ਦੇ ਲਾਈਨ ਦੇ ਵਿੱਚ ਨੰਬਰ ਆ, ਭੈਣ ਭਰਾ ਵਾਲੇ ਕੇਸ ਹੋ ਗਏ, ਗ੍ਰੀਨ ਕਾਰਡ, ਉਹ ਜਿਹੜੇ ਹੈਗੇ, ਉਹ ਚੀਜ਼ ਨਹੀਂ ਉਹਨਾਂ ਨੇ ਕੱਟਣੀ। ਉਹ ਤੁਹਾਡਾ ਜੇ ਸਾਰਾ ਤੁਹਾਡੇ ਵੀਜ਼ਾ ਨੰਬਰ ਅਵੇਲੇਬਲ ਆ, ਕਰੰਟ ਚੱਲਣ ਦੇ ਆ, ਤੇ ਉਹਦੇ ਬੇਸ ਤੇ ਉਹ ਤੁਹਾਡਾ ਕੇਸ ਐਕਸਪੀਡਾਈਟ ਕਰ ਸਕਦੇ ਆ। ਹੁਣ ਮੈਨੂੰ ਸਵਾਲ ਸਹੀ ਤਰ੍ਹਾਂ ਸਮਝ ਨਹੀਂ ਆਇਆ ਕਿ ਕੈਂਸਰ ਦੇ ਬੇਸ ਤੇ ਕੀ ਲੱਭ ਰਹੇ ਆ, ਕਿ ਟਰੈਵਲ ਮੰਗਦੇ ਆ ਕਿ ਕਿੱਦਾਂ। ਤੇ ਜੋ ਵੀ ਤੁਹਾਡਾ ਹੈਗਾ, ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਰਿਕੁਐਸਟ ਕਰ ਸਕਦੇ ਆ, ਫਿਰ ਅੱਗੇ ਉਹਨਾਂ ਨੇ ਐਂਟਰਟੇਨ ਕਰਨਾ ਕਿ ਨਹੀਂ ਕਰਨਾ ਜੀ। ਤੇ ਮੇਰੇ ਵੱਲੋਂ ਇੱਕ ਕੁਐਸਚਨ ਆ ਜਾਂਦੇ ਜੀ ਪਈ, ਆਪਾਂ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਖਬਰਾਂ ਕੈਲੀਫੋਰਨੀਆ 'ਚ ਵੀ ਆਈਆਂ ਆ ਆਪਣੇ ਪੰਜਾਬੀਆਂ ਦੇ ਸੰਬੰਧ ਦੇ ਵਿੱਚ। ਇਹ ਸੀਗਾ ਵੀ ਜਿਹੜੇ ਲੋਕਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੈ ਜਾਂ ਜਿਨ੍ਹਾਂ ਨੇ ਸਿਟੀਜ਼ਨ ਬਣਨਾ ਆ, ਉਹਨਾਂ ਦੇ ਉੱਤੇ ਜੇ ਮਿਸਡਮੀਨਰ ਜਾਂ ਫੈਲਨੀ ਚਾਰजेस ਲੱਗਦੇ ਆ, ਉਹਨਾਂ ਦਾ ਕਿੰਨਾ ਕੁ ਅਸਰ ਹੈਗਾ? ਫੈਲਨੀ ਵਾਲਿਆਂ ਦੀ ਤਾਂ ਗੇਮ ਓਵਰ ਸਮਝ ਲਓ ਤਕਰੀਬਨ ਕੇਸਾਂ ਦੇ ਵਿੱਚ। ਮਿਸਡਮੀਨਰ ਵਾਲਿਆਂ ਦੇ ਉੱਤੇ ਡਿਪੈਂਡ ਕਰਦਾ ਕਿ ਕਿੱਦਾਂ ਦਾ ਮਿਸਡਮੀਨਰ ਹੈਗਾ ਜੀ। ਸੋ ਬਿਲਕੁਲ ਭਰਾਵੋ, ਜਿੰਨੇ ਵੀ ਸਾਡੇ ਸਰੋਤੇ ਆ, ਮੈਜੋਰਟੀ 'ਚ ਤੁਸੀਂ ਦੇਖਿਆ ਹੋਣੀਆਂ ਕਾਲਸ ਪੋਲੀਟੀਕਲ ਅਸਾਈਲਮ ਨੂੰ ਲੈ ਕੇ ਆ। ਤੇ ਮੇਰਾ ਕੁਐਸਚਨ ਪੁੱਛਣ ਦਾ ਵੀ ਇਹੀ ਮਕਸਦ ਸੀ ਵੀ ਭਾਈ, ਜਦੋਂ ਤੁਸੀਂ ਕੇਸ ਅਪਲਾਈ ਕੀਤਾ ਹੈ, ਕੋਈ ਉੱਦਾਂ ਦਾ ਪੁੱਠਾ ਕੰਮ ਨਾ ਕਰੋ ਜਿਹਦੇ ਕਰਕੇ ਫਿਰ ਮੁੜ ਕੇ ਤੁਹਾਨੂੰ ਵਾਪਸ ਜਿੱਥੋਂ ਆਪਾਂ ਆਏ ਆ ਉਸ ਮੁਲਕ ਤੋਂ ਫਿਰ ਉੱਥੇ ਹੀ ਜਾਣਾ ਪਵੇ। ਸੋ ਇੱਦਾਂ ਦਾ ਜਿਹੜਾ ਕੰਮ ਆ ਉਹ ਨਾ ਕਰੋ ਜੀ। ਬਿਲਕੁਲ। ਸੋ ਐਂਡ ਆਫ ਦਾ ਡੇ ਤਾਂ ਇਹ ਹੈ ਕਿ ਇਹ ਵਾਲੇ ਦੇਸ਼ ਦੇ ਵਿੱਚ ਸਿੱਧੇ ਤਰੀਕੇ ਨਾਲ ਵੀ ਬੰਦਾ ਪੈਸੇ ਪੂਸੇ ਸਾਰੇ ਬਣਾ ਸਕਦਾ। ਰਾਹ ਥੋੜਾ ਜਿਹਾ ਲੰਬਾ ਹੁੰਦਾ, ਤੇ ਜਿੱਦਾਂ ਦੇ ਗਾਣੇ ਗੁਣੇ ਚੱਲਦੇ ਅੱਜ ਕੱਲ, ਜੋ ਮਾਹੌਲ ਆ, ਤੇ ਉਹ ਪੁੱਠੇ ਪਾਸੇ ਜਿਹੜਾ ਕਹਿ ਲਓ ਕਿ ਥੋੜਾ ਸ਼ਾਰਟਕਟ ਲੋਕਾਂ ਨੂੰ ਲੱਗਦਾ। ਪਰ ਐਂਡ ਆਫ ਦਾ ਡੇ ਇਹ ਹੈਗਾ ਕਿ ਅਮਰੀਕਾ ਇੰਡੀਆ ਨਹੀਂ ਕਿ ਇੱਥੇ ਐਂਡ 'ਚ ਪੈਸੇ ਦੇ ਕੇ ਬੰਦੇ ਨੇ ਬਚ ਜਾਣਾ। ਜਦੋਂ ਪੁਲਿਸਾਂ ਇੱਥੇ ਦਾ ਆਪਣਾ ਜਾਲ ਜੂਲ ਵਿਛਾਉਂਦੀਆਂ ਸਾਰਾ, ਤੇ ਵੱਡੇ ਨੂੰ ਫੜ ਲੈਂਦੀਆਂ ਇਹ, ਹਨਾ। ਸੋ ਇਹ ਹੈ ਕਿ ਦੂਰ ਹੀ ਰਹੋ ਕੰਮਾਂ ਤੋਂ, ਉਹੀ ਸਲਾਹ ਦੇ ਸਕਦੇ ਆ। ਬਾਕੀ ਸਾਡੇ ਗਏ ਤੇ ਕਿਹੜਾ ਰੁਕਣਾ। ਹੁਣ ਜਿਹੜੇ ਬੰਦੇ ਨੇ ਧਿਆਇਆ ਹੋਇਆ ਤੇ ਅਡਲਟ ਹੈਗੇ, ਹੁਣ ਉਹ ਤਾਂ ਆਪਣੀ ਰਿਸਪੌਂਸਿਬਿਲਿਟੀ ਆਪ ਹੀ ਲਊਗੇ। ਤੇ ਬਾਕੀ ਆਪਣਾ ਜਿਹੜਾ ਇਹ ਹੈ ਕਿ ਇੱਕ ਚੀਜ਼ ਇਹਦੇ ਵਿੱਚ ਜਿਹੜਾ ਹੁਣ ਭੋਲਾ ਪੰਛੀ ਕਈ ਵਾਰੀ ਫਸ ਜਾਂਦਾ, ਕਿੱਦਾਂ ਕਿ ਇੱਕ ਨਾ
ਇੰਡੀਆ ਦੇ ਵਿੱਚ ਜੇ ਤੁਹਾਡੀ ਕੋਈ ਇਦਾਂ ਦੀ ਗਤੀਵਿਧੀ ਆ, ਉਹਨੂੰ ਕਹਿੰਦੇ ਇੱਕ ਹੈਗੀ ਟੈਰਰਿਸਟ ਬਾਰ, ਇੱਕ ਹੈਗੀ ਪ੍ਰੋਸੀਕਿਊਟਰ ਬਾਰ। ਜੀ ਟੈਰਰਿਸਟ ਬਾਰ ਦਾ ਮਤਲਬ ਹੈਗਾ ਕਿ ਜੇ ਕੋਈ ਵੀ ਗਰੋਹ ਜਿਹੜਾ ਟੀਅਰ 3 ਆਰਗੇਨਾਈਜੇਸ਼ਨ ਆ, ਜਿਹਨੂੰ ਅਮਰੀਕਾ ਦੀ ਸਰਕਾਰ ਕਹਿੰਦੀ ਆ ਕਿ ਟੀਅਰ 3 ਆਰਗੇਨਾਈਜੇਸ਼ਨ ਆ, ਤੇ ਇਦਾਂ ਦੀਆਂ ਇਹਨਾਂ ਨੇ ਕਈ, ਮੈਂ ਹੁਣ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ, ਕਈ ਸਾਰੀਆਂ ਇਹਨਾਂ ਨੇ ਸੰਸਥਾਵਾਂ ਉਹਨਾਂ ਨੇ ਕਹੀਆਂ ਕਿ ਇਹ ਟੀਅਰ 3 ਆਰਗੇਨਾਈਜੇਸ਼ਨ ਆ, ਮਤਲਬ ਕਿ ਟੈਰਰਿਸਟ ਆਰਗੇਨਾਈਜੇਸ਼ਨ ਇਹਨਾਂ ਨੂੰ ਮੰਨਦੇ ਆ। ਉਹਨਾਂ ਦੇ ਵਿੱਚ ਤੁਹਾਡੀ ਮੈਂਬਰਸ਼ਿਪ ਜਾਣਾ ਨਾ, ਤੁਹਾਡਾ ਕੋਈ ਵੀ ਸੰਬੰਧ ਜਾਣਾ ਨੂੰ, ਤੁਸੀਂ ਕਿਸੇ ਕਿਸਮ ਦੀ ਹੈਲਪ ਕੀਤੀ, ਦਾਲ ਪਾਣੀ ਫੁਲਕਾ ਛਕਾਇਆ, ਤੇ ਤੁਹਾਡੇ ਉੱਤੇ ਟੈਰਰਿਸਟ ਬਾਰ ਜਿਹੜੀ ਉਹ ਲੱਗ ਜਾਂਦੀ ਆ। ਪ੍ਰੋਸੀਕਿਊਟਰ ਬਾਰੇ ਹੁੰਦੀ ਆ ਕਿ ਜੇ ਤੁਸੀਂ ਕੋਈ ਵੀ ਇਦਾਂ ਦੀ ਗਤੀਵਿਧੀ ਕਰਦੇ ਆ ਜਿਹਦੇ ਵਿੱਚ ਕਿ ਲੋਕੀ ਕਿਸੇ ਹੋਰ ਸਮੁਦਾਇ ਨਾਲ ਧੱਕਾ ਕਰਦੇ ਆ ਜਾਂ ਵਾਇਲੈਂਟ ਐਕਟ ਕਰਦੇ ਆ, ਤੇ ਪ੍ਰੋਸੀਕਿਊਟਰ ਬਾਰ ਥੱਲੇ ਵੀ ਬੰਦਾ ਕਈ ਵਾਰੀ ਰਗੜਿਆ ਜਾਂਦਾ। ਤੇ ਕਈ ਵਾਰੀ ਉਹਨਾਂ ਦਾ ਕਸੂਰ ਸਿਰਫ ਇੰਨਾ ਹੀ ਹੁੰਦਾ, ਉਹਨਾਂ ਨੇ ਪਾਣੀ ਪਿਲਾਇਆ ਹੁੰਦਾ ਜਾਂ ਇਦਾਂ ਕੀਤਾ ਹੁੰਦਾ, ਕਈ ਵਾਰੀ ਉਹਨਾਂ ਦੇ ਸੰਬੰਧ ਹੁੰਦੇ ਆ। ਤੇ ਇਹ ਹੁਣ ਜਿਹੜੇ ਬੰਦੇ ਨੇ ਤਾਂ ਆਪ ਪੰਗੇ ਕਰਨੇ ਪੁੱਠੇ, ਉਹਨੂੰ ਤਾਂ ਚਲੋ ਕੋਈ ਨਹੀਂ, ਪਰ ਜਿਹੜਾ ਇਦਾਂ ਕਿ ਕਈ ਵਾਰੀ ਵਿਚਾਰਾ ਸ਼ਰੀਫ ਬੰਦਾ ਐਸੋਸੀਏਸ਼ਨ ਕਰਕੇ ਫਸ ਜਾਂਦਾ ਨਾਲ। ਸੋ ਇਹ ਅਮਰੀਕਾ ਇਦਾਂ ਦਾ ਕਾਨੂੰਨ ਆ ਕਿ ਇਹਦੇ ਵਿੱਚ ਤਾਂ ਇਮੀਗ੍ਰੈਂਟ ਜਿਹੜਾ ਬੰਦਾ, ਉਹਨੂੰ ਤੁਹਾਡੀ ਜਿਹੜੀ ਐਸੋਸੀਏਸ਼ਨ ਹੈਗੀ, ਮਤਲਬ ਤੁਸੀਂ ਉਹਨਾਂ ਦੇ ਰੂਮਮੇਟ ਸੀਗੇ ਜਾਂ ਰਹਿੰਦੇ ਸੀਗੇ, ਤੁਸੀਂ ਉਹ ਕਰਕੇ ਵੀ ਜਿਹੜਾ ਨਾ ਚੱਕਰ 'ਚ ਪੈ ਸਕਦੇ ਆ ਕਿ ਅਕੰਪਲਿਸ ਸੀਗੇ ਤੁਸੀਂ ਦੱਸਿਆ ਨਹੀਂ, ਪੁਲਿਸ ਨੂੰ ਇਨਫੋਰਮ ਨਹੀਂ ਕੀਤਾ, ਕ੍ਰਾਈਮ ਕਮਿਟ ਹੋਣਾ ਸੀਗਾ। ਸੋ ਇਹ ਚੀਜ਼ਾਂ ਨਾ ਧਿਆਨ ਨਾਲ ਰਹੋ, ਗਲਤ ਸੰਗਤ ਤੋਂ ਦੂਰ ਰਹੋ। ਤੇ ਉਹ ਉਹੀ ਵਾਲਾ ਲੈਸਨ ਆ, ਜਿੱਦਾਂ ਹੁਣ ਆਪਾਂ ਛੋਟੇ ਸੀਗੇ, ਸਾਡੇ ਘਰ ਦੇ ਕਹਿੰਦੇ ਸੀ, ਆਪਾਂ ਕਹਿੰਦੇ ਲੈ ਵੀ ਆ ਤਾਂ ਮੁੰਡਾ ਬਹੁਤ ਵਧੀਆ, ਇੰਨਾ ਮਜ਼ਾ ਬਹੁਤ ਆਉਂਦਾ ਘੁੰਮ ਕੇ। ਸੋ ਉਹੀ ਚੀਜ਼ ਆ ਕਿ ਆਪਣੀ ਸੰਗਤ ਸੁੰਗਤ ਦੇਖੋ, ਇਮੀਗ੍ਰੈਂਟ ਤੁਸੀਂ ਹੈਗੇ ਆ, ਤੇ ਫੈਲਨੀ ਮਿਸਡਮੀਨਰ ਇਹ ਸਾਰੀਆਂ ਚੀਜ਼ਾਂ ਤੋਂ ਬਚੋ, ਬਚ ਕੇ ਹੀ ਫਾਇਦਾ। ਜੀ, ਸੋ ਬਿਲਕੁਲ ਜਿੰਨੇ ਵੀ ਆਪਾਂ ਪ੍ਰੋਟੈਸਟ ਕਰਦੇ ਆ ਕਿਤੇ ਵੀ, ਉਹ ਸਾਡਾ ਰਾਈਟ ਆ। ਪ੍ਰੋਟੈਸਟ ਬੜੇ ਵਧੀਆ ਤਰੀਕੇ ਨਾਲ ਕਰੋ, ਪਰ ਕਿਤੇ ਵੀ ਜਿਹੜੀ ਵਾਇਲੈਂਸ ਜਾਂ ਕੋਈ ਭੰਨ ਤੋੜ ਆ ਉੱਦਾਂ ਦੀ ਜਿਹੜੀ ਨਹੀਂ ਕਰਨੀ ਚਾਹੀਦੀ ਹੈਗੀ। ਸੋ ਇੱਕ ਵਾਰੀ ਫੇਰ ਜਾਂਦੇ ਆਪਾਂ ਦੱਸਦੇ ਜਾਈਏ, ਟੌਨੀ ਜੇ ਟਰਕੀਆਣਾ ਉਹਨਾਂ ਦਾ ਟੈਲੀਫੋਨ ਨੰਬਰ ਹੈਗਾ 4159090503। ਤੇ ਜੀ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਤਿ ਸ਼੍ਰੀ ਅਕਾਲ ਜੀ। ਸੋ ਮੇਰੇ ਵੱਲੋਂ, ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਹੋਪਫੁਲੀ ਜਿੰਨੇ ਕਦੇ ਆਪਾਂ ਕੁਐਸਚਨ ਲੈ ਸਕੇ ਆ, ਉਹਨਾਂ ਨੂੰ ਆਨਸਰ ਮਿਲ ਗਏ ਆ। ਜਿਨ੍ਹਾਂ ਦੀਆਂ ਕਾਲਸ ਨਹੀਂ ਮਿਲੀਆਂ, ਉਹਨਾਂ ਤੋਂ ਮਾਫੀ ਮੰਗਦੇ ਆ। ਕੋਸ਼ਿਸ਼ ਸਾਡੀ ਇਹੀ ਹੁੰਦੀ ਆ ਵੀ ਵੱਧ ਤੋਂ ਵੱਧ ਆਪਾਂ ਕਾਲਸ ਲਈਏ। ਸੋ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।